ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਪੈਨਲ ਡਿਸਕਸ਼ਨ ਕਰਨ ਜਾ ਰਹੇ ਹਾਂ ਤੇ ਇਸ ਹਫਤੇ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਨੇ, ਅਹਿਮ ਖਬਰਾਂ ਨੇ, ਸਾਊਥ ਏਸ਼ੀਆ ਦੇ ਖਿੱਤੇ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਸਾਡੀ ਨੁਕਤਾ ਨਿਗਾਹ ਦੇ ਉੱਤੋਂ ਅਸੀਂ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਲੀਮ ਮਲਿਕ ਸਾਹਿਬ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ। ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਖਾਸ ਤੌਰ ਤੇ ਕਸ਼ਮੀਰ ਦਾ ਇਸ਼ੂ। ਤਕਰੀਬਨ 1 ਮਹੀਨਾ ਲੰਘ ਚੁੱਕਿਆ, ਹੁਣ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਜਿੱਥੇ ਕਸ਼ਮੀਰ ਦੇ ਵਿੱਚ ਕੰਪਲੀਟ ਲਾਕਡਾਊਨ ਦੀ ਜਿਹੜੀ ਸਿਚੁਏਸ਼ਨ ਹੈ ਉਹ ਚੱਲ ਰਹੀ ਹੈ। ਐਮਨੈਸਟੀ ਇੰਟਰਨੈਸ਼ਨਲ ਇੰਡੀਆ ਵੱਲੋਂ ਕੈਂਪੇਨ ਲਾਂਚ ਕੀਤੀ ਗਈ ਹੈ ਕਿ ਇਸ ਲਾਕਡਾਊਨ ਨੂੰ ਖਤਮ ਕੀਤਾ ਜਾਵੇ। ਉੱਥੇ ਹੀ ਜਿਹੜੀਆਂ ਇਹਦੇ ਨਾਲ ਲੱਗਦੀਆਂ ਡਿਵੈਲਪਮੈਂਟਸ ਨੇ ਉਹ ਭਾਰਤ ਪਾਕਿਸਤਾਨ ਸਬੰਧਾਂ ਦੇ ਹਵਾਲੇ ਨਾਲ ਹੋਣ ਜਾਂ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਅਫਗਾਨਿਸਤਾਨ ਦੇ ਵਿੱਚ ਜਿਹੜੀ ਪੀਸ ਡੀਲ ਅਮਰੀਕਾ ਤੇ ਅਫਗਾਨਿਸਤਾਨ ਦੇ ਵਿਚਾਲੇ ਜਾਂ ਤਾਲਿਬਾਨ ਦੇ ਵਿਚਾਲੇ ਸਾਈਨ ਹੋਣ ਜਾ ਰਹੀ ਹੈ, ਉਹਦੇ ਨਾਲ ਵੀ ਰਿਲੇਟਡ ਕੁਝ ਨਵੀਆਂ ਡਿਵੈਲਪਮੈਂਟਸ ਨੇ। ਸੋ ਇਸ ਸਾਰੀ ਵਿਚਾਰ ਚਰਚਾ ਦੇ ਨਾਲ ਇਸੇ ਸਮੇਂ ਦੇ ਵਿੱਚ, ਇਸੇ ਹਫਤੇ ਦੇ ਵਿੱਚ ਜਿਹੜੀ ਸਿੱਖ ਕਨਵੈਨਸ਼ਨ ਲਾਹੌਰ ਦੇ ਵਿੱਚ ਹੋਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਡਾਇਸਪੋਰਾ ਤੋਂ ਸਿੱਖ ਪਹੁੰਚੇ ਆ ਤੇ ਪਾਕਿਸਤਾਨ ਵੱਲੋਂ ਖੁੱਲੀਆਂ ਬਾਹਾਂ ਦੇ ਨਾਲ ਸਿੱਖਾਂ ਦਾ ਸਵਾਗਤ ਕੀਤਾ ਗਿਆ। ਉਹਦੇ ਤੇ ਉਹ ਇਸ ਐਕਸ਼ਨ ਦਾ ਇੰਡੀਅਨ ਸਾਈਡ ਵੱਲੋਂ ਜਿਹੜਾ ਰਿਐਕਸ਼ਨ ਹੈ, ਕਰਤਾਰਪੁਰ ਕੋਰੀਡੋਰ ਦਾ ਇਸ਼ੂ ਇੱਕ ਅਹਿਮ ਇਸ਼ੂ ਹੈ। ਸੋ ਇਹਨਾਂ ਸਾਰਿਆਂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਆਓ ਸਲੀਮ ਮਲਿਕ ਸਾਹਿਬ ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਮਲਿਕ ਸਾਹਿਬ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। अस्सलाम वालेकुम, वाहिगुरू जी का खालसा वाहिगुरू जी की फतेह। ਮਲਿਕ ਸਾਹਿਬ, ਸ਼ੁਰੂਆਤ ਕਰਾਂਗੇ ਕਸ਼ਮੀਰ ਦੇ ਇਸ਼ੂ ਤੋਂ। ਕਸ਼ਮੀਰ ਨੂੰ ਤਕਰੀਬਨ 1 ਮਹੀਨੇ ਤੋਂ ਉੱਪਰ ਦਾ ਸਮਾਂ ਹੁਣ ਹੋ ਚੁੱਕਿਆ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਅਸੀਂ ਦੇਖਦੇ ਹਾਂ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਵੱਲੋਂ ਇਹ ਕੈਂਪੇਨ ਲਾਂਚ ਕੀਤੀ ਗਈ ਹੈ ਕਿ ਉੱਥੋਂ ਲਾਕਡਾਊਨ ਜਿਹੜਾ ਹੈ ਉਹ ਖਤਮ ਕੀਤਾ ਜਾਵੇ, ਉੱਥੇ ਜਿਹੜੀਆਂ ਸਰਵਿਸਿਜ਼ ਨੇ ਟੈਲੀਫੋਨ ਦੀਆਂ ਤੇ ਬਾਕੀ ਉਹ ਰੀਸਟੋਰ ਕੀਤੀਆਂ ਜਾਣ। ਕਿਵੇਂ ਦੇਖਦੇ ਹੋ ਇਸ ਨੂੰ? ਦੇਖੋ, ਇਹ ਅੱਜ ਕੋਈ 32 ਦਿਨ ਇਸ ਅੰਡਰ ਸੀਜ ਨੂੰ ਹੋ ਰਹੇ ਆ ਕਸ਼ਮੀਰ ਦੇ। ਤੇ ਪਹਿਲੇ ਤੇ ਇੰਡੀਆ ਪਹਿਲੇ ਹਫਤੇ ਤੇ ਕੋਈ ਗੱਲ ਸੁਣ ਨਹੀਂ ਰਿਹਾ ਸੀ ਤੇ ਆਹਿਸਤਾ ਪਾਕਿਸਤਾਨ ਦੀ ਸਰਕਾਰ ਨੇ ਜੋ ਸਿਫਾਰਤਕਾਰੀ ਕਰਨੀ ਸੀ ਤੇ ਪਹਿਲੇ ਹਫਤੇ ਇਦਾਂ ਲੱਗਾ ਕਿ ਜਿਸ ਤਰ੍ਹਾਂ ਇੰਟਰਨੈਸ਼ਨਲ ਵਰਲਡ ਤੇ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਜਿਹੜਾ ਹੈ ਉਹਨਾਂ ਦਾ ਰਵੱਈਆ ਬਹੁਤ ਹੀ ਹੈਰਤ ਅੰਗੇਜ਼ ਤੇ ਨਹੀਂ ਸੀ ਲੇਕਿਨ ਅਨਐਕਸਪੈਕਟਡ ਸੀ। ਪਾਕਿਸਤਾਨ ਇਹ ਉਮੀਦ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਸਦਰ ਡੋਨਲਡ ਟਰੰਪ ਨੇ ਜੋ ਬਿਆਨ ਓਵਲ ਆਫਿਸ ਦੇ ਅੰਦਰ ਇਮਰਾਨ ਖਾਨ ਨੇ ਜਦੋਂ ਉੱਥੇ ਵਿਜ਼ਿਟ ਕੀਤਾ ਸੀ ਵਾਸ਼ਿੰਗਟਨ DC ਦੇ ਅੰਦਰ, ਵਾਈਟ ਹਾਊਸ ਦੇ ਅੰਦਰ, ਤੇ ਉਹਦੇ ਬਾਅਦ ਜੋ ਸਟੇਟਮੈਂਟ ਆਈ ਸੀ ਫਿਰ 2 ਹਫ਼ਤਿਆਂ ਦੇ ਅੰਦਰ ਭਾਰਤ ਨੇ ਜਿਹੜਾ ਇਹ ਧਾਰਾ 370 ਜਿਹੜੀ ਆ ਉਹ ਖਤਮ ਕੀਤੀ ਲੋਕ ਸਭਾ ਦੇ ਅੰਦਰ ਔਰ ਇੱਕਦਮ ਕਾਬਜ਼ ਹੋ ਗਿਆ। ਤੇ ਉਮੀਦ ਇਹੀ ਕੀਤੀ ਜਾ ਰਹੀ ਸੀ ਲੇਕਿਨ ਅੱਜ 32ਵੇਂ ਦਿਨ ਦੇ ਬਾਅਦ ਜਦੋਂ ਐਮਨੈਸਟੀ ਇੰਟਰਨੈਸ਼ਨਲ ਤੇ ਇੰਟਰਨੈਸ਼ਨਲ ਹਿਊਮਨ ਰਾਈਟ ਦੀ ਤਨਜ਼ੀਮਾਂ ਜਿਹੜੀਆਂ ਔਰ ਜਿਸ ਤਰ੍ਹਾਂ ਵੈਸਟਰਨ ਮੀਡੀਆ, ਮੈਂ ਅਮਰੀਕਨ ਮਾਂ ਸਿਵਾਏ ਨਿਊਯਾਰਕ ਟਾਈਮਜ਼ ਦੇ ਜਿਹਦੇ ਅੰਦਰ ਮੁਸਲਸਲ ਆਰਟੀਕਲਸ ਕਸ਼ਮੀਰ ਦੇ ਅੰਦਰ ਤੇ ਜੋ ਕੁਝ ਉੱਥੇ ਹੋ ਰਿਹਾ ਇਸ ਵੇਲੇ ਉਹਦੇ ਜਿਸ ਤਰ੍ਹਾਂ ਨਿਊਯਾਰਕ ਟਾਈਮ ਮੈਂ ਦੇਖਿਆ ਕਿ ਪਹਿਲੀ ਵਾਰੀ ਕਈ ਦਹਾਕਿਆਂ ਦੇ ਬਾਅਦ ਯਾਨੀ ਮੁਸਲਸਲ ਇੱਕ ਇਸ਼ੂ ਨੂੰ ਲੈ ਕੇ ਉਹ ਤੁਰਿਆ ਹੈ ਤੇ ਵੈਸਟਰਨ ਮੀਡੀਆ ਨੇ ਜਿਸ ਤਰ੍ਹਾਂ ਆਪਣੇ ਮੁਲਕਾਂ ਦੇ ਅੰਦਰ ਇਸ ਚੀਜ਼ ਨੂੰ ਸਪਰੈਡ ਆਊਟ ਕੀਤਾ ਔਰ ਉੱਥੇ ਜਿਹੜੀ ਹਿਊਮਨ ਰਾਈਟ ਦੀ ਤਨਜ਼ੀਮਾਂ ਸੀ ਉਹਨਾਂ ਨੇ ਅਸਲ ਵਿੱਚ ਇਹ ਵਾਵਿਲਾ ਮਚਾਇਆ ਕਿ ਇਹ ਕੀ ਹੋ ਰਿਹਾ, ਉੱਥੋਂ ਕੋਈ ਖਬਰ ਨਹੀਂ ਆ ਰਹੀ ਔਰ ਜਿਸ ਤਰ੍ਹਾਂ ਇੰਡੀਆ ਉਸ ਤੇ ਗੱਲ ਕਰਨ ਨੂੰ ਤਿਆਰ ਨਹੀਂ ਸੀ ਤੇ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਉਹ ਚੁੱਕੇ ਪੂਰੀ ਦੁਨੀਆ ਦੇ ਅੰਦਰ ਉਹਦੀ ਬ੍ਰਾਂਚਿਸ ਆ ਤੇ ਉਹਨਾਂ ਨੇ ਜੋ ਬਿਆਨ ਦਿੱਤਾ ਤੇ ਉਸ ਤੇ ਅਮਿਤ ਸ਼ਾਹ ਦਾ ਵੀ ਬਿਆਨ ਆਇਆ ਸੀ ਕਿ ਅਸੀਂ ਖੋਲ੍ਹਦੇ ਪਏ ਆ ਤੇ ਮੈਂ ਦੇਖ ਰਿਹਾ ਕਿ ਕਦੋਂ ਮੈਂ ਖੋਲ੍ਹਣਾ ਹੈ। ਕੋਈ ਕੱਲ੍ਹ ਦਾ ਪਰਸੋਂ ਦੀ ਸਟੇਟਮੈਂਟ ਸੀ ਤੇ ਉਹ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਜਦੋਂ ਇਹਨਾਂ ਨੇ ਇਹ ਅੰਡਰ ਸੀਜ ਕੀਤਾ ਹੈ 5 ਅਗਸਤ ਦੇ ਬਾਅਦ ਤੇ ਮੈਂ ਤੁਹਾਡੇ ਪ੍ਰੋਗਰਾਮ ਦੇ ਅੰਦਰ ਹੀ ਇਹ ਅਰਜ਼ ਕੀਤਾ ਸੀ ਕਿ ਭਾਰਤ ਜਿਹੜਾ ਹੈ ਇਸ ਮੁੱਦੇ ਤੇ ਟਾਈਮ ਬਾਏ ਕਰੇਗਾ ਔਰ ਕੋਸ਼ਿਸ਼ ਕਰੇਗਾ ਕਿਸੇ ਤਰ੍ਹਾਂ ਇਹ ਗੱਲ ਤੂਲ ਹੁੰਦੀ ਜਾਏ ਕਿਉਂਕਿ ਤੂਲ ਹੁੰਦੀ ਜਾਏਗੀ ਤੇ ਲੋਕ ਫਿਰ ਕਿਉਂਕਿ ਅੱਜ ਕੱਲ੍ਹ ਹਰ ਦੂਜੇ ਦਿਨ ਕੋਈ ਵੱਡਾ ਇਸ਼ੂ ਆ ਜਾਂਦਾ ਹੈ ਤੇ ਉਹ ਜਿਹੜਾ ਕਸ਼ਮੀਰ ਦਾ ਮੁੱਦਾ ਹੋਏਗਾ ਉਹ ਕਿਸੇ ਹੋਰ ਇਸ਼ੂ ਤੇ ਦਬ ਜਾਏਗਾ ਲੇਕਿਨ ਮੁਸਲਸਲ 32ਵੇਂ ਦਿਨ ਅੱਜ ਇਸ਼ੂ ਜਿਹੜਾ ਹੈ ਉਹ ਆਉਣ ਵਾਲੇ ਜਿਹੜਾ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਦਾ ਇਜਲਾਸ ਹੈ ਜਿਹੜਾ 17 ਸਤੰਬਰ ਨੂੰ ਨਿਊਯਾਰਕ ਸਿਟੀ ਦੇ ਅੰਦਰ
ਯੂਨਾਈਟਿਡ ਨੇਸ਼ਨ ਦੇ ਅੰਦਰ ਹੋਏਗਾ ਉਹਦੇ ਅੰਦਰ ਵੀ, ਕਿਉਂਕਿ ਇਹਦੀ ਗੂੰਜ ਸੁਣਾਈ ਦੇ ਰਹੀ ਹੈ, ਜਿੱਥੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਨਰਿੰਦਰ ਮੋਦੀ ਵੀ ਉੱਥੇ ਹੋਣਗੇ। ਤੇ ਇਹ ਜਿਹੜਾ ਇਸ਼ੂ ਸੀ ਇਹਨੂੰ ਬੇਸਿਕਲੀ ਜਿਸ ਤਰ੍ਹਾਂ 32 ਦਿਨ ਤੱਕ ਜਾਗਰੂਕ ਹੋਇਆ, ਅਗਰ ਤੁਸੀਂ 2-3 ਦਹਾਕਿਆਂ ਨੂੰ ਵੇਖੋ ਤੇ ਕੋਈ ਇਸ਼ੂ ਜਿਹੜਾ ਹੈ ਇੰਨੀ ਦੇਰ ਤੱਕ ਸਸਟੇਨ ਨਹੀਂ ਕਰਦਾ ਅੱਜ ਦੀ ਦੁਨੀਆ ਦੇ ਅੰਦਰ, ਕਿਉਂਕਿ ਇਸ ਕਦਰ ਬ੍ਰੇਕਿੰਗ ਨਿਊਜ਼ ਦੇ ਨਾਂ ਤੇ ਝੂਠ ਬੋਲਿਆ ਜਾਂਦਾ ਤੇ ਝੂਠ ਵੇਚਿਆ ਜਾਂਦਾ ਹੈ। ਲੇਕਿਨ ਮੈਂ ਸਮਝਦਾ ਕਿ ਇਹ ਵਕਤ ਦੀ ਜ਼ਰੂਰਤ ਸੀ। ਹੁਣ ਇੰਡੀਆ ਦੇ ਅੰਦਰ ਵੀ ਜਿਹੜੇ ਕੁਝ ਲੋਕ ਆ ਉਹ ਵੀ ਇਹ ਗੱਲ ਕਰ ਰਹੇ ਕਿ ਇੰਡੀਆ ਨੇ ਇਹ ਵਕਤ ਤੋਂ ਪਹਿਲਾਂ ਇਹ ਜੋ ਕੁਝ ਕੀਤਾ ਹੈ ਸ਼ਾਇਦ ਇੰਡੀਆ ਨੂੰ ਇਹਦਾ ਖਮਿਆਨਾ ਆਉਣ ਵਾਲੇ ਵਕਤਾਂ ਦੇ ਦੇਣਾ ਪਏ। ਅੱਜ ਚੁੱਕੇ ਇੰਟਰਨੈਸ਼ਨਲ ਇਕਨੋਮਿਕ ਵਰਲਡ ਦਾ ਜ਼ਮਾਨਾ ਹੈ ਤੇ ਇਹ ਜਿਹੜੀ ਵੱਡੇ ਮੁਲਕ ਆ G7 ਤੇ G20 ਦੇ ਲੋਕ, ਇਹਨਾਂ ਨੇ ਉਸ ਵੇਲੇ ਤੇ ਚੁੱਪ ਦਾ ਰੋਜ਼ਾ ਰੱਖਿਆ ਸੀ, ਲੇਕਿਨ ਮੈਂ ਸਮਝਦਾ ਕਿ ਉਹਨਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ। ਇਹੀ ਇਸ ਮੁੱਦੇ ਦੀ ਜੀਤ ਹੈ। ਹਾਂਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਅਸੀਂ ਡਿਸਕਸ਼ਨ ਦੇ ਅਧੀਨ ਲਿਆਂਦਾ ਹੈ ਕਸ਼ਮੀਰ ਦਾ ਜਿਹੜਾ ਇਸ਼ੂ ਹੈ? 1 ਮਹੀਨੇ ਤੋਂ ਉੱਪਰ ਸਮਾਂ ਬੀਤ ਚੁੱਕਿਆ ਹੈ ਤੇ ਐਮਨੈਸਟੀ ਇੰਟਰਨੈਸ਼ਨਲ ਦਾ ਜਿਹੜਾ ਇਹਦੇ ਤੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕੈਂਪੇਨ ਦੀ। ਦੇਖੋ, ਅੱਜ 32ਵਾਂ ਦਿਨ ਹੈ, ਕਸ਼ਮੀਰ ਪੂਰੀ ਤਰ੍ਹਾਂ ਲਾਕਡਾਊਨ ਹੈ। ਦੁਨੀਆ ਭਰ ਦੇ ਵਿੱਚ ਬੇਸ਼ੱਕ ਇਹਨੂੰ ਮੈਂ ਸਿੰਬੋਲਿਕ ਹੀ ਕਹਾਂਗਾ, ਬਿਆਨਬਾਜ਼ੀਆਂ ਹੋਈਆਂ ਨੇ, UN ਸੈਕਟਰੀ ਜਨਰਲ ਨੇ ਚਿੰਤਾ ਦਾ ਇਜ਼ਹਾਰ ਕੀਤਾ ਹੈ, ਯੂਰਪੀਅਨ ਪਾਰਲੀਮੈਂਟ ਨੇ ਪਹਿਲੀ ਵਾਰ ਹੈ ਕਸ਼ਮੀਰ ਦੇ ਮੁੱਦੇ ਦੇ ਉੱਤੇ ਡਿਸਕਸ਼ਨ ਕੀਤੀ ਔਰ ਇੰਡੀਅਨ ਗਵਰਨਮੈਂਟ ਨੂੰ ਜਿਹੜਾ ਇਸ ਦੇ ਲਈ ਉਹਨਾਂ ਨੇ ਰੈਪਰੀਮੈਂਡ ਵੀ ਕੀਤਾ ਕਿਸੇ ਹੱਦ ਤੱਕ। ਬਹੁਤ ਚੰਗੀ ਡਿਵੈਲਪਮੈਂਟ ਸੀ ਕਿ ਅਮਰੀਕਾ 'ਚ ਸੈਨੇਟਰ ਜਿਹੜੇ ਨੋਨ ਨੇ, ਭਾਵੇਂ ਉਹਨਾਂ ਨੂੰ ਕੁਝ ਲੈਫਟਿਸਟ ਕੈਟਾਗਰੀ ਥੱਲੇ ਕਹਿੰਦੇ ਨੇ, ਲੇਕਿਨ ਸੈਂਡੀ ਬਰਨਰਸ ਸ਼ਾਇਦ ਉਹਨਾਂ ਦਾ ਨਾਮ ਹੈ, ਬਰਨੀ ਸੈਂਡਰਸ, ਔਰ ਉਹਨਾਂ ਨੇ ਪੂਰਾ ਵੋਕਲ ਸਟੈਂਡ ਇਸ ਦੇ ਉੱਤੇ ਲਿਆ। ਉਹਨਾਂ ਨੇ ਤਾਂ ਰਾਦਰ ਇੱਕ ਸਟੈਪ ਅੱਗੇ ਜਾਂਦੇ ਆ, ਜਿੱਥੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੇ ਕਿਹਾ ਕਿ ਭਾਈ ਕੁਝ ਕਰੋ ਔਰ ਇਸ ਕਸ਼ਮੀਰ ਮਸਲੇ ਦਾ ਹੱਲ ਆਰਟੀਕਲ 370 ਐਬਰੋਗੇਸ਼ਨ ਤੱਕ ਹੀ ਉਹਨਾਂ ਨੇ ਗੱਲ ਨਹੀਂ ਕੀਤੀ ਵੀ ਇਹ ਗਲਤ ਹੋਇਆ। ਉਹਨਾਂ ਨੇ ਕਿਹਾ ਜੀ UN ਚਾਰਟਰ ਜਿਹੜਾ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ ਹੈ, ਪਲੇਬਿਸਾਈਡ ਦੀ, ਇਹਦੇ ਤਹਿਤ ਇਸ ਦਾ ਹੱਲ ਕੱਢਿਆ ਜਾਏ। ਸੋ ਜੈਨੋਸਾਈਡ ਵਾਚ ਦੀ ਗੱਲ ਅਸੀਂ ਪਹਿਲਾਂ ਹੀ ਕਰਦੇ ਹਾਂ ਔਰ ਪਿਛਲੇ ਕੱਲ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਜਿਹੜਾ ਕਸ਼ਮੀਰ ਦੇ ਹੱਕ 'ਚ ਇੱਕ ਗਲੋਬਲ ਕੈਂਪੇਨ ਲਾਂਚ ਕੀਤਾ ਗਿਆ ਔਰ ਐਮਨੈਸਟੀ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੈਸ ਸਟੇਟਮੈਂਟ ਹੈ ਬੜੀ ਡਿਟੇਲ 'ਚ ਕਿਹਾ ਕਿ ਕਿਵੇਂ ਕਸ਼ਮੀਰ ਦੇ ਵਿੱਚ ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸਾਰੀ ਕਮਿਊਨੀਕੇਸ਼ਨ ਬੰਦ ਹੈ। ਆਮ ਲੋਕਾਂ ਦੀ ਫਿਜ਼ੀਕਲ ਔਰ ਮੈਂਟਲ ਹੈਲਥ, ਉਹਨਾਂ ਦੀ ਕਮਿਊਨੀਕੇਸ਼ਨ, ਉਹਨਾਂ ਦੀ ਇਬਾਦਤ ਦਾ ਹੱਕ, ਉਹਨਾਂ ਦੀ ਫਰੀडम ਆਫ ਐਕਸਪ੍ਰੈਸ਼ਨ, ਇਹ ਸਾਰੀਆਂ ਵਾਇਲੇਟ ਹੋ ਰਹੀਆਂ ਨੇ। ਔਰ ਇੰਡੀਆ ਜਿਹੜਾ ਕਿ ਸਿਗਨੇਟਰੀ ਹੈ ਕਨਵੈਨਸ਼ਨ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਉਹ ਵਾਇਲੇਟ ਕਰ ਰਿਹਾ ਹੈ ਇਸ ਨੂੰ, ਔਰ ਇੰਡੀਆ ਜਿਹੜਾ ਹੈ ਇਸ ਨੂੰ ਜਵਾਬਦੇਹ ਬਣਾਇਆ ਜਾਏ ਇਸ ਗੱਲ ਦੇ ਲਈ। ਸੋ ਅਸੀਂ ਸਮਝਦੇ ਹਾਂ ਵੀ ਔਰ ਦੁਨੀਆ ਭਰ 'ਚ ਜ਼ਾਹਰ ਹੈ ਕਸ਼ਮੀਰੀ ਔਰ ਪਾਕਿਸਤਾਨੀ ਔਰ ਸਿੱਖ ਟੁਗੈਦਰ ਵੱਡੇ ਵੱਡੇ ਪ੍ਰੋਟੈਸਟ ਕਰ ਰਹੇ ਨੇ, ਰੈਲੀਜ਼ ਕਰ ਰਹੇ ਨੇ। ਲੰਡਨ 'ਚ 2-3 ਦਿਨ ਪਹਿਲਾਂ ਬਹੁਤ ਜ਼ੋਰਦਾਰ ਰੈਲੀ ਹੋਈ, ਹਾਲਾਂ ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਵੱਲ ਆਂਡੇ ਔਰ ਟਮਾਟਰ ਸੁੱਟੇ, ਪਰ ਉਹ ਇੰਨੇ ਘਬਰਾਏ ਹੋਏ ਵੀ ਨੇ ਔਰ ਉਹਨਾਂ ਨੇ ਉਸ ਨੂੰ ਪੱਥਰ ਸੁੱਟਣਾ ਕਹਿ ਕੇ 2 ਨੌਜਵਾਨ ਗ੍ਰਿਫਤਾਰ ਵੀ ਕਰਵਾਏ। ਇੱਕ ਹੋਰ ਵੱਡਾ ਪ੍ਰੋਟੈਸਟ ਲੰਡਨ 'ਚ ਹੋਣ ਜਾ ਰਿਹਾ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਅਮਰੀਕਾ 'ਚ ਅਸੀਂ ਇੰਤਜ਼ਾਰ ਕਰ ਰਹੇ ਹਾਂ ਮੋਦੀ ਦੀ ਕਿ ਉਹਦੇ ਸਵਾਗਤ ਦੇ ਲਈ ਉਹ ਬੇਸ਼ੱਕ 22 ਤਰੀਕ ਨੂੰ ਹਿਊਸਟਨ ਦੇ ਵਿੱਚ ਜਦੋਂ ਉਹਨੇ ਵੱਡੇ ਇੱਕ ਇਕੱਠ ਨੂੰ ਆਪਣੇ ਹਿੰਦੂ ਤਵੀਆਂ ਦੇ ਐਡਰੈਸ ਕਰਨਾ ਹੈ, ਉਹਦੇ ਖਿਲਾਫ ਵੀ ਇੱਕ ਰੈਲੀ ਹੈ ਔਰ 28 ਤਰੀਕ ਨੂੰ, ਹਾਲਾਂਕਿ ਡੇਟ ਥੋੜੀ ਬਹੁਤ ਡਿਸਕਸ ਹੋ ਰਹੀ ਹੈ, ਜੇ 27 ਨੂੰ ਉਹਦੀ ਸਪੀਚ ਮੂਵ ਹੁੰਦੀ ਹੈ ਤਾਂ ਫਿਰ 27 ਨੂੰ ਹੋਏਗੀ। ਕਸ਼ਮੀਰੀਆਂ ਵੱਲੋਂ ਵੀ ਸਿੱਖਾਂ ਵੱਲੋਂ ਵੀ ਵੱਡੇ ਪੈਮਾਨੇ ਦੇ ਉੱਤੇ ਪ੍ਰੋਟੈਸਟ ਦੀਆਂ ਤਿਆਰੀਆਂ ਨੇ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਿਵੇਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਆਲਰੇਡੀ ਕਿਹਾ ਸੀ ਕਿ ਵੀ ਜਿਵੇਂ ਇਮਰਾਨ ਖਾਨ ਹੋਰਾਂ ਨੇ ਖੁਦ ਇਸ ਨੂੰ ਇਹ ਕਹਿ ਕੇ ਕਿ ਮੈਂ ਤੁਹਾਡਾ ਐਂਬੈਸਡਰ ਹਾਂ ਕਸ਼ਮੀਰ ਦਾ, ਦੁਨੀਆ ਭਰ 'ਚ ਲੈ ਕੇ ਜਾਵਾਂਗਾ, ਔਰ ਪਿਛਲੇ ਦਿਨੀ ਜਦੋਂ ਪਾਕਿਸਤਾਨ ਦੇ ਵਿੱਚ ਅੱਧੇ ਘੰਟੇ ਦੀ ਜਿਹੜੀ ਹੈ ਇਸ ਕਸ਼ਮੀਰੀਆਂ ਨੂੰ ਸਮਰਪਿਤ ਜਿਹੜੀ ਐਕਸਰਸਾਈਜ਼ ਕੀਤੀ ਗਈ, ਜਿਹੜੀ ਕਿ ਲਾਈਵ ਐਕਸਰਸਾਈਜ਼, ਜਦੋਂ ਮੈਂ ਇਹ ਕਹਿੰਦਾ ਕਿ ਵੀ ਇਹ ਕਿਉਂਕਿ ਇਹਦੀ ਰੈਪੀਟੀਸ਼ਨ ਹੋਣੀ ਹੈ ਬਾਰ-ਬਾਰ, ਔਰ ਇੱਕ ਵਾਰ ਇਸ ਤਰ੍ਹਾਂ ਲੱਗਦਾ ਸੀ, ਈਵਨ ਰਾਇਟਰ ਦੀ ਨਿਊਜ਼ ਸੀ ਕਿ ਲਾਈਫ ਕੇਮ ਟੂ ਏ ਗ੍ਰਾਈਂਡਿੰਗ ਹਾਲਟ। ਉਹ ਬੇਸ਼ੱਕ ਸਕੂਲ ਸਨ, ਕਾਲਜ ਸਨ, ਦਫ਼ਤਰ ਸੀ, ਰੈੱਡ ਸਿਗਨਲ ਸੀ, ਟ੍ਰੈਫਿਕ ਸੀ। ਸੋ ਇਹ ਇੱਕ ਬੜੀ ਜ਼ਰੂਰੀ ਗੱਲ ਹੈ ਕਿ ਪਾਕਿਸਤਾਨ ਦੀ ਕੌਮ ਜਿਹੜੀ ਅਦਰਵਾਈਜ਼ ਉੱਥੇ ਪੋਲੀਟੀਕਲ ਕ੍ਰਾਈਸਿਸ, ਇੱਕ ਦੂਸਰੇ ਦੀ ਲੱਤਾਂ ਖਿੱਚਣ ਵਾਲਾ ਕੰਮ ਸਾਡੇ ਵਾਂਗ ਹੀ ਚੱਲਦਾ ਹੈ, ਲੇਕਿਨ ਕਸ਼ਮੀਰ ਦੇ ਮੁੱਦੇ ਤੇ 22 ਕਰੋੜ ਆਵਾਮ ਜਿਹੜਾ ਹੈ
ਉਹ ਯਕਜ਼ਦੀ ਦੇ ਨਾਲ ਕਸ਼ਮੀਰੀਆਂ ਦੇ ਨਾਲ ਖਲੋਤਾ ਹੈ। ਹੁਣ ਇੱਕ ਪਾਸੇ ਤਾਂ ਇਹ ਕੁੱਲ ਮਿਲਾ ਕੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਦਾ ਜੇ ਤੁਸੀਂ ਰਿਐਕਸ਼ਨ ਦੇਖਣਾ ਹੋਏ, ਅਮਿਤ ਸ਼ਾਹ ਨੇ ਕਿਹਾ ਜੀ ਅਸੀਂ ਟੈਲੀਫੋਨ ਲਾਈਨਸ, ਲੈਂਡ ਲਾਈਨਸ ਰੀਸਟੋਰ ਕਰਦੇ, ਜਿਹੜਾ ਬਿਲਕੁਲ ਝੂਠ ਹੈ। ਬਾਕੀ ਵੀ ਅਸੀਂ ਹੌਲੀ ਹੌਲੀ ਕਰਾਂਗੇ। ਜਿਹੜਾ ਅਮਰੀਕਾ ਦੇ ਵਿੱਚ ਇੰਡੀਆ ਦਾ ਐਂਬੈਸਡਰ ਹੈ, ਉਹਨੇ ਕਿਹਾ ਜੀ ਨਹੀਂ ਅਸੀਂ ਬਿਲਕੁਲ ਉੱਥੇ ਲਾਈਫ ਨਾਰਮਲ ਹੋ ਗਈ ਹੈ। 91% ਕਸ਼ਮੀਰ ਵਾਦੀ, ਜੰਮੂ ਕਸ਼ਮੀਰ ਔਰ ਕਸ਼ਮੀਰ ਵਾਦੀ ਖੁੱਲੀ ਹੈ ਔਰ ਬਹੁਤ ਥੋੜਾ ਜਿਹਾ ਪਾਰਟ, ਔਰ ਨਾਲ ਦੀ ਨਾਲ ਕਿਉਂਕਿ ਕਸ਼ਮੀਰੀਆਂ ਦੇ ਹੱਕ, ਜਿਵੇਂ ਮਲਕ ਸਾਹਿਬ ਨੇ ਮੈਂਸ਼ਨ ਕੀਤਾ ਹੈ, ਮੀਡੀਆ ਦਾ ਇਸ ਵਾਰ ਵੈਸਟਰਨ ਮੀਡੀਆ ਦਾ ਬਹੁਤ ਪੋਜ਼ਿਟਿਵ ਰੋਲ ਹੈ। BBC ਤਾਂ ਫਰਮ ਦਾ ਗਰਾਊਂਡ ਸਟੋਰੀਜ਼ ਦੇ ਹੀ ਰਿਹਾ, ਨਿਊਯਾਰਕ ਟਾਈਮਸ ਨੇ, ਔਰ ਇਸ ਤੋਂ ਇਲਾਵਾ ਦੂਸਰੀਆਂ ਬਹੁਤ ਸਾਰੀਆਂ ਪਬਲੀਕੇਸ਼ਨਸ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਕਸ਼ਮੀਰੀਆਂ ਦੇ ਨਾਲ ਔਰ ਉਹਨਾਂ ਦੇ ਨਾਲ ਜੋ ਧੱਕਾ ਹੋ ਰਿਹਾ, ਬੇਸ਼ੱਕ ਬਹੁਤ ਸਾਰਿਆਂ ਨੂੰ ਉਹਦੀਆਂ ਜਿਹੜੀ ਹੈ ਡੀਪਰ ਨੁਆਂਸਿਸ ਦਾ ਨਾ ਵੀ ਪਤਾ ਹੋਏ ਕਿ ਇਹ ਗੱਲ ਕੀ ਹੈ, ਇਸ਼ੂ ਕੀ ਹੈ, ਪਰ ਇਹ ਗੱਲ ਕਿਸੇ ਵੀ ਵੈਸਟਰਨ ਵਰਲਡ ਦਾ ਜਿਹੜਾ ਵੀ ਇੱਕ ਜਾਗਰੂਕ ਇਮਾਨਦਾਰ ਸਿਟੀਜ਼ਨ ਹੈ ਕਿ 1 ਮਹੀਨੇ ਤੋਂ ਜ਼ਿਆਦਾ ਤੁਸੀਂ ਲੋਕਾਂ ਨੂੰ ਡਾਰਕ ਏਜਸ ਤੱਕ ਦਿੱਤਾ, ਜਿਵੇਂ ਐਮਨੈਸਟੀ ਦੀ ਇਹ ਟਰਮ ਹੈ ਕਿ ਦੇ ਹੈਵ ਥਰੋਨ ਦਾ ਹੋਲ ਵੈਲੀ ਇਨਟੂ ਦਾ ਡਾਰਕ ਏਜਸ, ਕਿ ਤੁਸੀਂ ਇੱਕ ਦੂਜੇ ਨਾਲ ਕਮਿਊਨੀਕੇਟ ਨਹੀਂ ਕਰ ਸਕਦੇ। ਵਾਲ ਸਟਰੀਟ ਨੇ ਜਿਵੇਂ ਕਿਹਾ ਸੀ ਕਿ ਹਸਪੀਟਲਸ ਹੈਵ ਟਰਨਡ ਇਨਟੂ ਗ੍ਰੇਵਯਾਰਡ। ਸੋ ਜਿਹੜਾ ਹਿਊਮੈਨਿਟੇਰੀਅਨ ਫੈਕਟਰ ਹੈ ਉਹ ਜਿਹੜਾ ਇਹਨਾਂ ਨੂੰ ਬਹੁਤ ਟੱਚ ਕਰ ਰਿਹਾ। ਸੋ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਅਵੇਅਰਨੈਸ ਵੀ ਹੈ, ਪਰ ਜੇ ਮੈਂ ਇਹ ਕਹਾਂ ਕਿ ਇਨ ਦਾ ਐਂਡ ਆਫ ਦਾ ਡੇ ਡਾਲਰ ਦੇ ਮੁਕਾਬਲੇ ਜੇ ਅਸੀਂ ਕਹੀਏ ਕਿ ਜਿਹੜੀ ਵੈਸਟਰਨ ਪਾਵਰਸ ਦੇ ਬਿਜ਼ਨਸ ਇੰਟਰਸਟ ਨੇ, ਅਲਟੀਮੇਟਲੀ ਹਿਊਮਨ ਰਾਈਟਸ ਜਾਂ ਹਿਊਮੈਨਿਟੇਰੀਅਨਿਜ਼ਮ ਜਾਂ ਇਨਸਾਨੀ ਪੀੜ ਉਹ ਬਿਲਕੁਲ ਪੇਤਲੀ ਹੈ ਉਹਦੇ ਸਾਹਮਣੇ। ਔਰ ਜੇ ਇਵੇਂ ਨਾ ਹੁੰਦਾ ਤੇ 31 ਦਿਨਾਂ ਤੋਂ ਜਿਹੜੀ ਹੈ ਉਹ ਦੁਨੀਆ ਸੁੱਤੀ ਨਾ ਹੁੰਦੀ ਜਾਂ ਇੰਟਰਨੈਸ਼ਨਲੀ। ਔਰ ਇਸ ਦੇ ਉਲਟ ਮੋਦੀ ਜਿਹੜਾ ਕਿ ਰੂਸ 'ਚ ਪਹੁੰਚ ਕੇ ਪੁਤਿਨ ਦੇ ਨਾਲ ਖੜ ਕੇ $1 ਬਿਲੀਅਨ ਦੀ ਉਹਨਾਂ ਦੇ ਇੱਕ ਪ੍ਰੋਵਿੰਸ ਦੇ ਲਈ ਜੇ ਅਸੀਂ ਕ੍ਰੈਡਿਟ ਲਾਈਨ ਦੇ ਰਹੇ ਹਾਂ, ਔਰ ਉਹ ਕਹਿ ਰਹੇ ਨੇ ਕਿ ਜੀ ਬਿਲਕੁਲ ਅਸੀਂ, ਰੂਸ ਬਿਲਕੁਲ ਸਾਡੇ ਨਾਲ ਖੜਾ ਹੈ। ਉਹ ਕਹਿ ਰਿਹਾ ਜੀ ਇਹ ਅੰਦਰੂਨੀ ਮਾਮਲਾ ਹੈ ਇੰਡੀਆ ਦਾ। ਸੋ ਇਹ ਅੰਦਰੂਨੀ ਮਾਮਲਾ ਜਦੋਂ ਸੋਵੀਅਤ ਯੂਨੀਅਨ ਨੇ 1979 'ਚ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ, ਉਸ ਵੇਲੇ ਇੰਦਰਾ ਗਾਂਧੀ ਨੇ ਖੁੱਲ੍ਹ ਕੇ ਹਮਾਇਤ ਕੀਤੀ ਸੀ ਸੋਵੀਅਤ ਯੂਨੀਅਨ ਦੀ। ਔਰ ਜਦੋਂ ਤੱਕ ਸੋਵੀਅਤ ਯੂਨੀਅਨ ਉੱਥੋਂ ਹਾਰ ਕੇ 15 ਟੁਕੜਿਆਂ 'ਚ ਵੰਡਿਆ ਨਹੀਂ ਗਿਆ, ਇੰਡੀਆ 10 ਸਾਲ ਸੋਵੀਅਤ ਯੂਨੀਅਨ ਦੇ ਹੱਕ ਦੇ ਵਿੱਚ UN ਸਿਕਿਉਰਿਟੀ ਕਾਉਂਸਲ 'ਚ ਵੀ ਔਰ UN ਜਨਰਲ ਅਸੈਂਬਲੀ 'ਚ ਵੀ ਜਿਹੜਾ ਉਹ ਆਪਣੀ ਆਵਾਜ਼ ਚੁੱਕਦਾ ਰਿਹਾ। ਸੋ ਮੈਂ ਮਹਿਸੂਸ ਕਰਦਾ ਜਦੋਂ ਇਹ ਸਾਰੇ ਮੈਂ ਸਿਨੇਰੀਓ ਨੂੰ ਕਸ਼ਮੀਰ ਵਾਦੀ ਦੇ ਦੇਖਦਾ, ਕਦੇ ਅਸੀਂ ਸਕੂਲਾਂ ਕਾਲਜਾਂ ਦੇ ਪੀਰੀਅਡ 'ਚ ਵਾਟਰਲੂ ਦੀ ਲੜਾਈ ਦਾ ਜ਼ਿਕਰ ਪੜ੍ਹਦੇ ਸੀ ਔਰ ਇਹ ਅਕਸਰ ਆਉਂਦਾ ਸੀ ਕਿ ਵੀ ਇਹ ਨੈਪੋਲੀਅਨ ਜਿਹੜਾ ਜਿਹਦੀ ਤਲਵਾਰ ਔਰ ਜਿਹਦੀ ਤਾਕਤ ਦਾ ਜਲਵਾ ਕੱਲਾ ਯੂਰਪ ਹੀ ਨਹੀਂ, ਉਸ ਪੀਰੀਅਡ ਦੇ ਵਿੱਚ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ, ਕਿਉਂਕਿ ਉਹੀ ਪੀਰੀਅਡ ਸੀ 18ਵੀਂ ਸਦੀ ਦੇ ਐਂਡ ਦਾ, 19ਵੀਂ ਸਦੀ ਦੀ ਬਿਗਨਿੰਗ ਦਾ, 1799 ਦੇ ਨੇੜੇ ਤੇੜੇ, ਜਦੋਂ ਕਿ ਉੱਥੇ ਜਿਹੜਾ ਰਣਜੀਤ ਸਿੰਘ ਦਾ ਰਾਈਜ਼ ਹੋ ਰਿਹਾ ਸੀ। ਔਰ ਇਹ ਵੀ ਦਿਲਚਸਪ ਗੱਲ ਹੈ ਕਿ ਰਣਜੀਤ ਸਿੰਘ ਦੇ ਜਿਹੜੇ ਫ੍ਰੈਂਚ ਜਨਰਲ ਜਿਨ੍ਹਾਂ ਨੇ ਬਾਅਦ ਚ ਪੰਜਾਬ ਦੀ ਆਰਮੀ ਨੂੰ ਟ੍ਰੇਨਡ ਕੀਤਾ ਹੈ, ਜਨਰਲ ਐਲਰਡ, ਜਨਰਲ ਵੈਂਤੁਰਾ, ਇਹ ਸਾਰੇ ਨੈਪੋਲੀਅਨ ਦੇ ਜਨਰਲ ਸੀ ਉਹਦੀ ਫੌਜ ਦੇ। ਔਰ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇੱਕ ਜੰਗ ਦਾ ਮੈਦਾਨ ਜਿਹੜਾ ਉਹ ਨੈਪੋਲੀਅਨ ਦੀ ਉਹ ਸਾਰੇ ਐਮਪਾਇਰ ਨੂੰ ਤਾਸ਼ ਦੇ ਪੱਤਿਆਂ ਵਾਂਗ ਖਿਲਾਰ ਦੇਗਾ। ਇਸੇ ਤਰ੍ਹਾਂ ਅਸੀਂ 20ਵੀਂ ਸਦੀ 'ਚ ਦੇਖਦੇ ਹਾਂ ਕਿ ਨਾਜ਼ੀ ਜਰਮਨੀ ਜਿਹਨੇ ਅੱਧਾ ਯੂਰਪ ਫਤਿਹ ਕੀਤਾ, ਦੁਨੀਆ ਭਰ ਦੇ ਵਿੱਚ ਖੌਫ ਸੀ, ਲੇਕਿਨ ਜਿਉਂ ਹੀ ਫੌਜ ਜਰਮਨਾਂ ਦੀ ਮਾਸਕੋ ਦੇ ਵਿੱਚ ਵੜੀ ਔਰ ਉੱਥੇ ਫਸੇ, ਔਰ ਇਨ ਦਾ ਐਂਡ ਇਹੀ ਨਹੀਂ ਕਿ ਨਾਜ਼ੀ ਰਜੀਮ ਦਾ ਐਂਡ ਹੋਇਆ, ਜਰਮਨ 72 ਸਾਲ ਬਾਅਦ ਵੀ ਉਸ 'ਚੋਂ ਉੱਠ ਨਹੀਂ ਸਕਿਆ। ਪਹਿਲਾਂ 2 ਹਿੱਸਿਆਂ 'ਚ ਵੰਡਿਆ ਗਿਆ, ਈਸਟ ਔਰ ਵੈਸਟ। ਸੋਵੀਅਤ ਯੂਨੀਅਨ ਜਿਹਨੇ ਦੁਨੀਆ 'ਚ ਆਪਣੀ ਧਾਕ ਜਮਾਈ, ਕਮਿਊਨਿਸਟ ਰਜੀਮ ਦੀ ਸਪੇਸ ਦੇ ਵਿੱਚ ਬੰਦਾ ਭੇਜਿਆ, ਨਿਊਕਲੀਅਰ ਵਾਰਹੈਡ ਸਭ ਤੋਂ ਅੱਗੇ ਸੀ, ਟੈਕਨੋਲੋਜੀ ਐਂਡ ਸਾਇੰਸ ਅਮਰੀਕਾ ਦੇ ਨਾਲ ਨੈਕ ਟੂ ਨੈਕ। ਇਹ ਗੱਲ ਹੁੰਦੀ ਸੀ ਕਿ ਇਹਦੀ ਕਾਰਡ ਅਮਰੀਕਾ ਨੇ ਪਹਿਲਾਂ ਕੱਢੀ ਹੈ ਕਿ ਸੋਵੀਅਤ ਯੂਨੀਅਨ ਨੇ ਕੱਢੀ ਹੈ। ਸੋ ਇਸ ਹੱਦ ਦਾ ਜਿਹੜਾ ਪ੍ਰੋਗਰੈਸਿਵ ਕੰਟਰੀ ਉਹ 1979 'ਚੋਂ ਅਫਗਾਨਿਸਤਾਨ 'ਚ ਵੜੇ, 1999 ਤੱਕ ਪਹੁੰਚਦੇ ਆ। ਇਹੀ ਨਹੀਂ ਵੀ 10 ਸਾਲ 'ਚ ਉਹਨਾਂ ਨੇ ਹਜ਼ਾਰਾਂ ਆਪਣੇ ਫੌਜੀ ਮਰਵਾਏ, ਆਪਣੀ ਇਕਨੋਮੀ ਦਾ ਬੇੜਾ ਗਰਕ ਕੀਤਾ, ਬਿਲਕੁਲ ਬੇਆਬਰੂ ਹੋ ਕੇ ਉੱਥੋਂ ਨਿਕਲੇ। ਅਗਲੇ 2 ਸਾਲਾਂ ਦੇ ਵਿੱਚ ਸੋਵੀਅਤ ਯੂਨੀਅਨ ਜਿਹੜਾ ਉਹ 15 ਟੁਕੜਿਆਂ ਦੇ ਵਿੱਚ ਵੰਡਿਆ ਗਿਆ। ਔਰ ਮੈਨੂੰ ਇਹੀ ਫੇਟ ਇੰਡੀਅਨ ਸਟੇਟ ਦਾ ਨਜ਼ਰ ਆ ਰਿਹਾ ਕਿ ਜੇ 1 ਮਿਲੀਅਨ ਫੌਜ ਰੱਖ ਕੇ ਕਸ਼ਮੀਰ ਦੇ ਵਿੱਚ, ਔਰ ਜਿਹੜੀ ਇਹ ਫੌਜ ਹੁਣ ਮਿਲੀਅਨ ਹੈ, 7 ਲੱਖ ਤਾਂ ਉਹਨਾਂ ਦੀ ਅੱਜ ਤੋਂ 20 ਸਾਲ ਤੋਂ ਉੱਥੇ ਮੌਜੂਦ ਹੈ। ਜੇ 80 ਲੱਖ ਕਸ਼ਮੀਰੀਆਂ ਦੀ ਵਿਲ ਨਹੀਂ ਤੋੜ ਸਕੇ
ਅਜੇ ਵੀ ਉਹਨਾਂ ਨੂੰ ਹਿੰਮਤ ਜਾਂ ਹੌਸਲਾ ਨਹੀਂ ਪੈ ਰਿਹਾ ਕਿ ਉਹ ਉਹਨਾਂ ਨੂੰ, ਔਰ ਉਹਦੇ ਚ ਈਵਨ ਉਹ ਲੀਡਰਸ਼ਿਪ ਵੀ ਜਿਹੜੀ ਪ੍ਰੋ ਇੰਡੀਆ, ਉਹ ਫਾਰੂਕ ਅਬਦੁੱਲਾ ਹੋਏ, ਉਹ ਮਹਿਬੂਬਾ ਹੋਏ ਮੁਫਤੀ, ਉਹ ਕਾਂਗਰਸ ਦਾ ਗਨੀ ਹੋਏ ਜਾਂ ਦੂਜੇ, ਉਹਨਾਂ ਨੂੰ ਕਿਸੇ ਨਾਲ ਮਿਲਣ ਦੀ ਇਜਾਜ਼ਤ ਨਹੀਂ। ਮਹਿਬੂਬਾ ਮੁਫਤੀ ਦੀ ਮਾਂ ਆਪਣੀ ਧੀ ਨੂੰ ਨਹੀਂ ਮਿਲ ਸਕਦੀ, ਉਹਦੀ ਡਾਟਰ ਆਪਣੀ ਮਾਂ ਨੂੰ ਨਹੀਂ ਮਿਲ ਸਕਦੀ। ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ ਹੈ, ਅੱਜ ਸੁਪਰੀਮ ਕੋਰਟ ਨੇ ਕਿਹਾ ਜੀ ਮਿਲ ਲਓ। ਸੋ ਜਿੱਥੇ ਇਹ ਮਾਹੌਲ ਹੋਏ ਤੇ ਕੀ ਸਮਝਦੇ ਨੇ ਕਿ ਜਿਹੜੇ ਉਹ 80 ਲੱਖ ਲੋਕ, ਔਰ ਮੈਂ ਕੱਲ ਹੀ ਦੇਖ ਰਿਹਾ ਸੀ ਦਾ ਵਾਇਰ ਇੱਕ ਅੱਛਾ ਸੋਸ਼ਲ ਮੀਡੀਆ ਗਰੁੱਪ ਹੈ ਜਿਹੜਾ ਕਿ ਨਿਰਪੱਖ ਜਰਨਲਿਜ਼ਮ ਕਰਦਾ ਹੈ, ਉਹਨਾਂ ਨੇ ਇੱਕ ਸਟੋਰੀ ਈਵਨ ਕਸ਼ਮੀਰੀ ਸਿੱਖਾਂ ਤੇ ਵੀ ਕੀਤੀ, 14-15 ਮਿੰਟ ਦਾ ਉਹਨਾਂ ਦਾ ਸੈਗਮੈਂਟ ਸੀ ਕਿ ਕਸ਼ਮੀਰੀ ਸਿੱਖ ਕਿਵੇਂ ਸੋਚਦੇ ਨੇ। 4 ਹਿਸਟੋਰੀਕਲ ਗੁਰਦੁਆਰਿਆਂ ਦੇ ਬਾਹਰ ਜਾ ਕੇ ਉਹਨੇ ਕੀਤਾ। ਗੁਰਦੁਆਰਿਆਂ ਦੇ ਬਾਹਰ ਵੀ ਇਹ ਵੱਡੇ ਡਾਇਰੈਕਸ਼ਨ ਲੱਗੇ ਹੋਏ ਨੇ ਕਿ ਇੱਥੇ ਕਿਸੇ ਨੇ ਵੀ ਅਜੋਕੇ ਹਾਲਾਤ ਦੇ ਉੱਤੇ ਕੋਈ ਸਿਆਸੀ ਚਰਚਾ ਨਹੀਂ ਕਰਨੀ। ਤੇ ਉਹ ਜਿਹੜੀ ਉਹਨਾਂ ਦੀ ਸ਼ਾਇਦ ਸ਼ੇਰਵਾਨੀ ਉਹਦਾ ਬੀਬੀ ਦਾ ਨਾਂ ਹੈ, ਉਹ ਕਹਿੰਦੀ ਮੈਂ 18-19 ਸਾਲ ਦੀ ਜਰਨਲਿਜ਼ਮ ਕਰਦੀ ਹਾਂ, ਮੇਰੀ ਔਰ ਉਹਨਾਂ ਦੀ ਕੈਮਰਾ ਵੂਮਨ ਉਹ ਵੀ ਇੱਕ ਮੁਸਲਮਾਨ ਲੇਡੀ, ਉਹਨੇ ਕਿਹਾ ਜੀ ਜਦੋਂ ਅਸੀਂ ਗਏ ਹਾਂ ਡਾਊਨਟਾਊਨ ਭੀੜ, ਸਾਡੇ ਤੇ ਹਮਲਾ ਹੋ ਗਿਆ। ਇੱਕ ਬਜ਼ੁਰਗ ਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ ਕਿ ਇਹ ਦਾ ਵਾਇਰ ਵਾਲੇ ਨੇ, ਦਾ ਵਾਇਰ ਇਹ ਨਿਰਪੱਖ ਪੱਤਰਕਾਰੀ ਕਰਦੇ ਨੇ, ਕਿਸੇ ਦੇ ਨਹੀਂ। ਕਿ ਲੋਕਾਂ 'ਚ ਇੰਨਾ ਗੁੱਸਾ ਹੈ ਕਿ ਵੀ ਇੱਥੇ ਇਹ ਹਾਲਾਤ ਬਣੇ ਹੋਏ ਨੇ, ਮੀਡੀਆ ਇਹਨਾਂ ਦਾ ਕਹਿ ਰਿਹਾ ਕਿ ਨਾਰਮੈਲਸੀ ਹੈ, ਨਾਰਮੈਲਸੀ, ਸਭ ਕੁਝ ਨਾਰਮਲ ਹੈ। ਸੋ ਜਿੱਥੇ ਲੋਕਾਂ 'ਚ ਇਸ ਕਦਰ ਨੇ ਮੌਤ ਦਾ ਡਰ ਜਿਹੜਾ ਹੈ ਖਤਮ ਕਰ ਦਿੱਤਾ ਇਹਨਾਂ ਨੇ ਜ਼ੁਲਮ ਕਰਕੇ, ਉਸ ਤੋਂ ਬਾਅਦ ਮੈਨੂੰ ਤਾਂ ਇਹੀ ਨਜ਼ਰ ਆਉਂਦਾ ਹੈ, ਬੇਸ਼ੱਕ ਕੋਈ ਸਿਆਸੀ ਮੈਂ ਪੇਸ਼ੀਨ ਗੋਈਆਂ 'ਚ ਤਾਂ ਯਕੀਨ ਨਹੀਂ ਰੱਖਦਾ, ਪਰ ਤੁਸੀਂ ਜੋ ਸਿਚੁਏਸ਼ਨ ਦੇਖ ਰਹੇ ਹੁੰਦੇ ਹੋ ਉਹ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਜਦੋਂ ਇਸ ਕਿਸਮ ਦੀ ਐਰੋਗੈਂਸ ਦਿੱਲੀ ਦੇ ਹਾਕਮਾਂ 'ਚ ਹੈ। ਇਕਨੋਮੀ ਦਾ ਤੁਸੀਂ ਹਾਲ ਦੇਖ ਲਓ, ਅਗਸਤ ਦੇ ਵਿੱਚ ਬਿਲਕੁਲ ਇਨਵੈਸਟਮੈਂਟ ਨਹੀਂ ਆਈ ਹੈ ਔਰ 5% ਤੋਂ ਵੀ ਥੱਲੇ ਚਲਾ ਗਿਆ ਉਹਨਾਂ ਦਾ ਜਿਹੜੀ ਗਰੋਥ ਰੇਟ ਹੈ। ਉਹਨਾਂ ਦਾ ਰੁਪਈਆ 73, $1 ਦੇ ਬਰਾਬਰ 73 ਰੁਪਏ ਦੇ ਉੱਤੇ ਡਾਂਸ ਕਰ ਰਿਹਾ। ਸੋਨੇ ਦੀ ਕੀਮਤ 10 ਗ੍ਰਾਮ ਦੀ 40,000 ਨੂੰ ਹੁਣ 50,000 ਨੂੰ ਕ੍ਰਾਸ ਕਰਨ ਤੇ ਆ ਗਈ ਹੈ। ਹੁਣ ਜੇ ਅਜੇ ਉੱਥੋਂ ਫੌਜ ਕੱਢੀ ਨਹੀਂ, 1 ਮਹੀਨੇ ਦੇ ਵਿੱਚ ਇਕਨੋਮੀ ਨੋਜ਼ ਡਾਈਵ ਗਈ ਹੈ। ਹੋਰ ਸੋਵੀਅਤ ਯੂਨੀਅਨ ਦਾ ਕਿਵੇਂ ਕਲੈਪਸ ਹੋਇਆ ਸੀ, ਕਿਉਂਕਿ ਇਕਨੋਮਿਕਲੀ ਅਫੋਰਡ ਹੀ ਨਹੀਂ ਸੀ ਕਰ ਸਕਦੇ ਔਰ ਹੌਲੀ ਜਿਹੜਾ ਹੈ ਉਹ ਡਰੇਨ ਆਊਟ ਹੋਏ ਔਰ ਐਂਡ ਹੋਏ। ਸੋ ਮੈਂ ਤਾਂ ਇਸ ਚੋਂ ਇਹ ਦੇਖ ਰਿਹਾ, ਜਦੋਂ ਉਸ ਖਿੱਤੇ ਦਾ ਬਰੇ ਸਗੀਰ ਦਾ ਇਤਿਹਾਸ ਲਿਖਿਆ ਜਾਏਗਾ, ਉਹ ਕਸ਼ਮੀਰੀਆਂ ਨੂੰ ਇਹ ਕ੍ਰੈਡਿਟ ਦੇਗਾ ਕਿ ਜੇ ਇਸ ਭਾਰਤੀ ਦੈਂਤ ਦੀ ਗ੍ਰਿਪ ਸਾਊਥ ਏਸ਼ੀਆ ਦੇ 1,300,000,000 ਲੋਕਾਂ ਦੇ ਟੁੱਟੀ ਤੇ ਇੱਕ ਬਹਾਦਰ ਕਸ਼ਮੀਰੀਆਂ ਦੀ ਬਦੌਲਤ ਸੀ, ਜਿਹਦੇ ਚੋਂ ਖਾਲਿਸਤਾਨ ਦੀ ਆਜ਼ਾਦੀ ਵੀ ਨਿਕਲੇਗੀ, ਨਾਰਥ ਈਸਟ ਦੀ ਆਜ਼ਾਦੀ ਵੀ ਨਿਕਲੇਗੀ ਔਰ ਸਾਊਥ ਜਿਹੜੇ ਆਲਰੇਡੀ ਦੇਖ ਰਹੇ ਨੇ ਵੀ ਕਿਸ ਹੱਦ ਤੱਕ ਜਾ ਕੇ ਟੈਕਸ ਰਜੀਮ ਔਰ ਉਹਦੇ ਥੱਲੇ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ। ਆਲਰੇਡੀ ਉਹ ਸਾਊਥਰਨ ਸਟੇਟਸ ਦੀ ਇਕਨੋਮਿਕਲ ਯੂਨੀਅਨ ਦੀ ਗੱਲ ਕਰ ਰਹੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਨਜ਼ਰ ਆ ਰਿਹਾ ਕਿ ਸੋਵੀਅਤ ਯੂਨੀਅਨ ਦੀਆਂ ਪੈੜਾਂ ਤੇ ਚੱਲਣ ਵਾਲਾ ਇਹ ਮੋਦੀ, ਉਹਦਾ ਸ਼ਾਇਦ ਪੁਤਿਨ ਦੇ ਨਾਲ ਆਪਣੇ ਇਸ ਟਰਮ ਦੀਆਂ ਅਖੀਰਲੀਆਂ ਮੀਟਿੰਗਾਂ 'ਚੋਂ ਹੀ ਹੋਏ। ਬਹੁਤ ਜਲਦੀ ਭਾਰਤ ਜਿਹੜਾ ਅਗਲੇ 5 ਸਾਲ 'ਚ ਕਲੈਪਸ ਵੱਲ ਵੱਧ ਰਿਹਾ। ਜੀ ਮਲਿਕ ਸਾਹਿਬ, ਜਿਵੇਂ ਅਸੀਂ ਕਸ਼ਮੀਰ ਦੇ ਇਸ਼ੂ ਤੇ ਗੱਲ ਕਰ ਰਹੇ ਹਾਂ, ਪਿਛਲੇ ਦਿਨਾਂ ਦੀ ਖਬਰ ਸੀ ਕਿ ਜਿਹੜੇ ਟਵਿੱਟਰ ਦੇ ਅਕਾਊਂਟਸ ਹੈਗੇ ਨੇ 300 ਤੋਂ ਉੱਪਰ, ਮੇਰੇ ਖਿਆਲ 333 ਅਕਾਊਂਟਸ ਨੇ ਜਿਹੜੇ ਸਸਪੈਂਡ ਕੀਤੇ ਗਏ ਨੇ ਟਵਿੱਟਰ ਦੇ ਵੱਲੋਂ। ਇਹਦੀ ਪਾਕਿਸਤਾਨ ਵੱਲੋਂ ਕਨਫਰਮੇਸ਼ਨ ਹੋਈ ਹੈ। ਸੋ ਈਵਨ ਮਤਲਬ ਜਿੱਥੇ ਰਾਈਟ ਟੂ ਸਪੀਚ ਜਾਂ ਰਾਈਟ ਟੂ ਐਕਸਪ੍ਰੈਸ ਦੀ ਅਸੀਂ ਗੱਲ ਕਰਦੇ ਹਾਂ ਵੀ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜਿਹੜੇ ਲੋਕ ਦੁਨੀਆ ਤੋਂ, ਕਸ਼ਮੀਰ ਤੋਂ ਬਾਹਰ ਜਾਂ ਭਾਰਤ ਦੇ ਨਕਸ਼ੇ ਤੋਂ ਵੀ ਬਾਹਰ ਆਵਾਜ਼ ਬੁਲੰਦ ਕਰਦੇ ਨੇ, ਉਹਨਾਂ ਦੀ ਆਵਾਜ਼ ਨੂੰ ਵੀ ਸੁਪਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲੈਵਲ ਤੱਕ ਇਹਨੂੰ ਇੰਡੀਅਨ ਇੰਟਰਫੀਰੈਂਸ ਦਾ ਜਾਂ ਇੰਡੀਅਨ ਇਨਫਲੂਐਂਸ ਦਾ ਨਾਮ ਦਿੱਤਾ ਜਾਵੇ ਜਾਂ ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਦੁਨੀਆ ਅੱਜਕੱਲ ਸੋਸ਼ਲ ਮੀਡੀਆ ਦੀ دیਵਾਨੀ ਆ। ਅਸੀਂ ਵੀ ਅੱਜ ਦੇ ਜ਼ਮਾਨੇ ਦੇ ਅੰਦਰ ਅਗਰ ਕੋਈ ਖਬਰ ਲੱਭਣੀ ਹੁੰਦੀ ਹੈ ਤੇ ਗੂਗਲ ਤੇ ਜਾ ਕੇ ਸਾਨੂੰ ਪਤਾ ਹੁੰਦਾ ਹੈ ਕਿ ਉੱਥੇ ਖਬਰ ਸਾਨੂੰ ਮਿਲ ਜਾਏਗੀ। ਲੇਕਿਨ ਦੁਨੀਆ ਨੂੰ ਇਹ ਸਮਝਣਾ ਪਏਗਾ ਖਾਸ ਤੌਰ ਤੇ ਕਿ ਚਾਹੇ ਉਹ ਗੂਗਲ ਹੋਏ, ਫੇਸਬੁੱਕ ਹੋਏ ਜਾਂ ਟਵਿੱਟਰ ਹੋਏ, ਉਸ ਤੇ ਜਿਹੜੇ ਜ਼ਿਆਦਾਤਰ ਮੈਜੋਰਿਟੀ ਜਿਹੜੀ ਇੰਪਲਾਈਜ਼ ਆ ਉਹ ਇੰਡੀਅਨਸ ਆ। ਅੱਛਾ, ਤੁਸੀਂ ਫੇਸਬੁੱਕ ਤੇ ਕੋਈ ਮੁਸਲਸਲ ਕੋਈ ਖਬਰ, ਐਂਟੀ ਇੰਡੀਅਨ ਖਬਰ ਚਲਾਓ, ਕੁਝ ਵਕਤ ਬਾਅਦ ਤੁਹਾਡਾ ਅਕਾਊਂਟ ਜਿਹੜਾ ਹੈ ਜਾਂ ਤੇ ਹੈਕ ਹੋ ਜਾਏਗਾ ਜਾਂ ਤੁਹਾਡਾ ਅਕਾਊਂਟ ਜਿਹੜਾ ਹੈ ਉਹਨਾਂ ਨੇ ਬੰਦ ਕਰ ਦੇਣਾ। ਇਹ ਨਵਾਂ ਸਿਲਸਿਲਾ ਸ਼ੁਰੂ ਹੋਇਆ। ਇਹਨਾਂ ਦੀ ਮੋਨੋਪੋਲੀ ਹੈ ਸੋਸ਼ਲ ਮੀਡੀਆ ਦੇ ਤਿੰਨੋਂ ਜਿਹੜੇ ਵੱਡੇ ਫੰਕਸ਼ਨ ਹਾਲਾਂਕਿ। ਲੇਕਿਨ ਜਿੱਥੇ ਤੱਕ ਟਵਿੱਟਰ ਦੀ ਗੱਲ ਹੈ, ਟਵਿੱਟਰ ਚੂੰਕਿ ਫੇਸਬੁੱਕ ਇੱਕ ਆਮ ਆਦਮੀ ਦੀ ਐਕਸੈਸ ਦੇ ਅੰਦਰ ਆ ਗਿਆ ਤੇ ਟਵਿੱਟਰ ਜਿਹੜਾ ਹੈ ਉਹ ਅਲੀਟ ਕਲਾਸ ਦੇ ਜਿਹੜੀ ਸਟੇਟਮੈਂਟ ਹੁੰਦੀ ਹੈ, ਖਾਸ ਤੌਰ ਤੇ ਜਿਸ ਤਰ੍ਹਾਂ ਮੈਂ
ਡੋਨਲਡ ਟਰੰਪ ਨੂੰ ਇਹਦਾ ਕ੍ਰੈਡਿਟ ਦੇਵਾਂਗਾ ਕਿ ਡੋਨਲਡ ਟਰੰਪ ਨੇ ਜਿਸ ਤਰ੍ਹਾਂ ਟਵਿੱਟਰ ਨੂੰ ਇਸਤੇਮਾਲ ਕਰਕੇ ਦੁਨੀਆ ਦੀ ਰਾਜਨੀਤੀ ਚਲਾਉਣਾ ਸ਼ੁਰੂ ਕੀਤੀ। ਟਵਿੱਟਰ ਇੱਕ ਬੜੀ ਅਹਿਮੀਅਤ ਇਖਤਿਆਰ ਕਰ ਗਿਆ ਦੁਨੀਆ ਦੇ ਜਿਹੜੇ ਮੁਲਕਾਂ ਉਹਨਾਂ ਨੂੰ ਜਿਹੜੇ ਲੋਕ ਚਲਾਉਂਦੇ ਆ, ਔਰ ਖਾਸ ਤੌਰ ਤੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਈਵਨ ਕਿ ਫੋਰਨ ਮਿਨਿਸਟਰ, ਉਹਨਾਂ ਦੀ ਜਿਹੜੇ ਸਟੇਟਮੈਂਟ ਪਹਿਲੇ ਆਪਣੇ ਸਟੇਟ ਡਿਪਾਰਟਮੈਂਟ ਜਾਂ ਆਪਣੇ ਫੋਰਨ ਆਫਿਸ ਤੋਂ ਦਿੰਦੇ ਸੀ, ਉਹਨੂੰ ਟਵਿੱਟਰ ਤੇ ਉਹ ਸਟੇਟਮੈਂਟ ਦੇ ਦਿੰਦੇ ਆ। ਤੇ ਟਵਿੱਟਰ ਦੀ ਜਿਹੜੀ ਅਹਿਮੀਅਤ ਹੈ ਉਹ ਸੋਸ਼ਲ ਮੀਡੀਆ ਦੇ ਅੰਦਰ ਇਸ ਵਕਤ ਸਭ ਤੋਂ ਜ਼ਿਆਦਾ ਹੈ ਤੇ ਸਭ ਤੋਂ ਜ਼ਿਆਦਾ ਮੁਤਬਰ ਸਮਝਿਆ ਜਾਂਦਾ ਹੈ। ਉਹਦੇ ਅੰਦਰ ਅਗਰ ਕਿਸੇ ਵੀ ਪ੍ਰਾਈਮ ਮਿਨਿਸਟਰ ਦੀ ਜਾਂ ਫੋਰਨ ਮਿਨਿਸਟਰ ਦੀ ਕੋਈ ਸਟੇਟਮੈਂਟ ਆਉਂਦੀ ਹੈ ਜਾਂ ਕੋਈ ਲਿਖਤ ਆਉਂਦੀ ਹੈ, ਉਹਨੂੰ ਉਹ ਯਾਨੀ ਮਿੰਟਾਂ ਦੇ ਅੰਦਰ ਵਿਦਿਨ ਅ ਮਿੰਟਸ ਜਿਹੜੇ ਆ ਉਸ ਤੇ ਯਾਨੀ 100 and 1000 ਆਫ ਉਹਦੇ ਉੱਤੇ ਯਾਨੀ ਰਿਪਲਾਈ ਆਉਂਦਾ ਹੈ। ਤੇ ਇਹ ਜਿਹੜੀ ਅਹਿਮੀਅਤ ਸੀ ਇਹਦੀ ਵਜ੍ਹਾ ਨਾਲ, ਕਿਉਂਕਿ ਮੈਂ ਅਰਜ਼ ਕੀਤਾ ਕਿ ਟਵਿੱਟਰ ਜਿਹੜਾ ਹੈ ਉਹ ਜ਼ਿਆਦਾਤਰ ਜਿਹੜੇ ਲੋਕ ਯਾਨੀ ਰਨ ਕਰ ਰਹੇ ਆ ਉਹਦੇ ਅੰਦਰ ਇੰਡੀਅਨਸ ਬਹੁਤ ਜ਼ਿਆਦਾ, ਤੇ ਇਹੀ ਵਜ੍ਹਾ ਹੈ ਕਿ ਉਹਨਾਂ ਨੇ ਇੱਕ ਵਾਚ ਡੌਗ ਲਾਇਆ ਹੋਇਆ ਹੈ, ਜਿਸ ਤਰ੍ਹਾਂ ਮੀਡੀਆ ਵਾਚ ਡੌਗ ਅਸੀਂ ਕਹਿੰਦੇ ਕਿ ਅਸੀਂ ਬੇਸਿਕਲੀ ਬੀਇੰਗ ਅ ਜਰਨਲਿਸਟ ਜਾਂ ਬੀਇੰਗ ਅ ਪੋਲੀਟੀਕਲ ਐਨਾਲਿਸਟ ਇੱਕ ਮੀਡੀਆ ਵਾਚ ਡੌਗ ਦਾ ਯਾਨੀ ਅਸੀਂ ਕੰਮ ਕਰਦੇ ਆ। ਇਸੇ ਤਰ੍ਹਾਂ ਟਵਿੱਟਰ ਤੇ ਇੱਕ ਵਾਚ ਡੌਗ ਲਾ ਦਿੱਤਾ ਗਿਆ ਹੈ। ਬਲਕਿ ਉਹ ਜਿਹੜੇ ਕਸ਼ਮੀਰ ਦਾ ਇੰਡੀਆ ਜਿਸ ਤਰ੍ਹਾਂ ਕਾਬਜ਼ ਹੋਇਆ 5 ਅਗਸਤ ਦੇ ਬਾਅਦ, ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਸੀ ਉਹਨਾਂ ਦੇ ਅਕਾਊਂਟ ਜਿਹੜੇ ਆ ਉਹਨਾਂ ਨੇ ਬੰਦ ਕਰ ਦਿੱਤੇ। ਤੇ ਇਸ ਕਿਸਮ ਦੀ ਇਹ ਜਿਹੜੀ ਵਾਰ ਹੁੰਦੀ ਹੈ ਉਹ ਸਸਟੇਨ ਉਹੀ ਕਰਦਾ ਜਿਹੜਾ ਲੌਂਗ ਟਰਮ ਲੈ ਕੇ ਚਲੇ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵਾਟਰਲੂ ਦੀ, ਫਿਰ ਜਰਮਨੀ ਦੀ ਮਿਸਾਲ ਦਿੱਤੀ, ਜਾਂ ਨੈਪੋਲੀਅਨ ਬੋਨਾਪਾਰਟ ਦੀ, ਜਿਹਨੇ ਸ਼ਾਇਦ 20-21 ਸਾਲ ਦੀ ਉਮਰ ਦੇ ਅੰਦਰ ਉਹ ਦੁਨੀਆ ਦਾ ਇੱਕ ਵੱਡਾ ਜੰਗਜੂ ਫਰਾਂਸ ਦਾ ਲੀਡਰ ਬਣ ਕੇ ਉੱਭਰਿਆ ਸੀ। ਔਰ ਜਿਸ ਤਰ੍ਹਾਂ ਨਾ ਤਜਰਬਾਕਾਰੀ ਨੇ ਉਹਨੂੰ ਵਿਦਿਨ ਯਾਨੀ ਕਮ ਏਜ ਦੇ ਅੰਦਰ ਹੀ ਉਹਦੀ ਸਲਤਨਤ ਵੀ ਗਈ, ਉਹਦੀ ਬਾਦਸ਼ਾਹਤ ਵੀ ਗਈ, ਔਰ ਜਿਸ ਤਰ੍ਹਾਂ ਫਿਰ ਉਹ ਮਾਰਿਆ ਗਿਆ ਜੰਗ ਦੇ ਦੌਰਾਨ। ਤੇ ਇਹ ਸਾਬਿਤ ਕਰਦਾ ਹੈ। ਲੇਕਿਨ ਅੱਜ ਚੂੰਕਿ ਇਹ ਸੋਸ਼ਲ ਮੀਡੀਆ ਔਰ ਖਾਸ ਤੌਰ ਤੇ ਟਵਿੱਟਰ ਜਿਹੜਾ ਹੈ ਉਹ ਇੱਕ ਕਿਸਮ ਦਾ ਸਪੋਕ ਪਰਸਨ ਬਣ ਗਿਆ ਹੈ ਕਿਸੇ ਵੀ ਮੁਲਕ ਦੀ ਜਿਹੜੀ ਗੌਰਮੈਂਟ ਰਨ ਹੁੰਦੀ ਹੈ, ਚਾਹੇ ਉਹ ਅਪੋਜੀਸ਼ਨ ਹੋਏ ਜਾਂ ਜਿਹੜੇ ਡਾਇਰੈਕਟ ਯਾਨੀ ਗੌਰਮੈਂਟ ਨੂੰ ਕਰ ਰਹੇ ਹੁੰਦੇ ਆ। ਤੇ ਇਹ ਜਿਹੜਾ ਅਹਿਮੀਅਤ ਇਖਤਿਆਰ ਕਰ ਗਿਆ ਹੈ, ਇਸ ਵਜ੍ਹਾ ਨਾਲ ਇੰਡੀਆ ਦੀ ਜਿਹੜੀ ਉੱਥੇ EMPLOYEES ਬੈਠੇ ਆ, ਔਰ ਟਵਿੱਟਰ ਨੂੰ ਜਿਸ ਤਰ੍ਹਾਂ, ਕਿਉਂਕਿ ਗੂਗਲ ਜਿਹੜਾ ਹੈ ਅਗਰ ਦੇਖਿਆ ਜਾਏ ਤੇ ਗੂਗਲ ਦਾ ਜਿਹੜਾ ਇਸ ਵੇਲੇ ਚੇਅਰਮੈਨ ਹੈ ਉਹ ਵੀ ਇੱਕ ਇੰਡੀਅਨ ਹੈ। ਤੇ ਇਸ ਤਰ੍ਹਾਂ ਇਹ ਜਿੰਨੇ ਵੀ ਸੋਸ਼ਲ ਮੀਡੀਆ ਇਸ ਵੇਲੇ ਰਨ ਕਰ ਰਹੇ ਆ ਉਹਦੇ ਅੰਦਰ ਇੱਕ ਮਹਦੂਦ ਅੰਦਾਜ਼ੇ ਦੇ ਮੁਤਾਬਿਕ ਕੋਈ 60% ਜਿਹੜੇ EMPLOYEES ਆ ਦੇ ਆਰ ਇੰਡੀਅਨ ਜੀ। ਸੋ ਇਹ ਇਨਫਲੂਐਂਸ ਜਿਹੜਾ ਹੈਗਾ ਉਹ ਉਸ ਹਿਸਾਬ ਨਾਲ ਵਰਤਿਆ ਜਾ ਰਿਹਾ ਉਸ ਲੈਵਲ ਤੇ ਜਾ ਕੇ। ਦੇਖੋ ਪੈਟਰਿਓਟਿਜ਼ਮ ਜਿਹੜਾ ਹੁੰਦਾ ਹੈ ਉਹ ਦੁਨੀਆ ਦੇ ਅੰਦਰ ਹਰ ਪਾਸੇ ਆ, ਔਰ ਇਹੀ ਵਜ੍ਹਾ ਹੈ ਕਿ ਲੇਕਿਨ ਮੈਂ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਬੀਇੰਗ ਅ ਪੱਤਰਕਾਰ, ਜਾਂ ਜਦੋਂ ਅਸੀਂ ਟੀਵੀ ਦੇ ਸਾਹਮਣੇ ਬਹਿੰਦੇ ਔਰ ਇਹ ਕਹਿੰਦੇ ਕਿ ਅਸੀਂ ਜਰਨਲਿਸਟਾਂ ਤੇ ਸਾਡੇ ਆਪਣੇ ਜਜ਼ਬਾਤ ਜਿਹੜੇ ਆ ਉਹ ਸਾਨੂੰ ਸਟੂਡੀਓ ਦੇ ਬਾਹਰ ਬਾਅਦ ਵੇਲੇ ਰੱਖਣੇ ਪੈਂਦੇ ਆ, ਈਵਨ ਕਿ ਦਿਲ ਕੁਛ ਤਕਾਜ਼ਾ ਕਰ ਰਿਹਾ ਹੁੰਦਾ ਹੈ ਲੇਕਿਨ ਜ਼ੁਬਾਨ ਸਾਥ ਨਹੀਂ ਦਿੰਦੀ। ਇਸੇ ਤਰ੍ਹਾਂ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ NRI ਇੰਡੀਅਨਸ ਔਰ ਇਹ ਜਿੰਨੇ ਵੀ ਵੱਡੇ ਟਵਿੱਟਰ ਹੋਇਆ, ਗੂਗਲ ਹੋਇਆ ਜਾਂ ਫੇਸਬੁੱਕ ਜਾਂ ਇੰਸਟਾਗ੍ਰਾਮ, ਇਹਦੇ ਅੰਦਰ ਜਿਹੜੇ ਇੰਡੀਅਨ EMPLOYEES ਬੈਠੇ ਆ, ਬੇਸ਼ੱਕ ਤੁਸੀਂ ਕੁਝ ਵੀ ਕਹੋ ਲੇਕਿਨ ਉਹਨਾਂ ਦੀ ਇਸ ਵੇਲੇ ਮੋਨੋਪੋਲੀ ਹੈ। ਤੇ ਉਹ ਯਾਨੀ ਜੋ ਵੀ ਕਰ ਰਹੇ ਆ, ਲਾਜ਼ਮੀ ਗੱਲ ਹੈ ਕਿ ਜਿਹੜੇ ਉਹਨਾਂ ਦੇ ਚੇਅਰਮੈਨਸ ਆ ਜਾਂ ਜੋ ਰਨ ਕਰ ਰਹੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਕਰ ਰਿਹਾ, ਤੇ ਉਹ ਖਾਮੋਸ਼ ਆ। ਤੇ ਉਹਦਾ ਇਹੀ ਆ ਕਿ ਟਵਿੱਟਰ ਇਹ तमाम ਜਿਹੜੇ ਸੋਸ਼ਲ ਮੀਡੀਆ ਦੇ ਯਾਨੀ ਚੈਨਲਸ ਹੀ ਬਣ ਗਏ ਆ, ਇਹਨਾਂ ਨੂੰ ਜਿਹੜੀ ਐਡਵਰਟਾਈਜ਼ਮੈਂਟ ਮਿਲ ਰਹੀ ਆ ਉਹ ਐਡਵਰਟਾਈਜ਼ਮੈਂਟ ਵੀ ਇਸ ਵੇਲੇ ਅਰਬਾਂ ਡਾਲਰਾਂ ਦੀ ਹੈ। ਤੇ ਮੈਂ ਸਮਝਦਾ ਕਿ ਮਨੀ ਜਿਹੜੀ ਆ ਅੱਜ ਦੇ ਜ਼ਮਾਨੇ ਦੇ ਅੰਦਰ ਇਸ ਸਿਵਲ ਪੋਲੀਟੀਕਲ ਸੁਸਾਇਟੀ ਦੇ ਅੰਦਰ ਵਰਕ ਕਰਦੀ ਆ। ਤੇ ਉਹ ਇਹਦੀ ਬਿਹਤਰੀਨ ਮਿਸਾਲ ਇਹੀ ਹੈ ਜਿਹੜਾ ਸਵਾਲ ਤੁਸੀਂ ਕੀਤਾ ਹੈ ਜੀ। ਡਾਕਟਰ ਸਾਹਿਬ, ਜਿਵੇਂ ਕਸ਼ਮੀਰ ਦੇ ਇਸ਼ੂ ਦੇ ਉੱਤੇ ਜਿਹੜੇ ਹੋਰ ਫੈਕਟਰਸ ਹੈਗੇ ਨੇ, ਖਾਸ ਤੌਰ ਤੇ ਜੇ ਇੰਟਰਨੈਸ਼ਨਲੀ ਜਾਂ ਸਾਊਥ ਏਸ਼ੀਆ ਦੇ ਖਿੱਤੇ 'ਚ ਦੇਖਣਾ ਹੋਵੇ, ਕਸ਼ਮੀਰ ਦੇ ਵਿੱਚ ਜਿਹੜਾ ਚੀਨ ਦਾ ਫੈਕਟਰ ਹੈ ਉਹਦੀ ਥੋੜੀ ਜੀ ਬੈਕਗ੍ਰਾਉਂਡ ਵੀ ਮੈਂ ਜਾਣਨਾ ਚਾਹੂੰਗਾ। ਅਰੁਣਾਚਲ ਪ੍ਰਦੇਸ਼ ਤੋਂ ਇੱਕ ਮੈਂਬਰ ਪਾਰਲੀਮੈਂਟ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਇਹਦੇ ਵਿੱਚ ਇਨਵੋਲਵਮੈਂਟ ਹੈਗੀ ਹੈ ਜਾਂ ਦਖਲਅੰਦਾਜ਼ੀ ਕਰ ਰਹੇ ਆ ਇਸ ਸਾਰੇ ਪਾਰਟ ਦੇ ਵਿੱਚ, ਤੇ ਇੰਡੀਆ ਵੱਲੋਂ ਵੀ ਇਹ ਗੱਲ ਕਲੇਮ ਵੀ ਕੀਤੀ ਜਾਂਦੀ ਹੈ ਤੇ ਉਹਨੂੰ ਨੈਗੇਟ ਵੀ ਕੀਤਾ ਜਾਂਦਾ ਚਾਈਨਾ ਦੀ ਇਨਵੋਲਵਮੈਂਟ ਕਸ਼ਮੀਰ ਦੇ ਇਸ਼ੂ ਦੇ ਵਿੱਚ। ਚਾਈਨਾ ਦਾ ਕਸ਼ਮੀਰ ਦੇ ਨਾਲ ਕੀ ਰਿਲੇਸ਼ਨ ਹੈ, ਜਾਂ ਅਦਰਵਾਈਜ਼ ਜੇ ਅੱਜ ਦੀ ਡੇਟ ਦੇ ਵਿੱਚ ਦੇਖਣਾ ਹੋਵੇ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉੱਥੇ ਚਾਈਨਾ ਦਾ ਇਨਫਲੂਐਂਸ ਕੀ ਹੈ? ਦੇਖੋ, ਚਾਈਨਾ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਥੇ ਕਮੈਂਟ ਕਰਨਾ ਚਾਹੁੰਦਾ ਹਾਂ ਕਿ ਸੌਫਟਵੇਅਰ ਇੰਡਸਟਰੀ 1950 60 ਚ ਇਹ ਨਹਿਰੂ ਦੀ ਇਸ ਨੂੰ ਫੋਰਸਾਈਟਡਨੈਸ ਕਹੋ ਕਿ ਉਹਨਾਂ ਨੇ ਚੰਗੇ IITs ਦੂਸਰੇ ਬਣਾਏ
ਔਰ ਜਦੋਂ ਤੱਕ ਕੰਪਿਊਟਰ ਲਾਈਨ 80s ਦੇ ਵਿੱਚ ਜਾਂ 90s ਤੱਕ ਪਹੁੰਚਦੇ ਆ, ਅੱਗੇ ਨੂੰ ਤੁਰੀ ਸੌਫਟਵੇਅਰ ਦੀ ਡਿਮਾਂਡ ਇੱਕਦਮ ਵਧੀ। ਈਵਨ ਬੇਸ਼ੱਕ ਚਾਈਨਾ ਪ੍ਰੋਗਰੈਸ ਕਰ ਰਿਹਾ ਸੀ, ਉਹਦੀ ਸਰਦਾਰੀ ਹਾਰਡਵੇਅਰ 'ਚ ਸੀ, ਔਰ ਨਤੀਜਾ ਇਹ ਹੋਇਆ ਕਿ ਬਹੁਤ ਵੱਡੀ ਡਿਮਾਂਡ ਸੌਫਟਵੇਅਰ ਦੀ ਹੋਈ ਦੁਨੀਆ ਭਰ 'ਚ। ਔਰ ਇਸ ਵੇਲੇ ਜੇ ਭਾਰਤ ਦੀ ਇਕਨੋਮੀ ਦੇਖਣੀ ਹੋਏ ਤਾਂ $100 ਬਿਲੀਅਨ ਪਲੱਸ ਦੀ ਜਿਹੜੀ ਉਹਦੀ ਐਕਸਪੋਰਟ ਹੈ ਉਹ ਸੌਫਟਵੇਅਰ ਨਾਲ ਰਿਲੇਟਡ ਹੈ। ਹੁਣ ਜ਼ਾਹਰ ਹੈ ਕਿ ਜਿਵੇਂ ਮਲਕ ਸਾਹਿਬ ਨੇ ਮੈਂਸ਼ਨ ਕੀਤਾ ਕਿ ਇਹ ਗੂਗਲ ਜਾਂ ਫੇਸਬੁੱਕ ਜਾਂ ਟਵਿੱਟਰ ਜਾਂ ਇੰਸਟਾਗ੍ਰਾਮ, ਇਹਦੇ 'ਚ ਸਿਰਫ ਇਹੀ ਨਹੀਂ ਵੀ ਇੰਪਲੋਈ ਉਹ ਨੇ, ਕਿਉਂਕਿ ਉੱਥੇ ਇਹ ਇੰਡਸਟਰੀ ਸੀ, ਜ਼ਾਹਰ ਹੈ ਉਹਦੇ ਡਾਟਾ ਐਨਾਲਿਸਟ ਵੀ ਉਹਦੇ 'ਚ ਹੋਏ, ਫੰਕਸ਼ਨਲ ਵੀ ਉਹਦੇ 'ਚ ਹੋਏ, ਲੇਕਿਨ ਪ੍ਰੋਗਰਾਮਰ। ਔਰ ਬਹੁਤ ਵਾਰ ਹੁਣ ਮੈਂ ਜਦੋਂ ਵੀ ਕੋਈ ਲਫ਼ਜ਼ ਲਿਖਦਾ ਮੈਨੂੰ ਇਹ ਪਤਾ ਹੁੰਦਾ ਵੀ ਇਹ ਕਿਤੇ ਨਾ ਕਿਤੇ ਰਿਕਾਰਡ ਹੋ ਰਿਹਾ, ਕਿਉਂਕਿ ਇਸ ਸੌਫਟਵੇਅਰ ਨੇ ਇਹ ਐਕਸੈਸ ਵੀ ਦੇ ਦਿੱਤੀ ਕਿ ਜ਼ਰੂਰੀ ਨਹੀਂ, ਅੱਗੇ ਤਾਂ ਹੁੰਦਾ ਸੀ ਜੇ ਕਿਸੇ ਨੇ ਕੋਈ ਸਪਾਈਂਗ ਕਰਨੀ ਹੈ ਜਾਂ ਦੂਜਾ ਉਹਦੇ ਘਰ 'ਚ ਬੈਠਾ ਹੈ, ਉੱਥੇ ਕੋਈ ਨੇ ਇੰਸਟਰੂਮੈਂਟ ਲਾ ਦਿੱਤਾ, ਕੋਈ ਸਪੀਕਰ ਲਾ ਦਿੱਤਾ, ਕੋਈ ਰਿਕਾਰਡ ਹੋ ਰਿਹਾ। ਇੱਕ ਤਾਂ ਸਭ ਕੁਝ ਡਿਜੀਟਲਾਈਜ਼ ਹੋ ਗਿਆ, ਦੂਸਰਾ ਕਿਤੇ ਬੈਠੇ ਵੀ ਤੁਸੀਂ ਕਿਤੇ ਵੀ ਐਕਸੈਸ ਕਰ ਸਕਦੇ ਹੋ ਤੁਹਾਡੇ ਕੰਪਿਊਟਰ। ਜਿਸ ਲਈ ਅਸੀਂ ਦੇਖਦੇ ਹਾਂ ਜਦੋਂ ਸਾਡਾ ਕੰਪਿਊਟਰ ਜਾਂ ਕੁਝ ਖਰਾਬ ਹੁੰਦਾ ਹੈ ਤੇ ਕੋਈ ਸਾਨੂੰ ਹਦਾਇਤ ਦੇ ਰਿਹਾ ਹੁੰਦਾ, ਕਿਉਂਕਿ ਸਾਡੇ ਕੰਪਿਊਟਰ 'ਚ ਵੜਿਆ ਹੁੰਦਾ। ਸੋ ਇੱਕ ਤਾਂ ਉਹਨਾਂ ਦੇ ਕੋਲ ਸਾਰਾ ਹੀ ਡਾਟਾ ਬੇਸ ਹੈ, ਔਰ ਈਵਨ ਅਸੀਂ ਪਿਛਲੇ ਪੀਰੀਅਡ 'ਚ ਦੇਖਿਆ ਕਿ ਕਿਵੇਂ ਲੱਖਾਂ ਲੋਕਾਂ ਦਾ ਮੈਡੀਕਲ ਡਾਟਾ ਚੋਰੀ ਹੋਇਆ ਔਰ ਇੰਡੀਆ 'ਚੋਂ ਹੋਇਆ, ਔਰ ਇਹ ਇੱਕ ਪਾਸੇ ਨਹੀਂ ਕੰਮ ਕਰ ਰਹੇ। ਔਰ ਜ਼ਾਹਰ ਹੈ ਕਿ ਵੀ ਉਹਨਾਂ ਨੇ ਇਸ ਗੱਲ ਨੂੰ ਦੇਖਦੇ ਆ ਕਿ ਭਾਈ ਇਹੀ ਨਹੀਂ 333 ਦੀ ਫਿਗਰ ਤਾਂ ਪਾਕਿਸਤਾਨ ਦੇ ਹਵਾਲੇ ਨਾਲ ਆਈ ਹੈ ਸਰਕਾਰੀ ਲੈਵਲ ਤੇ, ਉਹਨਾਂ ਨੇ ਹੋਰਨਾਂ ਦੀ ਵੀ ਮੰਗ ਕੀਤੀ, ਔਰ ਘੱਟੋ ਘੱਟ 10-12 ਨੂੰ ਤਾਂ ਮੈਂ ਇੰਡੀਵਿਜੂਅਲੀ ਜਾਣਦਾ ਜਿਨ੍ਹਾਂ ਦਾ ਅਕਾਊਂਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ। ਔਰ ਜਿਵੇਂ ਬੀਬੀ ਰਿਫਤ ਵਾਨੀ ਜਿਨ੍ਹਾਂ ਨੂੰ ਅਸੀਂ ਵੀ ਇੰਟਰਵਿਊ ਕੀਤਾ, ਉਹਨਾਂ ਦਾ ਨਿਊ ਜਰਸੀ 'ਚ ਉਹ ਦੱਸ ਰਹੇ ਸੀ ਸੱਜਣ ਮਿਸਟਰ ਵੜੈਚ ਪਾਕਿਸਤਾਨੀ ਨੇ ਕਿ ਉਹਨਾਂ ਦਾ ਇੰਟਰਵਿਊ ਉਹਨਾਂ ਨੇ ਉਹਦੇ ਤੇ ਪਾਇਆ ਤੇ ਉਹਨਾਂ ਦੇ ਲੱਖਾਂ ਜਿਹੜੇ ਨੇ ਲਾਈਕ ਸੀਗੀਆਂ ਤਾਂ ਉਹਨਾਂ ਨੇ ਉਹਨਾਂ ਦਾ ਅਕਾਊਂਟ ਬਲੌਕ ਕਰਤਾ। ਅਸੀਂ ਖੁਦ ਸਫਰ ਕਰ ਰਹੇ ਹਾਂ ਜਿਹਦੇ 'ਚ ਜਿਹੜਾ ਸਾਡਾ ਲਾਈਵ ਬੀਮਿੰਗ ਹੈ, ਉਹ ਸਟ੍ਰੀਮਿੰਗ ਹੈ, ਉਹ ਨਹੀਂ ਹੋ ਰਹੀ। ਸੋ ਕੁੱਲ ਮਿਲਾ ਕੇ ਇਹ ਇੱਕ ਪਾਰਟ ਇਸ ਵੇਲੇ ਇੰਡੀਆ ਨੇ ਨਾ ਸਿਰਫ ਸਿੱਧੇ ਤੌਰ ਤੇ ਡਿਪਲੋਮੈਟਿਕ ਜਿਹੜਾ ਉਹਨਾਂ ਦਾ ਔਨਸਲੌਟ ਹੈ ਜਾਂ ਵਪਾਰਕ ਕਾਰਡ ਪਲੇ ਕਰ ਰਹੇ ਨੇ, ਬਲਕਿ ਮੀਡੀਆ ਦਾ ਕਾਰਡ ਵੀ ਇਸ ਲਈ ਹੈ ਕਿ ਇੱਕ ਤਾਂ ਉਹਨਾਂ ਦੇ ਕੋਲ ਸਭ ਦਾ ਜਿੱਥੇ ਐਕਟੀਵਿਟੀ ਹੋ ਰਹੀ ਉਹਦਾ ਡਾਟਾ ਹੈ ਜੀ, ਦੂਸਰਾ ਉਹਨਾਂ ਨੇ ਆਪਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਕਟਿਵਿਸਟ ਬਿਠਾਏ ਹੋਏ ਨੇ ਜਿਹੜੇ ਕਿ ਪੇਡ ਨੇ, ਉਹਨਾਂ ਦੇ EMPLOYEE ਜਿਹੜੇ ਮਿਸ ਇਨਫੋਰਮੇਸ਼ਨ ਦੇ ਰਹੇ ਨੇ। ਥਰਡਲੀ ਇਹਨਾਂ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਪੂਰੇ ਕੰਟਰੋਲਰ ਨੇ, ਉਹਨਾਂ ਦੇ ਮੁਲਾਜ਼ਮ ਉੱਥੇ ਬੈਠੇ ਹੋਏ ਨੇ। ਉਹ ਬੇਸ਼ੱਕ ਕੋਈ ਉਹਨਾਂ ਦੇ ਲਈ ਜਸੂਸ ਨਾ ਹੋਣ, ਪਰ ਜਿਵੇਂ ਮਲਕ ਸਾਹਿਬ ਨੇ ਕਿਹਾ ਵੀ ਉਹ ਇੱਕ ਹਿੰਦੂਤਵੀ ਨੈਸ਼ਨਲਿਜ਼ਮ ਵੀ ਕ੍ਰੀਏਟ ਕੀਤਾ ਹੋਇਆ। ਉਹਨਾਂ ਨੂੰ ਨਜ਼ਰ ਆ ਰਿਹਾ ਹੁੰਦਾ ਕਿ ਕਿਹੜੀ ਚੀਜ਼ ਇੰਡੀਆ ਦੇ ਹੱਕ 'ਚ ਜਾ ਰਹੀ ਹੈ, ਕਿਹੜੇ ਖਿਲਾਫ ਹੈ। ਔਰ ਇਹ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੀ ਹੋਰ ਵੀ ਵਰਸਟ ਫਾਰਮ ਦੇਖਾਂਗੇ। ਕਮਿੰਗ ਬੈਕ ਟੂ ਚਾਈਨਾ, ਜਦੋਂ ਹੁਣ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਤੇ ਇਸ ਫੈਕਟਰ ਨੂੰ ਨਾ ਹੀ ਬਹੁਤੀ ਵਾਰੀ ਕਸ਼ਮੀਰੀਆਂ ਵੱਲੋਂ ਹਾਈਲਾਈਟ ਕੀਤਾ ਜਾਂਦਾ ਹੈ, ਨਾ ਹੀ ਪਾਕਿਸਤਾਨੀ ਐਨਾਲਿਸਟ ਵੱਲੋਂ ਕੀਤਾ ਜਾਂਦਾ ਹੈ, ਨਾ ਹੀ ਇੰਡੀਆ ਹਾਈਲਾਈਟ ਕਰਦਾ ਹੈ ਕਿ ਜੰਮੂ ਕਸ਼ਮੀਰ ਦੇ ਮਸਲੇ ਦੇ ਵਿੱਚ ਕਿ 20 ਤੋਂ 25% ਟੈਰੀਟਰੀ ਇਹ ਵੇਰੀ ਕਰਦੀ ਹੈ। ਕੋਈ 18% ਕਹਿੰਦਾ, ਕਿਉਂਕਿ ਜ਼ਿਆਦਾ ਇਸ ਲਈ ਬਣ ਜਾਂਦੀ ਹੈ ਕਿ ਜਿਹਨੂੰ ਚਾਈਨਾ ਨੇ ਅਕਸਾਈ ਚਿਨ ਦੇ ਵਿੱਚ ਜਿਹੜਾ ਇਲਾਕਾ ਉਹਨੇ ਬਾਹਰ ਚ ਲਿਆ, ਇੰਡੀਆ ਉਹਨੂੰ ਅਜੇ ਹੀ ਆਪਣਾ ਵੀ ਦੱਸੀ ਜਾਂਦਾ ਹੈ ਕਿ ਜੀ ਸਾਡੇ ਜੰਮੂ ਕਸ਼ਮੀਰ ਦਾ ਹਿੱਸਾ ਸੀ, ਇਸ ਲਈ ਇਹ ਫਿਗਰ ਵੇਰੀ ਕਰਦੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਇਸ ਸਾਰੇ ਦੇ ਵਿੱਚ ਇੱਕ ਧਿਰ ਹੈ। ਔਰ ਚਾਈਨਾ ਫੈਕਟਰ ਦਾ ਜੇ ਗੱਲ ਕਰਨੀ, ਗੱਲ ਲੰਬੀ ਹੋ ਜਾਏਗੀ। ਮੈਂ ਸਮਝਦਾ ਕਿ ਇਹ ਲਦਾਖ ਜਿਹਨੂੰ ਛੋਟਾ ਤਿੱਬਤ ਕਿਹਾ ਜਾਂਦਾ ਸੀ, ਔਰ ਮੈਂ ਆਲਰੇਡੀ ਇੱਕ ਡਿਸਕਸ਼ਨ 'ਚ ਕਹਿ ਰਿਹਾ ਸੀ, ਮੈਂ ਕਿਹਾ ਵੀ ਜੰਮੂ ਕਸ਼ਮੀਰ ਦੀ ਡਿਬੇਟ ਹੋ ਰਹੀ ਹੈ, 4 ਲੱਖ ਸਿੱਖ ਉੱਥੇ ਰਹਿੰਦੇ ਨੇ, 1 ਲੱਖ ਆਬਾਦੀ ਦੇ ਵਿੱਚ ਵੀ ਫਸੇ ਹੋਏ ਨੇ। ਹਿਸਟੋਰੀਕਲ ਲਿੰਕ ਜੰਮੂ ਕਸ਼ਮੀਰ ਦਾ ਸਿੱਖਾਂ ਦੇ ਨਾਲ ਹੈ। ਗੁਲਾਬ ਸਿੰਘ ਨੇ ਗੱਦਾਰੀ ਕਰਕੇ ਸਿੱਖਾਂ ਦੀ ਇਨਾਮ ਵਜੋਂ ਉਹ ਅੰਗਰੇਜ਼ਾਂ ਨੇ ਉਹਨਾਂ ਨੂੰ ਜੰਮੂ ਕਸ਼ਮੀਰ ਦਿੱਤਾ ਹੈ। ਜਦੋਂ ਹੁਣ ਈਵਨ ਲਦਾਖ ਜਾਂ ਅਕਸਾਈ ਚਿਨ ਦੀ ਗੱਲ ਹੁੰਦੀ ਹੈ, 1842 ਦੀ ਤੁਸੀਂ ਟ੍ਰਾਈਪਾਰਟਾਈਟ ਟ੍ਰੀਟੀ ਕਿਵੇਂ ਭੁੱਲ ਜਾਓਗੇ, ਜਿਹੜੀ ਸਰਕਾਰੇ ਖਾਲਸਾ ਜੀਓ ਐਂਪਰਰ ਆਫ ਚਾਈਨਾ ਐਂਡ ਲਾਮਾ ਆਫ ਤਿੱਬਤ ਦੇ ਵਿਚਾਲੇ ਹੋਈ ਸੀ, ਜਦੋਂ ਕਿ ਤਿੱਬਤ ਨੂੰ ਐਜ਼ ਏ ਬਫਰ ਸਟੇਟ ਮੰਨਿਆ ਗਿਆ ਸੀ। ਉਦੋਂ ਤੱਕ ਲਦਾਖ ਜਿਹੜਾ ਹੈ ਉਹ ਹਿੱਸਾ ਹੁੰਦਾ ਸੀ ਚੀਨ ਦਾ ਹੀ। ਔਰ ਕਿਉਂਕਿ ਸਿੱਖ ਜਰਨੈਲ ਜ਼ੋਰਾਵਰ ਸਿੰਘ ਨੇ, ਜਿਹਨੂੰ ਹੁਣ ਇਹ ਸਾਰੇ ਡੋਗਰੇ ਆਪਣੇ ਖਾਤੇ 'ਚ ਪਾ ਰਹੇ ਨੇ, ਇਸ ਖਿੱਤੇ ਨੂੰ ਜਿੱਤ ਕੇ ਸਿੱਖ ਰਾਜ ਦਾ ਹਿੱਸਾ ਬਣਾਇਆ ਸੀ 1843 ਤੱਕ, ਕਿਉਂਕਿ ਅੰਗਰੇਜ਼ਾਂ ਨੇ ਪੰਜਾਬ ਤਾਂ 1846 'ਚ ਅਨੈਕਸ ਕੀਤਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਨੇ ਹਮੇਸ਼ਾ ਹੀ ਇਸ ਗੱਲ ਨੂੰ ਇਹ ਮਹਿਸੂਸ ਕੀਤਾ ਕਿ ਵੀ ਜਿਹੜਾ ਲਦਾਖ ਹੈ, ਔਰ ਜਦੋਂ ਅਸੀਂ ਅੱਜ
ਲਦਾਖ ਰੀਜਨ ਦੀ ਗੱਲ ਕਰਦੇ ਹਾਂ ਜਿਹੜਾ ਇਹ ਭਾਰਤੀ ਕਬਜ਼ੇ ਵਾਲਾ ਵੀ ਹੈ, ਕਸ਼ਮੀਰ ਦੇ ਕੁੱਲ ਇਲਾਕੇ ਦਾ ਲਗਭਗ 60% ਇਕੱਲਾ ਲਦਾਖ ਹੈ। ਬੇਸ਼ੱਕ ਉਹ ਪਹਾੜ ਨੇ ਕਾਲੇ ਔਰ ਮੀਲਾਂ ਤੱਕ ਡੈਜ਼ਰਟ ਹੈ, ਕੁਛ ਨਹੀਂ ਹੈ, ਪਰ ਏਰੀਆ ਤਾਂ ਹੈ। ਕੱਲ ਨੂੰ ਉੱਥੋਂ ਤੇਲ ਵੀ ਨਿਕਲ ਸਕਦਾ ਹੈ, ਹੋਰ ਜ਼ਰਾਏ ਵੀ ਉਹਦੇ ਚੋਂ ਨਿਕਲ ਸਕਦੇ ਨੇ। ਔਰ ਇਹ ਵੀ ਜਦੋਂ ਡਿਬੇਟ ਹੁੰਦੀ ਹੈ ਜੀ ਬੁੱਧਿਸਟ ਮੈਜੋਰਿਟੀ, ਇਹ ਭੁੱਲ ਜਾਂਦੇ ਨੇ ਕਿ ਆਲਮੋਸਟ ਮੁਸਲਮਾਨ ਔਰ ਬੁੱਧਿਸਟ ਬਰਾਬਰ ਨੇ। ਕਾਰਗਿਲ ਜ਼ਿਲ੍ਹਾ ਮੁਸਲਮ ਮੈਜੋਰਿਟੀ ਹੈ, ਉਹ ਵੀ ਉਹਨੂੰ ਹੁਣ ਤੋੜਨ ਦੇ ਲਈ ਕੋਈ ਹੋਰ ਗੇਮ ਖੇਡ ਰਹੇ ਨੇ। ਸੋ ਚਾਈਨਾ ਨੇ ਜਦੋਂ, ਕਿਉਂਕਿ ਅੰਗਰੇਜ਼ਾਂ ਦੇ ਕਲੋਨੀਅਲਿਜ਼ਮ ਦੇ ਥੱਲੇ ਚਾਈਨਾ ਨੇ ਵੀ ਸਫ਼ਰ ਕੀਤਾ, ਜਿਹਨੂੰ ਇਹ ਲਾਈਨ ਆਫ ਕੰਟਰੋਲ ਇੱਧਰ ਕਹਿੰਦੇ ਨੇ LOC, ਉੱਧਰ ਕਹਿੰਦੇ ਨੇ LAC, ਲਾਈਨ ਆਫ ਐਕਚੁਅਲ ਕੰਟਰੋਲ ਬਿਟਵੀਨ ਇੰਡੀਆ ਐਂਡ ਚਾਈਨਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 20ਵੀਂ ਸਦੀ ਦੀ ਬਿਗਨਿੰਗ 'ਚ ਜਿਹੜੀ ਇਹਨਾਂ ਨੇ, ਜਿਵੇਂ ਡਿਊਰੈਂਟ ਲਾਈਨ ਨੇ 1893 'ਚ ਇੰਡੀਆ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਅੱਜ ਦਾ, ਉਦੋਂ ਦਾ ਇੰਡੀਆ ਅਫਗਾਨਿਸਤਾਨ ਬਾਰਡਰ ਡਿਸਾਈਡ ਕੀਤਾ ਸੀ। ਇਸੇ ਤਰ੍ਹਾਂ 20ਵੀਂ ਸਦੀ ਦੀ ਬਿਗਨਿੰਗ ਜਿਹੜੀ ਮੈਕਮੋਹਨ ਲਾਈਨ ਖਿੱਚੀ, ਜਿਹਨੂੰ ਚੀਨ ਨੇ ਕਦੇ ਨਹੀਂ ਮੰਨਿਆ ਜੀ, ਕਿਉਂਕਿ ਬ੍ਰਿਟਿਸ਼ ਇਨ ਕੰਟਰੋਲ ਸੀ, ਨਾਰਥ ਈਸਟ ਦੇ ਕਬੀਲੇ ਉਹਨਾਂ ਦੇ ਕੰਟਰੋਲ 'ਚ ਸੀ। ਸੋ ਚਾਈਨਾ ਜਿਸ ਟੈਰੀਟਰੀ ਨੂੰ, ਜਿਵੇਂ ਮਾਓ ਸੇ-ਤੁੰਗ ਜਦੋਂ ਕਹਿੰਦਾ ਸੀ ਕਿ 5 ਫਿੰਗਰਸ ਆਫ ਚਾਈਨਾ, ਸੋ ਜਦੋਂ ਉਹ ਸਾਊਥ ਚਾਈਨਾ ਦੀ ਗੱਲ ਕਰਦਾ ਸੀ, ਤਿੱਬਤ ਦੇ ਨਾਲ ਇਹ ਸਾਰਾ, ਜਿਹਨੂੰ ਇਹ ਅਰੁਣਾਚਲ ਪ੍ਰਦੇਸ਼ ਕਹਿ ਕੇ ਆਪਣਾ ਏਰੀਆ ਕਹਿੰਦੇ ਨੇ, ਇਹ ਚਾਈਨਾ ਦਾ ਇਹਦੇ ਤੇ ਕਲੇਮ ਹੈ ਕਿ ਸਾਡਾ ਹਿੱਸਾ ਹੈ, ਇਹ ਪਾਰਟ ਹੈ ਉਸ ਸਾਰੇ ਦਾ। ਸੋ ਕੁੱਲ ਮਿਲਾ ਕੇ ਚਾਈਨਾ ਨੇ ਕੁਛ ਤਾਂ ਬਾੜ ਦੇ ਵਿੱਚ ਖੋਇਆ, ਕੁਛ ਬਾਅਦ ਦੇ ਵਿੱਚ ਜ਼ੁਲਫਿਕਾਰ ਅਲੀ ਭੁੱਟੋ ਦੇ ਵੇੜੇ, ਕਿਉਂਕਿ ਬੜਾ ਜ਼ਰੂਰੀ ਸੀ ਇਸ ਗੱਲ ਦੇ ਲਈ ਕਿ ਪਾਕਿਸਤਾਨ ਔਰ ਚਾਈਨਾ ਦਾ ਲੈਂਡ ਰਾਊਟ ਵੀ ਕਾਇਮ ਹੋਏ, ਕੋਰਾਕਰਮ ਰੋਡ, ਔਰ ਬਾਰਡਰ ਵੀ ਜਿਹੜੇ ਨੇ ਹੋਣ, ਤਾਂ ਕਿ ਚਾਈਨਾ ਔਰ ਪਾਕਿਸਤਾਨ ਜਿੱਦਾਂ ਦਾ ਡਿਫੈਂਸ ਕੋਆਪਰੇਸ਼ਨ ਵੀ ਸੀ ਉਹ ਮਦਦ ਤੇ ਆ ਸਕਣ। ਸੋ ਕੁਛ ਜਿਹੜਾ ਉਹਨਾਂ ਨੇ ਲੈਣ ਦੇਣ ਕੀਤਾ, ਕੁਛ ਔਨ ਲੀਜ਼ ਹੈ। ਸੋ ਕੁੱਲ ਮਿਲਾ ਕੇ ਚਾਈਨਾ ਦਾ, ਔਰ ਜਦੋਂ ਹੁਣ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ 370 ਐਬਰੋਗੇਟ ਕੀਤਾ ਹੈ, ਚਾਈਨਾ ਨੇ ਓਵਰਆਲ ਉਹਦੀ ਸਟੇਟਮੈਂਟ ਦੇਣ ਦੀ ਥਾਂ ਲਦਾਖ ਦਾ ਜ਼ਿਕਰ ਕੀਤਾ ਕਿ ਵੀ ਇਹ ਉਹਨੂੰ ਯੂਨੀਅਨ ਟੈਰੀਟਰੀ ਬਣਾਉਣਾ ਜਾਂ ਦੂਜਾ, ਇਹ ਤੁਹਾਡਾ ਅੰਦਰੂਨੀ ਮਾਮਲਾ ਨਹੀਂ ਹੈ। ਕਿਉਂਕਿ ਚਾਈਨਾ ਦਾ ਕਲੇਮ ਜਿਹੜਾ ਹੈ, ਹਾਲਾਂਕਿ ਅਕਸਾਈ ਚੀਨ 'ਚ 3000 ਕਿਲੋਮੀਟਰ ਦੇ ਕਰੀਬ ਏਰੀਆ ਜਿਹੜਾ ਹੈ ਉਹ ਚੀਨ ਨੇ 1962 'ਚ ਲੈ ਲਿਆ ਸੀ, ਜਿਹਨੂੰ ਇਹ ਅੱਜ ਵੀ ਆਪਣਾ ਕਹਿੰਦੇ ਨੇ। ਸੋ ਅਜੇ ਕਿਉਂਕਿ ਚੀਨ ਭਾਰਤ ਦੇ ਵਿਚਾਲੇ ਫਾਈਨਲ ਬਾਉਂਡਰੀ ਡਿਸਪਿਊਟ ਜਿਹੜਾ ਉਹ ਡਿਸਾਈਡ ਨਹੀਂ ਹੋਇਆ, ਸੋ ਜਦੋਂ ਵੀ ਹੋਏਗਾ ਲਦਾਖ ਦੇ ਉੱਤੇ ਚਾਈਨਾ ਆਪਣਾ ਕਲੇਮ ਕਰੇਗਾ। ਹਾਲਾਂਕਿ ਇੱਕ ਪਾਰਟ ਜਿਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੈ, ਵਾਜਪਾਈ ਦੇ ਵੇਲੇ ਜਦੋਂ ਵਾਜਪਾਈ ਚਾਈਨਾ 'ਚ ਗਿਆ ਔਰ ਉਹਨੇ ਚਾਈਨਾ ਇੰਡੀਆ ਬਾਰਡਰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕੀਤੀ, ਤੇ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਕਿ ਦੇਖੋ ਤੁਹਾਡਾ ਤੇ ਇਹਦੇ ਤੇ ਕੋਈ ਹੈ ਹੀ ਨਹੀਂ, ਇਹ ਤਾਂ ਸਾਡੀ ਟ੍ਰੀਟੀ ਸਰਕਾਰੇ ਖਾਲਸਾ ਜੀ ਨਾਲ ਸੀ, ਇਹ ਸਿੱਖ ਡਿਸਾਈਡ ਕਰਨਗੇ, ਸਿੱਖਾਂ ਤੇ ਚਾਈਨਾ ਤੇ ਤੁਹਾਡੇ ਨਾਲ ਕੋਈ ਨਹੀਂ ਹੈ। ਇਹ ਇੱਕ ਪੱਤਰਕਾਰ ਨੇ ਵੀ ਇਸ ਦੇ ਉੱਤੇ ਲਿਖਿਆ, ਪਰ ਕਿਉਂਕਿ ਅੰਦਰੂਨੀ ਮੀਟਿੰਗ 'ਚ ਹੁੰਦਾ, ਹੋ ਸਕਦਾ ਹੈ ਚਾਈਨਾ ਨੇ ਇਹਨੂੰ ਮਜ਼ਾਹੀਆ ਅੰਦਾਜ਼ ਕਿਹਾ ਹੋਏ, ਇਹ ਵੀ ਹੋ ਸਕਦਾ ਹੈ ਵੀ ਉਹਨਾਂ ਨੇ ਉਹਨਾਂ ਨੂੰ ਟੂ ਪੁੱਟ ਆਫ ਕਿਹਾ ਹੋਏ ਕਿ ਵੀ ਅਲਟੀਮੇਟਲੀ ਜੇ ਕੋਈ ਵੀ ਸੈਟਲਮੈਂਟ ਹੋਏਗੀ ਸਿੱਖ ਫੈਕਟਰ ਵੀ ਲਾਈ ਕਰਦਾ। ਔਰ ਜੇ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਚ ਚਾਈਨਾ ਨੇ ਇੰਟਰਸਟ ਦਿਖਾਇਆ ਹੈ, ਉਹਨਾਂ ਦਾ ਐਂਬੈਸਡਰ ਇੰਡੀਆ ਦਾ ਦਰਬਾਰ ਸਾਹਿਬ ਦੂਜਾ ਆਇਆ, ਸੋ ਸਿੱਖ ਫੈਕਟਰ ਚਾਈਨਾ ਦੇ ਮਾਈਂਡ 'ਚ ਵੀ ਹੈ। ਔਰ ਮੈਂ ਸਮਝਦਾ ਵੀ ਸ਼ਾਇਦ ਇੰਡੀਆ ਦੇ ਜਿਹੜੇ ਵਧੇ ਹੋਏ ਐਗਰੈਸਿਵ ਡਿਜ਼ਾਈਨ ਨੇ, ਚਾਈਨਾ ਦਾ ਸ਼ੁਰੂ ਦੇ ਵਿੱਚ ਰਿਐਕਸ਼ਨ ਥੋੜਾ ਜਿਹਾ ਆਸ ਮੁਤਾਬਕ ਨਹੀਂ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਚਾਈਨਾ ਦਾ ਜਿਹੜੀ ਉਹਨਾਂ ਦੀ ਪੀਪਲਜ਼ ਲਿਬਰੇਸ਼ਨ ਆਰਮੀ ਹੈ, ਉਹਨਾਂ ਦਾ ਚੀਫ ਜਨਰਲ ਪੂਰਾ, ਉਹਨਾਂ ਦੇ ਸਾਰਾ ਕਾਡਰ ਪਾਕਿਸਤਾਨ ਗਿਆ, 1-to-1 ਮੀਟਿੰਗਸ ਵੀ ਹੋਈਆਂ, ਦੂਸਰਾ ਵੀ ਹੋਇਆ। ਔਰ ਮੈਨੂੰ ਇਹ ਲੱਗਦਾ ਹੈ ਕਿ ਚਾਈਨਾ ਪਾਕਿਸਤਾਨ ਜਿਹੜੇ ਨੇ ਉਹ ਇੱਕੋ ਪੇਜ ਤੇ ਨੇ ਕਿਸੇ ਵੀ ਇੰਡੀਆ ਦੇ ਮਿਲਟਰੀ ਐਗਰੈਸ਼ਨ ਨੂੰ ਠੱਲਣ ਦੇ ਲਈ। ਔਰ ਚਾਈਨਾ ਦੀ ਉਸ ਤੋਂ ਬਾਅਦ ਦੀ ਜਿਹੜੀ ਸਾਰੀ ਲਾਈਨ ਹੈ ਉਹ ਮੱਚ ਮੋਰ ਸਟਰੋਂਗਰ ਹੈ ਦੈਨ ਉਹਨਾਂ ਦੇ ਇਨੀਸ਼ੀਅਲ ਰਿਐਕਸ਼ਨ ਤੋਂ। ਜੀ ਮਲਿਕ ਸਾਹਿਬ, ਤੁਸੀਂ ਕੀ ਸਮਝਦੇ ਹੋ ਜਿਹੜਾ ਚਾਈਨਾ ਤੇ ਪਾਕਿਸਤਾਨ ਦਾ ਰਿਲੇਸ਼ਨ ਹੈ, ਕਸ਼ਮੀਰ ਦੇ ਵਿੱਚ ਚਾਈਨਾ ਦੀ ਇਨਵੋਲਵਮੈਂਟ ਆਪਣੇ ਤੌਰ ਤੇ ਵੀ, ਤੇ ਫਿਰ ਪਾਕਿਸਤਾਨ ਦੇ ਲਈ ਕੀ ਅਹਿਮੀਅਤ ਹੈ ਚਾਈਨਾ ਦੀ ਦੋਸਤੀ ਦੀ ਜਦੋਂ ਪਾਕਿਸਤਾਨ ਲੀਡ ਕਰ ਰਿਹਾ ਹੈ ਕਸ਼ਮੀਰ ਦੀ ਇਸ ਲੜਾਈ ਨੂੰ ਜਾਂ ਇੰਟਰਨੈਸ਼ਨਲ ਪਲੇਟਫਾਰਮਸ ਤੱਕ ਪਹੁੰਚ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰ ਰਿਹਾ? ਡਾਕਟਰ ਸਾਹਿਬ ਨੇ ਬੜੀ ਤਫਸੀਲ ਨਾਲ ਉਹ ਜਿਹੜੀ ਟ੍ਰੀਟੀ ਹੋਈ ਸੀ 1800 ਦੀ ਉਹਦੀ ਗੱਲ ਦੱਸੀ। ਔਰ ਦੂਸਰਾ, ਇੰਡੀਆ ਇਹ ਗੱਲ ਭੁੱਲ ਰਿਹਾ ਹੈ ਕਿ ਜਿਸ ਤਰ੍ਹਾਂ ਕਸ਼ਮੀਰ ਦੇ 3 ਹਿੱਸੇ ਉਹਨੇ ਵਖੇਰੇ ਆ, ਔਰ ਜਿਸ ਤਰ੍ਹਾਂ ਲੱਦਾਖ ਦੇ ਅੰਦਰ ਉਹ ਇੱਕ ਪੂਰੀ ਡੈਮੋਗ੍ਰਾਫੀ ਚੇਂਜ ਕਰਨਾ ਚਾਹੁੰਦਾ ਹੈ, ਜਦੋਂ ਕਿ ਉੱਥੇ ਬੁੱਧਿਸਟ ਤੇ ਮੁਸਲਮਾਨ ਤਕਰੀਬਨ ਇੱਕੋ ਜਿਹੀ ਗਿਣਤੀ ਦੇ ਆ, ਲੇਕਿਨ ਉਹ ਇੱਕ ਫੈਕਟਰ ਨੂੰ ਹੁਣ ਤੱਕ ਇਗਨੋਰ ਜਿਹੜਾ ਇੰਡੀਅਨ ਜਾਂ ਤੇ ਜਾਣਬੁੱਝ ਕੇ ਕਰ ਰਹੇ ਆ ਜਾਂ ਸਮਝ, ਉਹ ਐਸੇ ਇੱਕ ਫੈਕਟਰ ਜਿਹੜਾ ਉੱਥੇ 4 ਤੋਂ 5 ਲੱਖ ਉਹ ਅੱਜ ਦੇ ਨਹੀਂ ਰਹਿ ਰਹੇ, ਉਹ 18th ਸੈਂਚੁਰੀ ਤੋਂ ਰਹਿ ਰਹੇ ਆ। ਔਰ ਜਿਸ ਤਰ੍ਹਾਂ ਜ਼ੋਰਾਵਰ ਸਿੰਘ
ਜੇ ਦਲੇਰ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਜਿਹਨੇ ਪੂਰਾ ਯਾਨੀ ਉੱਥੇ ਡੈਮੋਗ੍ਰਾਫੀ ਚੇਂਜ ਕਰ ਦਿੱਤੀ ਸੀ ਕਿ ਜਿਸ ਕਿਸਮ ਦੀ ਵੱਡੀ ਉੱਥੇ ਤਾਕਤ ਸੀ ਔਰ ਜਿਸ ਤਰ੍ਹਾਂ ਜਾ ਕੇ ਰਣਜੀਤ ਸਿੰਘ ਦੇ ਦੌਰ ਦੇ ਅੰਦਰ ਜਿਸ ਤਰ੍ਹਾਂ ਯਾਨੀ ਡਿਸਟੈਂਸ ਜਿਹੜਾ ਹੈ ਉਹ ਘੱਟ ਹੁੰਦਾ ਗਿਆ ਔਰ ਸਲਤਨਤ ਵੱਧਦੀ ਗਈ ਤੇ ਉਹਦੀ ਬਿਹਤਰੀਨ ਮਿਸਾਲ ਪਾਕਿਸਤਾਨ ਹੈ ਜਿੱਥੇ ਸੂਬਾ KPK ਪਖਤੂਨਖਵਾ ਸਭ ਤੋਂ ਜ਼ਿਆਦਾ ਸਿੱਖ ਉੱਥੇ ਰਹਿੰਦੇ ਆ ਔਰ ਉਹ ਪੰਜਾਬੀ ਕਿੰਨੀ ਵਧੀਆ ਬੋਲਦੇ ਹੈ ਤੇ ਮੈਂ ਨਹੀਂ ਜਾਣਦਾ ਲੇਕਿਨ ਉਹ ਪਸ਼ਤੋ ਯਾਨੀ ਇਸ ਤਰ੍ਹਾਂ ਹੀ ਬੋਲਦੇ ਆ ਕਿਉਂਕਿ ਉਹ ਪੈਦਾ ਉੱਥੇ ਹੋਏ ਆ ਇਹ ਉਹੀ ਗੱਲ ਹੈ ਕਿ ਜਿਸ ਤਰ੍ਹਾਂ 1979 ਤੋਂ ਪਹਿਲਾਂ ਖੁਮੈਨੀ ਦਾ ਜਿਹੜਾ ਰੈਵੋਲੂਸ਼ਨ ਈਰਾਨ ਦੇ ਅੰਦਰ ਆਇਆ ਤੇ ਤੇਰਾਤ ਦੇ ਅੰਦਰ ਜਿਹੜੇ ਵੱਡੇ ਵਪਾਰੀ ਸੀ ਉਹ ਸਾਰੇ ਸਿੱਖ ਸੀ ਤਾਜਰ ਸੀ ਸਾਰੇ ਔਰ ਉਹ ਕੋਈ ਇਹ ਨਹੀਂ ਕਿ 50-60 ਸਾਲ ਪਹਿਲਾਂ ਗਏ ਸੀ ਉਹਨਾਂ ਦੀ ਬੜੀ ਉਹ ਉੱਥੇ ਕੋਈ 200 ਸਾਲ ਤੋਂ ਉੱਥੇ ਆਬਾਦ ਸੀ ਤੇ ਇਹ ਜਿਹੜਾ ਫੈਕਟਰ ਜਾਣਬੁੱਝ ਕੇ ਇਗਨੋਰ ਕੀਤਾ ਮੈਂ ਇਹਨੂੰ ਜਾਣਬੁੱਝ ਕੇ ਕਹਾਂਗਾ ਕਿ ਇੰਡੀਆ ਇਗਨੋਰ ਕਰਦਾ ਹੈ ਉਹ ਜਿਹੜੀ ਜਿਸ ਤਰ੍ਹਾਂ ਇਹ ਤਕਸੀਮ ਕਰਾਈ ਜਾ ਰਹੀ ਸੀ ਕਿਉਂਕਿ ਇਸ ਵੇਲੇ ਮਕਬੂਜ਼ਾ ਕਸ਼ਮੀਰ ਦੇ ਅੰਦਰ ਅਗਰ ਕਸ਼ਮੀਰੀਆਂ ਦੇ ਨਾਲ ਕੋਈ ਫੈਕਟਰ ਖਲੋਤਾ ਹੈ ਮੋਰਲੀ ਤੌਰ ਤੇ ਸੋਸ਼ਲੀ ਤੌਰ ਤੇ ਉਹ ਉੱਥੋਂ ਦੇ ਰਹਿਣ ਵਾਲੇ ਸਿੱਖ ਆ ਤੇ ਚਾਈਨਾ 1962 ਦੇ ਅੰਦਰ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ 3000 ਕਿਲੋਮੀਟਰ ਤੋਂ ਜ਼ਿਆਦਾ ਦਾ ਰਕਬਾ ਲਿੱਤਾ ਉਹਨੇ ਔਰ ਉਹਨਾਂ ਦੀ ਔਰ ਹਕੀਕਤਨ ਉਹ ਜਿਹੜਾ ਏਰੀਆ ਹੈ ਉੱਥੇ ਚੂੰਕਿ ਚਾਈਨਾ ਮਾਜ਼ੀ ਦੇ ਅੰਦਰ ਕਾਬਿਜ਼ ਸੀ ਔਰ 1962 ਦੇ ਅੰਦਰ ਚਾਈਨਾ ਨੇ ਜਦੋਂ ਇਹ ਜੰਗ ਸ਼ੁਰੂ ਹੋਈ ਤੇ ਪਾਕਿਸਤਾਨ ਨੂੰ ਵੀ ਇਸਲਾਮਾਬਾਦ ਨੂੰ ਵੀ ਅਯੂਬ ਖਾਨ ਦੀ ਹਕੂਮਤ ਸੀ ਕਿ ਸਿਗਨਲ ਘੱਲਿਆ ਸੀ ਕਿ ਅਸੀਂ ਭਾਰਤ ਨੂੰ ਇੰਗੇਜ ਕਰ ਲਿਆ ਹੈ ਤੇ ਇਸ ਵੇਲੇ ਕਸ਼ਮੀਰ ਦਾ ਬਾਰਡਰ ਖਾਲੀ ਹੈ ਉੱਥੇ ਤੁਸੀਂ ਯਾਨੀ ਚਲੇ ਜਾਓ ਲੇਕਿਨ ਜਿਹੜੀ ਸਾਡੇ ਅਯੂਬ ਖਾਨ ਨੇ ਉਸ ਵੇਲੇ ਉਹ ਡਿਕਟੇਟਰ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਜਿਹੜੀ ਗਲਤੀ ਇਹ ਕੀਤੀ ਕਿ ਉਹਨਾਂ ਨੇ ਵਾਸ਼ਿੰਗਟਨ ਕਾਲ ਮਿਲਾ ਦਿੱਤੀ ਤੇ ਸਦਰ ਕੈਨੇਡੀ ਨੂੰ ਜਦੋਂ ਇਹ ਕਿਹਾ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਆ ਤੇ ਉਹਦੇ ਬਾਅਦ ਜਿਹੜੀ ਆ ਉਹ ਗੱਲ ਲੀਕ ਹੋ ਗਈ ਤੇ ਮੈਂ ਸਮਝਦਾ ਕਿ ਉਹ ਇੱਕ ਵੇਲਾ ਇਸ ਤਰ੍ਹਾਂ ਦਾ ਸੀ ਜਿਸ ਵੇਲੇ ਚਾਈਨਾ ਨੇ ਸਾਨੂੰ ਇਹ ਇੱਕ ਕੋਰੀਡੋਰ ਦਿੱਤਾ ਸੀ ਕਿ ਅਸੀਂ ਜਿਹੜਾ ਹੈ ਨਾ ਜਿਸ ਤਰ੍ਹਾਂ ਇੰਡੀਆ ਨੂੰ ਇੰਗੇਜ ਕੀਤਾ ਸੀ ਚਾਈਨਾ ਨੇ ਤੇ ਉਹ ਸਾਡੇ ਕੋਲ ਉਸ ਵੇਲੇ ਬਜ਼ੂਰੇ ਤਾਕਤ ਇਹ ਵੇਲਾ ਸੀ ਕਿ ਅਸੀਂ ਹਾਸਿਲ ਕਰ ਲੈਂਦੇ ਲੇਕਿਨ ਗੱਲ ਇਹ ਕਿ ਹੁਕਮਰਾਨ ਬਾਅਦ ਵੇਲੇ ਗਲਤੀਆਂ ਕਰਦੀਆਂ ਤੇ ਸਦੀਆਂ ਕੌਮਾਂ ਭੁਗਤਦੀਆਂ ਲੇਕਿਨ ਅੱਜ ਚਾਈਨਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਕਦੀ ਵੀ ਨਹੀਂ ਚਾਹੇਗਾ ਔਰ ਮੈਂ ਤੁਹਾਡੇ ਪਿਛਲੇ ਪ੍ਰੋਗਰਾਮ ਦੇ ਅੰਦਰ ਵੀ ਇਹ ਅਰਜ਼ ਕੀਤਾ ਸੀ ਕਿ ਅਗਰ ਇੰਡੀਆ ਪਾਕਿਸਤਾਨ ਦੇ ਨਾਲ ਜੰਗ ਛੇੜਦਾ ਹੈ ਔਰ ਖਾਸ ਤੌਰ ਤੇ ਉਸ ਰੀਜਨ ਤੇ ਛੇੜਦਾ ਹੈ ਤੇ ਚੀਨ ਖਾਮੋਸ਼ ਨਹੀਂ ਬੈਠੇਗਾ ਕਿਉਂਕਿ ਚੀਨ ਦੇ ਉੱਥੇ ਆਪਣੇ ਯਾਨੀ ਆਪਣਾ ਨੈਸ਼ਨਲ ਇੰਟਰਸਟ ਦਾ ਉੱਥੇ ਉਹਦਾ ਜਿਹੜਾ ਸਟ੍ਰੈਟੇਜਿਕ ਜਿਓਗ੍ਰਾਫੀਕਲ ਇੰਟਰਸਟ ਹੈ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਇਹੀ ਵਜ੍ਹਾ ਹੈ ਕਿ ਜਿਹੜਾ ਜ਼ੁਲਫਕਾਰ ਅਲੀ ਭੁੱਟੋ ਦੇ ਦੌਰ ਦੇ ਅੰਦਰ ਕੁਝ ਐਕਸਟੈਂਸ਼ਨ ਤਾਲੁਕਾਤ ਦੀ ਵੀ ਹੋਈ ਔਰ ਕੁਝ ਮਾਮਲਾਤ ਇੱਧਰ ਉੱਧਰ ਵੀ ਹੋਏ ਔਰ ਚਾਈਨਾ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਿਲਕ ਰੂਟ ਤੇ ਸਾਰਾ ਕਾਰਾਕਰਮ ਦਾ ਜਿਹੜਾ ਰੂਟ ਬਣਾਇਆ ਗਿਆ ਕਿਉਂਕਿ ਚਾਈਨਾ ਮੈਂ ਸਮਝਦਾ ਕਿ 1948 ਦੇ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਨੇ ਚਾਈਨਾ ਦਾ ਸਾਥ ਦਿੱਤਾ ਸੀ ਔਰ ਚਾਈਨਾ ਜਿਹੜਾ ਹੈ ਜਿਸ ਤਰ੍ਹਾਂ ਉਹਨੇ ਮਾਓ 60s ਦੀ ਪਾਲਿਸੀ 80s ਦੇ ਅੰਦਰ ਆ ਕੇ ਚੇਂਜ ਕੀਤੀ ਔਰ ਉਹਨੇ ਇਹ ਸਮਝ ਲਿਆ ਕਿ ਦੁਨੀਆ ਦੇ ਅੰਦਰ ਹਕੂਮਤ ਕਰਨੀ ਹੈ ਤੇ ਚਾਈਨਾ ਨੂੰ ਆਪਣੀ ਮੰਡੀ ਦੀ ਰਸਾਈਆਂ ਜਿਹੜੀਆਂ ਉਹ ਬਹੁਤ ਅੱਗੇ ਤੱਕ ਲੈ ਕੇ ਜਾਣੇ ਪੈਗੀ ਇਹੀ ਵਜ੍ਹਾ ਹੈ ਕਿ ਅੱਜ ਅਗਰ ਤੁਸੀਂ ਦੇਖੋ ਚਾਈਨਾ ਤੋਂ ਬ੍ਰਾਜ਼ੀਲ ਜਾਂ ਅਰਜਨਟੀਨਾ ਤੱਕ ਜਿਹੜਾ ਕਿ ਦੁਨੀਆ ਦੇ ਦੂਸਰੇ ਕੋਨੇ ਤੇ ਆ ਉੱਥੇ ਤੁਸੀਂ ਦੇਖੋ ਤੇ ਹਰ ਸ਼ੈ ਜਿਹੜੀ ਆ ਮੇਡ ਇਨ ਚਾਈਨਾ ਹੈ ਮੈਂ ਹਮੇਸ਼ਾ ਇੱਕ ਸੈਮੀਨਾਰ ਸੀ ਉਹਦੇ ਅੰਦਰ ਵੀ ਮੈਂ ਇੱਕ ਅਮਰੀਕਨ ਨੇ ਸਵਾਲ ਕੀਤਾ ਤੇ ਮੈਂ ਕਿਹਾ ਤੁਹਾਡੇ ਮੁਲਕ ਦੇ ਅੰਦਰ ਕਿ ਪੂਰੀ ਦੁਨੀਆ ਦੇ ਅੰਦਰ 90% ਜਿਹੜੀ ਨੈਸੈਸਿਟੀ ਆਫ ਕਮੋਡਿਟੀਜ਼ ਆ ਉਹ ਮੇਡ ਇਨ ਚਾਈਨਾ ਹੈ ਸਿਰਫ ਇੱਕ ਸ਼ਰੀਰ ਜਾਂ ਜਿਸਮ ਦਾ ਹਿੱਸਾ ਰਹਿ ਗਿਆ ਜਿੱਥੇ ਚਾਈਨਾ ਦੀ ਸਟੈਂਪ ਨਹੀਂ ਹੈ ਨਹੀਂ ਤੇ ਐਵਰੀਥਿੰਗ ਇਜ਼ ਚਾਈਨਾ ਹੈ ਚਾਈਨਾ ਦੁਨੀਆ ਦੇ ਅੰਦਰ ਜਿਸ ਤਰ੍ਹਾਂ ਸਮਾ ਗਿਆ ਹੈ ਔਰ ਦੁਨੀਆ ਨੂੰ ਆਪਣੀ ਜ਼ਰੂਰਤ ਬਣਾ ਲਿਆ ਹੈ ਇਹੀ ਚਾਈਨਾ ਦੀ ਨੈਸ਼ਨਲ ਪਾਲਿਸੀ ਦੀ ਜੀਤ ਹੈ ਫੋਰਨ ਪਾਲਿਸੀ ਦੀ ਜੀਤ ਹੈ ਤੇ ਇਕਨੋਮਿਕ ਟ੍ਰੇਡ ਦੀ ਜੀਤ ਹੈ ਤੇ ਚਾਈਨਾ ਕਦੀ ਵੀ ਜੰਗ ਦੀ ਸੂਰਤ ਦੇ ਅੰਦਰ ਇੰਟਰਵੀਨ ਕਰੇਗਾ ਉਹ ਜਿਸ ਤਰ੍ਹਾਂ ਉਹਨੇ ਪਹਿਲੇ ਵੀ 65 ਦੀ ਜੰਗ ਦੇ ਅੰਦਰ ਪਾਕਿਸਤਾਨ ਨੂੰ ਲੌਜਿਸਟਿਕ ਸਪੋਰਟ ਕੀਤੀ ਤੇ ਹੁਣ ਚੁੱਕੇ ਉਹਦੇ ਆਪਣਾ ਇੰਟਰਸਟ ਜਿਹੜਾ ਹੈ ਉਹ ਬਿਲੀਅਨਸ ਆਫ ਡਾਲਰ ਤੋਂ ਅੱਗੇ ਟ੍ਰਿਲੀਅਨ ਡਾਲਰ ਦੀ ਤਰਫ ਨਜ਼ਰ ਆ ਰਿਹਾ ਹੈ ਸੀ ਪੈਕ ਤੇ ਨਾਰਦਰਨ ਪੈਕ ਤੇ ਦੂਸਰੇ ਜਿਹੜੇ ਕੋਰੀਡੋਰਸ ਦੇ ਅੰਦਰ ਚਾਈਨਾ ਇਨਵੈਸਟ ਕਰ ਰਿਹਾ ਤੇ ਮੈਂ ਸਮਝਦਾ ਕਿ ਭਾਰਤ ਦੀ ਕਿਸੇ ਵੀ ਮੁਮਕਿਨਾ ਯਲਗਾਰ ਨੂੰ ਜੋ ਕਿ ਭਾਰਤ ਮੈਂ ਨਹੀਂ ਸਮਝਦਾ ਕਰੇਗਾ ਕਿ ਚਾਈਨਾ ਜਿਹੜਾ ਹੈ ਉਹ ਲਾਜ਼ਮੀ ਸਾਹਮਣੇ ਖੜਾ ਹੋਏਗਾ ਜੀ
ਡਾਕਟਰ ਸਾਹਿਬ, ਜਿੱਥੇ ਚਾਈਨਾ ਦਾ ਜ਼ਿਕਰ ਹੈ ਉੱਥੇ ਰੂਸ ਦਾ, ਰਸ਼ੀਆ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਪਿਛਲੇ ਸਮੇਂ ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨਸ ਦੀ ਮੀਟਿੰਗ ਹੋਈ ਹੈ ਇਨਫਾਰਮਲ ਕਸ਼ਮੀਰ ਦੇ ਇਸ਼ੂ ਦੇ ਉੱਤੇ, ਉਸ ਮੀਟਿੰਗ ਦੇ ਵਿੱਚ ਸਿਕਿਉਰਿਟੀ ਕਾਉਂਸਲ, ਹਾਂਜੀ, ਉਹਦੇ ਵਿੱਚ ਜਿਹੜੀਆਂ ਖਬਰਾਂ ਬਾਹਰ ਆਈਆਂ ਤੇ ਰਸ਼ੀਆ ਨੇ ਚਾਈਨਾ ਦਾ ਸਾਥ ਦਿੱਤਾ, ਕਿਤੇ ਨਾ ਕਿਤੇ ਇੰਡੀਆ ਨੂੰ ਉਹ ਅੱਖਾਂ ਦਿਖਾਉਣ ਵਾਲੀ ਲਾਈਨ ਸੀ। ਪਰ ਬਾਅਦ ਦੇ ਵਿੱਚ ਸਾਰੀ ਸਿਚੁਏਸ਼ਨ ਹੁਣ ਯੂ ਟਰਨ ਵੱਜਦਾ ਨਜ਼ਰ ਆ ਰਿਹਾ ਹੈ। ਮੋਦੀ ਉੱਥੇ ਪਹੁੰਚੇ ਹੋਏ ਆ, ਰਸ਼ੀਆ ਦੇ ਵਿੱਚ ਮੀਟਿੰਗਸ ਦੀ ਗੱਲ ਹੋ ਰਹੀ ਹੈ, ਡੀਲਸ ਦੀ ਗੱਲ ਹੋ ਰਹੀ ਹੈ, ਜਿਹੜਾ ਬਾਇਲੇਟਰਲ ਟ੍ਰੇਡ ਹੈਗਾ ਉਹਨੂੰ ਵਧਾ ਕੇ ਕਿੱਥੇ ਤੱਕ 30-35 ਬਿਲੀਅਨ ਡਾਲਰਸ ਤੱਕ ਲੈ ਕੇ ਜਾਣ ਦੀ ਉਹ ਹੈਗੀ ਹੈ। ਸੋ ਕਿਵੇਂ ਦੇਖਦੇ ਹੋ ਇਹਦੇ ਵਿੱਚ ਰਸ਼ੀਆ ਦਾ ਜਿਹੜਾ ਫੈਕਟਰ ਹੈ ਕਸ਼ਮੀਰ ਦੇ ਇਸ਼ੂ ਦੇ ਨਾਲ ਰਿਲੇਟ ਕਰਕੇ ਵੀ ਤੇ ਅਦਰਵਾਈਜ਼ ਵੀ? ਦੇਖੋ, ਬੇਸ਼ੱਕ ਮੈਂ ਕਦੇ ਵੀ ਕਾਰਲ ਮਾਰਕਸ ਦੀ ਥਿਊਰੀ ਨੂੰ ਮੰਨਿਆ ਨਹੀਂ ਹੈ, ਕਿਉਂਕਿ ਉਸ ਨੇ ਇੱਕ ਨਾਸਤਿਕਵਾਦ ਨੂੰ ਜਨਮ ਦਿੱਤਾ ਹੈ, ਏਥੀਇਸਟ ਪੈਦਾ ਕੀਤੇ। ਔਰ ਸਿੱਖ ਹੋਏ, ਮੁਸਲਮਾਨ ਹੋਏ, ਸਾਡੀ ਸ਼ੁਰੂਆਤ ਈਮਾਨ ਤੋਂ ਹੁੰਦੀ ਹੈ, ਰੱਬ ਦੀ ਹੋਂਦ ਤੋਂ ਹੁੰਦੀ ਹੈ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਇਹ ਦੁਨੀਆ ਦਾ ਵਰਤਾਰਾ 6-7 ਹਜ਼ਾਰ ਸਾਲ ਦਾ ਦੇਖੋ, ਔਰ ਅੱਜ ਦੇ ਕੌਂਟੈਕਸਟ 'ਚ ਵੈਸਟਰਨ ਪਾਵਰਸ ਦਾ, ਅਮਰੀਕਾ ਦਾ ਔਰ ਇਹਨਾਂ ਸਾਰਿਆਂ ਦਾ ਹਾਲ ਦੇਖੋ ਜੀ, ਤੇ ਫਿਰ ਇੱਕ ਗੱਲ ਬਿਲਕੁਲ ਜ਼ਾਹਰਾ ਤੌਰ ਦੇ ਉੱਤੇ ਸਾਹਮਣੇ ਨਜ਼ਰ ਆਉਂਦੀ ਹੈ ਕਿ ਕੁੱਲ ਮਿਲਾ ਕੇ ਅਲਟੀਮੇਟਲੀ ਮਨੀ ਮੇਕਸ ਦਾ ਮੇਅਰ ਗੋ। ਔਰ ਜੇ ਮਨੀ ਮੇਕਸ ਦਾ ਮੇਅਰ ਗੋ ਹੈ, ਫਿਰ ਇਹ ਜਦੋਂ ਘੂਰਿਆ ਵੀ ਜਾਂਦਾ ਹੈ ਕਿਸੇ ਮੁੱਦੇ ਤੇ, ਕੋਈ ਵਿਰੋਧ ਵੀ ਦਿੱਤਾ ਜਾਂਦਾ, ਉਹਨੂੰ ਦੱਸਣ ਲਈ ਹੁੰਦਾ ਹੈ ਕਿ ਵੀ ਦੇਖ ਮੇਰੇ ਵੱਲ ਵੀ ਧਿਆਨ ਦੇ, ਹੁਣ ਤੂੰ ਸਾਰੇ ਹਥਿਆਰ ਅਮਰੀਕਾ ਤੇ ਇਜ਼ਰਾਈਲ ਤੋਂ ਹੀ ਨਾ ਖਰੀਦੀ ਜਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੂਸ ਨੇ ਇੰਡੀਆ ਤੋਂ ਥੋੜ੍ਹਾ ਬਹੁਤ ਤੱਕ ਕਿਨਾਰਾ ਕੀਤਾ, ਹੁਣ ਵੀ ਕੀਤਾ ਹੋਇਆ। ਔਰ ਜਿੱਥੇ ਇਹ ਖਬਰ ਲੱਗੀ ਹੈ ਜੀ ਮੋਦੀ ਉੱਥੇ ਗਿਆ, ਉੱਥੇ ਉਹਨਾਂ ਨੇ ਕਿਹਾ 2025 ਤੱਕ 30 ਬਿਲੀਅਨ ਦਾ ਟ੍ਰੇਡ ਵੱਧ ਜਾਏਗਾ, ਨਾਲ ਹੀ ਹੋਇਆ। ਪਰ ਨਾਲ ਹੀ ਉਹਦੇ ਖਬਰ ਲੱਗੀ ਹੋਈ ਹੈ ਕਿ ਨੈਕਸਟ ਮੰਥ ਜੁਆਇੰਟ ਐਕਸਰਸਾਈਜ਼ਸ ਜਿਹੜੀਆਂ ਪਿਛਲੇ ਸਾਲ ਉਹਨਾਂ ਨੇ ਸ਼ੁਰੂ ਕੀਤੀਆਂ, ਜਿਹਦੇ 'ਚ ਚੀਨ ਦੀ ਫੌਜ, ਇੰਡੀਆ ਦੀ ਫੌਜ, ਪਾਕਿਸਤਾਨ ਦੀ ਫੌਜ, ਕਿਰਗਿਸਤਾਨ, ਉਜ਼ਬੇਕਿਸਤਾਨ, ਇਹ ਜੁਆਇੰਟ ਐਕਸਰਸਾਈਜ਼ਸ ਕਰਨਗੀਆਂ। ਸੋ ਪਹਿਲੀ ਵਾਰ ਹੈ ਕਿ ਪਾਕਿਸਤਾਨ ਉਹਦਾ ਹਿੱਸਾ ਹੈ। ਅਜੇ ਪਾਕਿਸਤਾਨ ਨੇ ਕਿਉਂਕਿ ਇੰਡੀਆ ਦਾ ਬਹੁਤ ਕੁਝ ਬਾਈਕਾਟ ਕੀਤਾ ਹੋਇਆ, ਵੈਦਰ ਪਾਕਿਸਤਾਨੀ ਫੌਜ ਜਾਏਗੀ ਜਾਂ ਨਹੀਂ, ਲੇਕਿਨ ਇਨਵੀਟੇਸ਼ਨ ਹੈ। ਸੋ ਅਸੀਂ ਸਮਝ ਰਹੇ ਹਾਂ ਵੀ ਇਹ ਸਾਰੇ ਵਪਾਰੀ ਨੇ। ਔਰ ਰੂਸ ਦੀ ਜਿਹੜੀ ਪੋਜੀਸ਼ਨ ਇਹੀ ਨਹੀਂ ਵੀ ਉਹਨਾਂ ਨੇ ਕੋਈ ਹੁਣ ਕਹਿ ਦਿੱਤਾ ਹੈ ਕਿ ਜੋ ਅੰਦਰੂਨੀ ਮਾਮਲਾ ਸਮਝਦੇ ਨੇ। ਰੂਸ ਨੇ ਆਪ ਕ੍ਰੀਮੀਆ ਨੂੰ ਹੜੱਪਿਆ ਹੋਇਆ। ਹੁਣ ਜਦੋਂ ਕ੍ਰੀਮੀਆ ਨੂੰ ਹੜੱਪਿਆ, ਅਮਰੀਕਾ ਨੇ ਜਾਂ ਯੂਰਪੀਅਨ ਯੂਨੀਅਨ ਨੇ ਇਕਨੋਮਿਕਲ ਸੈਂਕਸ਼ਨਸ ਲਾਈਆਂ ਹੋਈਆਂ, ਇੰਡੀਆ ਨੇ ਕਿਹਾ ਜੀ ਇਹ ਰੂਸ ਦਾ ਅੰਦਰੂਨੀ ਮਾਮਲਾ ਹੈ, ਇੰਡੀਆ ਨੇ ਕੰਡੈਮ ਨਹੀਂ ਕੀਤਾ। ਸੋ ਕੁੱਲ ਮਿਲਾ ਕੇ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੋਰ ਬੈਕ, ਔਰ ਵਪਾਰ ਦੇ ਮਾਮਲੇ 'ਚ ਇਹ ਗੱਲਾਂ ਤੁਰਦੀਆਂ ਰਹਿੰਦੀਆਂ ਨੇ। ਮੈਂ ਇਹਨਾਂ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੰਦਾ। ਹਾਂ, ਇਸ ਸਾਰੇ ਦੇ ਵਿੱਚ ਜਿਹੜਾ ਮੈਂ ਸਮਝਦਾ ਹੈ ਵੀ ਸ਼ੱਕੀ ਰੋਲ ਹੈ ਉਹ ਅਮਰੀਕਾ ਦਾ, ਕਿ ਇੱਕ ਪਾਸੇ ਅਮਰੀਕਾ ਨੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੀ ਵਿਜ਼ਿਟ ਦੇ ਮੌਕੇ ਜਿਹੜਾ ਇਹ ਕਹਿ ਕੇ ਕਿ ਮੀਡੀਏਸ਼ਨ ਹੈ, ਹੁਣ ਤਾਂ ਇਹ ਲੱਗਦਾ ਹੈ ਵੀ ਉਹ ਕੋਈ ਰੂਜ਼ ਸੀ ਜਿਹਨੂੰ ਕਹਿੰਦੇ ਨੇ ਕਿ ਬੇਟ ਸ਼ਿਕਾਰ, ਜਿਵੇਂ ਉਹ ਮੱਛੀ ਫੜਨ ਦੇ ਲਈ ਆਟਾ ਲਾਇਆ ਜਾਂਦਾ ਉਹਨੂੰ, ਵੀ ਇਸ ਕਿਸਮ ਦਾ ਸੀ ਕਿ ਬਿਲਕੁਲ ਹੋ ਗਿਆ ਜੀ ਮੀਡੀਏਸ਼ਨ ਕਰਨਗੇ। ਉਧਰ ਉਹਨਾਂ ਨੇ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਦੇ ਕੇ ਹੋਕਾ ਵੰਗਾਂ ਦਾ ਕੱਢ ਵਿਖਾਇਆ ਚੱਕੀ ਰਾਹ, ਕਿ ਹੋਕਾ ਵੰਗਾਂ ਦਾ ਤੇ ਆ ਗਿਆ ਚੱਕੀ ਰਾਹ। ਕੋਈ ਇਸ ਕਿਸਮ ਦੀ ਕੋਈ ਗੱਲ ਮੈਂ ਸਮਝਦਾ ਵੀ ਅਮਰੀਕਾ ਨੇ ਇਧਰ ਇੰਡੀਅਨ ਗਵਰਨਮੈਂਟ ਨੇ ਇਹਨਾਂ ਨੂੰ ਪਹਿਲਾਂ ਬਰੀਫ ਕੀਤਾ, ਜੇ ਨਹੀਂ ਵੀ ਕੀਤਾ ਥੋੜਾ ਬਹੁਤ ਜ਼ਰੂਰ ਕੀਤਾ ਹੋਗਾ। ਇਹ ਹੋ ਸਕਦਾ ਹੈ ਵੀ ਉਹਨਾਂ ਨੇ ਜਿਹੜਾ ਅਖੀਰਲਾ ਕਾਰਡ ਆ ਉਹ ਛਾਤੀ ਨਾਲ ਹੀ ਲਾਇਆ, ਪਰ ਉਹਨਾਂ ਨੇ ਕਿਹਾ ਹੋਣਾ ਕਿ ਜੀ ਅਸੀਂ ਕੁਝ ਅੰਦਰੂਨੀ ਤਬਦੀਲੀਆਂ ਕਰਨ ਜਾ ਰਹੇ ਹਾਂ, ਉੱਥੇ ਅਫਗਾਨਿਸਤਾਨ ਚੋਂ ਨਿਕਲਣਾ ਹੈ, ਫੌਜ ਨੇ ਤੁਸੀਂ ਨਿਕਲਣਾ ਹੈ, ਉੱਥੇ ਨਾ ਆ ਜਾਣ ਜਿਹਾਦੀ, ਇਹ ਨਾ ਹੋ ਜਾਏ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਡਿਸਅਪੁਆਇੰਟਿੰਗ ਜਿਹੜਾ ਇਸ ਸਾਰੇ ਦੇ ਉੱਤੇ ਰੋਲ ਹੈ ਉਹ ਅਮਰੀਕਾ ਦਾ ਹੈ। ਔਰ ਕੱਲਾ ਇਹੀ ਨਹੀਂ ਕਿ ਵੀ ਕਸ਼ਮੀਰ ਦੇ ਮੁੱਦੇ ਤੇ ਜਾਂ ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਨੂੰ ਇੰਪਲੀਮੈਂਟ ਕਰਨ ਦੇ, ਤਾਂ ਹਿਊਮੈਨਿਟੇਰੀਅਨ ਗੱਲ ਹੈ। 1 ਮਹੀਨੇ ਤੋਂ ਜ਼ਿਆਦਾ ਹੋ ਗਿਆ, ਬੇਸਿਕ ਫਰੀडम्स ਖੋਈਆਂ ਹੋਈਆਂ, ਤੇ ਉਹ ਮੁਲਕ ਜਿਹਦੀ ਬੁਨਿਆਦ ਪਿਲਗ੍ਰਿਮਸ ਦੇ ਨਾਂ ਥੱਲੇ ਬੇਸਿਕ ਲਿਬਰਟੀ ਔਰ ਰਿਲੀਜੀਅਸ ਫਰੀडम ਔਰ ਫਰੀडम ਆਫ ਐਕਸਪ੍ਰੈਸ਼ਨ ਔਰ ਹਿਊਮਨ ਰਾਈਟਸ, ਜਿਹੜਾ ਮੁਲਕ ਚੈਂਪੀਅਨ ਰਿਹਾ ਹੋਈ ਹਿਊਮਨ ਰਾਈਟਸ ਦਾ, ਉਹਨੇ ਬਿਲਕੁਲ ਜਿਵੇਂ ਮਲਕ ਸਾਹਿਬ ਦੀ ਐਕਸਪ੍ਰੈਸ਼ਨ ਹੈ ਵੀ ਚੁੱਪ ਦਾ ਰੋਜ਼ਾ ਰੱਖਿਆ ਹੋਇਆ। ਤੇ ਇਸ ਤੋਂ ਵੱਧ ਕੇ ਸ਼ਰਮਨਾਕ ਗੱਲ ਕੀ ਹੋ ਸਕਦੀ? ਜੀ ਮਲਕ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਇਹ ਸਾਰਾ ਪਾਰਟ ਹੈ? ਡਾਕਟਰ ਸਾਹਿਬ ਨੇ ਐਕਸਪਲੇਨ ਕੀਤਾ, ਪਰ ਜਦੋਂ ਟ੍ਰੇਡ ਦੀ ਗੱਲ ਹੁੰਦੀ ਹੈ, ਦੁਨੀਆ ਦੇ ਵਿੱਚ ਇਕਨੋਮਿਕਸ ਦੀ ਗੱਲ ਹੁੰਦੀ ਹੈ, ਤਾਂ ਇਸ ਵਕਤ ਜਿੱਥੇ ਇੰਡੀਆ
ਰੂਸ ਦੇ ਨਾਲ ਇਹ ਸਾਰਾ ਬਾਇਲੇਟਰਲ ਟ੍ਰੇਡ ਦੀ ਗੱਲ ਚੱਲ ਰਹੀ ਹੈ ਤੇ ਜਿਹੜਾ ਪਾਕਿਸਤਾਨ ਦਾ ਰਿਲੇਸ਼ਨ ਚਾਈਨਾ ਦੇ ਨਾਲ ਆ, ਇਹ ਵਿਸ ਮਤਲਬ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੋਵੇਂ ਇੰਡੀਆ ਦਾ ਪਾਕਿਸਤਾਨ ਦਾ ਚੀਨ ਦੇ ਨਾਲ ਤੇ ਰੂਸ ਦਾ ਇੰਡੀਆ ਦੇ ਨਾਲ, ਤੇ ਫਿਰ ਇੱਕ ਕਨੈਕਸ਼ਨ ਚਾਈਨਾ ਦਾ ਰੂਸ ਦੇ ਨਾਲ ਆਪਣੇ ਲੈਵਲ ਤੇ ਵੀ ਹੈਗਾ। ਦੇਖੋ ਡਾਕਟਰ ਸਾਹਿਬ ਨੇ ਟ੍ਰੇਡ ਦੀ ਜਿਹੜੀ ਗੱਲ ਕੀਤੀ, ਤੇ ਜਦੋਂ ਅਸੀਂ ਲਾ ਸਟੂਡੈਂਟ ਦੇ ਅੰਦਰ ਪੜ੍ਹਦੇ ਸੀ ਤੇ ਸਾਡੇ ਇੱਕ ਉਸਤਾਦ ਸੀ, ਉਹ ਕਹਿੰਦੇ ਸੀ ਕਿ ਜਿਹੜੇ ਆਉਣ ਵਾਲੇ 20 ਵਰ੍ਹੇ ਆ ਉਹਦੇ ਅੰਦਰ ਟ੍ਰੇਡ ਜਿਹੜੀ ਹੋਏਗੀ ਉਹ ਇਸ ਤਰ੍ਹਾਂ ਹੀ ਹੋਏਗੀ ਜਿਸ ਤਰ੍ਹਾਂ ਟੇਲਰ ਮੇਡ ਡਿਸੀਜਨਸ ਕੋਰਟ ਦੇ ਅੰਦਰ ਹੁੰਦੇ ਆ, ਤੇ ਟੇਲਰ ਮੇਡ ਕਨਫੈਸ਼ਨ ਵੀ ਇਸੇ ਤਰ੍ਹਾਂ ਹੀ ਹੋਣਗੇ ਇੰਟਰਨੈਸ਼ਨਲ ਪੋਲਿਟਿਕਸ ਦੇ ਅੰਦਰ। ਜੇ ਬਾਜ਼ ਵੇਲੇ ਕੋਈ ਉਸਤਾਦ ਗੱਲ ਕਰ ਜਾਂਦਾ ਹੈ, ਕੋਈ ਗੱਲ ਯਾਨੀ ਯਾਦ ਰਹਿ ਜਾਂਦੀ ਹੈ, ਤੇ ਗੱਲ ਯਾਦ ਰਹਿ ਗਈ। ਤੇ ਜਦੋਂ ਮੈਂ ਅੱਜ ਦੇ ਜ਼ਮਾਨੇ ਦੇ ਅੰਦਰ ਜਿੱਥੇ ਅਸੀਂ ਸਾਹ ਲੈ ਰਹੇ ਤੇ तमाम ਚੀਜ਼ਾਂ ਹੋ ਰਹੇ, ਜਿਹੜੀ ਇੰਟਰਨੈਸ਼ਨਲ ਟ੍ਰੇਡ ਰਾਜਨੀਤੀ, ਮੈਂ ਤੇ ਹੁਣ ਕਹਾਂਗਾ ਕਿ ਇਹ ਇੰਟਰਨੈਸ਼ਨਲ ਟ੍ਰੇਡ ਰਾਜਨੀਤੀ ਹੈ, ਜਿੱਥੇ ਅਗਰ ਤੁਸੀਂ 60s ਦੇ ਅੰਦਰ ਵੇਖੋ ਤੇ ਚੀਨ ਤੇ ਰੂਸ ਦੇ ਜਿਹੜੇ ਤਲਕਾਤ ਸੀ ਉਹ ਬਹੁਤ ਹੀ ਖਰਾਬ ਸੀ, ਇੱਥੇ ਤੱਕ ਕਿ ਜੰਗ ਦੇ ਬਾਦਲ ਸੀ ਤੇ ਆਮਨੇ ਸਾਹਮਣੇ ਜਿਹੜੀ ਯਲਗਾਰ ਬਿਆਨਬਾਜ਼ੀ ਹੁੰਦੀ ਸੀ, ਜਿਹਦੇ ਅੰਦਰ ਰੂਸ ਨੇ ਚਾਈਨਾ ਨੂੰ ਧਮਕੀ ਵੀ ਦਿੱਤੀ ਸੀ ਕਿ ਅਸੀਂ ਪੂਰਾ ਯਾਨੀ ਸੁਪਰ ਪਾਵਰਾਂ ਤੇ ਅਸੀਂ ਸਾਡੇ ਕੋਲ ਜੋ ਟੈਕਨੋਲੋਜੀ ਹੈ ਤੇ ਅਸੀਂ ਚੀਨ ਨੂੰ ਨਿਸਤੋ ਨਾਬੂਦ ਕਰ ਦਾਂਗੇ। ਤੇ ਫਿਰ ਉਹ ਮਸ਼ਹੂਰ ਯਾਨੀ ਇੱਕ ਮੁਹਾਵਰਾ ਕਿਹਾ ਗਿਆ ਸੀ ਕਿ ਯਾਨੀ ਰੂਸ ਨੂੰ ਇਹ ਜਵਾਬ ਦਿੱਤਾ ਗਿਆ ਸੀ ਚੀਨ ਦੀ ਤਰਫੋਂ, ਮਾਓ ਜ਼ੇਤੁੰਗ ਨੇ ਕਿਹਾ ਸੀ ਕਿ ਤੇਰਾ ਅਸਲਾ ਮੁੱਕ ਜਾਏਗਾ, ਸਾਡੇ ਨੌਜਵਾਨ ਨਹੀਂ ਮੁੱਕਾਂਗੇ। ਤੇ ਅੱਜ 60s ਦੇ ਅੰਦਰ ਜਿਹੜੇ ਤਲਕਾਤ ਸੀ ਤੇ ਅੱਜ ਜਿਸ ਤਰ੍ਹਾਂ ਰੂਸ ਤੇ ਚਾਈਨਾ ਇੱਕ ਹੋਏ ਆ, ਉਹਦੀ ਵਜ੍ਹਾ ਸਿਰਫ ਯੂਨਾਈਟਿਡ ਸਟੇਟ ਆਫ ਅਮਰੀਕਾ ਹੈ। ਅਮਰੀਕਾ ਨੇ ਪੂਰੀ ਦੁਨੀਆ ਦੇ ਅੰਦਰ ਇਕਲੌਤੇ ਸੁਪਰ ਪਾਵਰ ਦੇ ਨਾਲ ਜੋ ਕੁਝ ਉੱਥੇ ਜਾ ਕੇ ਔਰ ਫਿਰ ਤਾਈਵਾਨ ਨੂੰ ਜਿਸ ਤਰ੍ਹਾਂ ਸਪੋਰਟ ਕੀਤਾ, ਔਰ ਫਿਰ ਜਿਸ ਤਰ੍ਹਾਂ ਚੀਨ ਦੇ ਸਾਹਮਣੇ ਸਾਊਥ ਕੋਰੀਆ ਨੂੰ ਮਜ਼ਬੂਤ ਕੀਤਾ, ਤੇ ਚਾਈਨਾ ਜਿਹੜਾ ਉਸ ਖਿੱਤੇ ਦੇ ਅੰਦਰ ਬੈਠਾ ਹੈ ਔਰ ਇੱਕ ਹਿਊਜ ਵੋਲੀਅਮ ਰੱਖਦਾ ਹੈ ਆਬਾਦੀ ਦਾ ਤੇ ਲੈਂਡ ਦਾ, ਇਹੀ ਹਾਲ ਉੱਥੇ ਰਸ਼ੀਆ ਦਾ ਹੈ। ਤੇ ਜਦੋਂ ਦੋਵਾਂ ਨੇ ਦੇਖਿਆ ਕਿ ਅਸੀਂ ਆਪਸੀ ਦੇ ਜਿਹੜੇ ਸਾਡੇ ਮਾਮਲਾਤ ਆ, ਉਹ ਜੋ ਵੀ ਸਾਡੇ ਤਨਾਜ਼ੇ ਆ, ਉਹਨਾਂ ਨੂੰ ਉਹ ਛੋਟੇ ਆ ਤੇ ਉਹਨਾਂ ਨੇ ਆਪਣੇ ਤਨਾਜ਼ੇ ਹੱਲ ਕਰ ਲਏ। ਇਸ ਕਰਕੇ ਕਿ ਜਿਹੜਾ ਵੱਡੀ ਆਂਦੀ ਜਿਹੜੀ ਆ ਉਹ ਇਸ ਐਟਲਾਂਟਿਕ ਦੀ ਤਰਫੋਂ ਚੱਲਦੀ ਹੈ, ਤੇ ਆਹਿਸਤਾ ਜਿਹੜੇ ਚਾਈਨਾ ਤੇ ਰੂਸ ਦੇ ਗਵਾਂਢੀ ਮੁਲਕ ਸੀ, ਉੱਥੇ ਅਮਰੀਕਾ ਨੇ ਜਿਸ ਤਰ੍ਹਾਂ ਆਪਣਾ ਅਸਰੋ ਨਫੂਜ਼ ਆਹਿਸਤਾ ਉੱਥੇ ਯਾਨੀ ਸ਼ੁਰੂ ਕੀਤਾ, ਔਰ ਜਿਸ ਤਰ੍ਹਾਂ ਹੁਣ ਜਾ ਕੇ ਯੂਕਰੇਨ ਤੇ ਜਾਰਜੀਆ ਤੇ ਉੱਥੇ ਜਾ ਕੇ ਅਮਰੀਕਾ ਇਨਫਲੂਐਂਸ ਇੰਨਾ ਜ਼ਿਆਦਾ ਵਧਿਆ ਹੈ, ਤੇ ਰੂਸ ਨੂੰ ਵੀ ਮਜਬੂਰ ਹੋਇਆ ਚਾਈਨਾ ਦੇ ਨਾਲ ਤਲਕਾਤ ਜਿਹੜੇ ਆ ਉਹ ਰੀਸ਼ਫਲ ਕਰਨ ਤੇ ਅੱਜ ਜਿਹੜੇ ਇਹਨਾਂ ਦੇ ਆਈਡੀਅਲ ਤਲਕਾਤ ਆ ਉਹਦੇ ਅੰਦਰ ਹੁਣ ਅਗਰ ਇੰਡੀਆ ਦੀ ਗੱਲ ਕੀਤੀ ਜਾਏ ਤੇ ਮੇਰੇ ਖਿਆਲ ਹੈ ਕੋਈ $5 ਬਿਲੀਅਨ ਦੀ ਡੀਲ ਸੀ, ਜਿਹਦੇ ਅੰਦਰ ਜਿਹੜੀ ਐਂਟੀ ਡਿਫੈਂਸ ਯਾਨੀ ਟੈਕਨੋਲੋਜੀ ਤੇ ਐਂਟੀ ਡਿਫੈਂਸ ਸਿਸਟਮ ਜਿਹੜਾ ਹੈ ਉਹ ਰੂਸ ਤੋਂ ਯਾਨੀ $5 ਬਿਲੀਅਨ ਦੇ ਅੰਦਰ ਉਹ ਵੀ ਉਸ ਮੁਆਹਦੇ ਦਾ ਹਿੱਸਾ ਸੀ। ਤੇ ਅੱਜ ਦਾ ਇਹ ਜ਼ਮਾਨਾ ਵਿਉਪਾਰੀ ਜ਼ਮਾਨਾ ਹੈ, ਇਹ ਵਿਉਪਾਰੀ ਵਰਲਡ ਹੈ। ਇਹਦੇ ਅੰਦਰ ਮੈਂ ਤੁਹਾਡੀ ਜੇਬ ਤੋਂ ਕਿੰਨੇ ਦਾਣੇ ਕੱਢ ਸਕਦਾ ਤੇ ਤੁਸੀਂ ਮੇਰੀ ਜੇਬ ਤੋਂ ਕਿੰਨੇ ਦਾਣੇ ਕੱਢ ਸਕਦੇ ਹੋ। ਇਹ ਖੇਡ ਇਹਦਾ ਹੈ, ਇਹਦੇ ਅੰਦਰ ਇੰਟਰਨੈਸ਼ਨਲ ਰਾਜਨੀਤੀ ਦੇ ਅੰਦਰ ਬਲਕਿ ਇੰਟਰਨੈਸ਼ਨਲ ਟ੍ਰੇਡ ਰਾਜਨੀਤੀ ਮੈਂ ਕਹਾਂਗਾ ਕਿ ਇਹ ਸ਼ਬਦ ਸਹੀ ਹੈ। ਇਹਦੇ ਅੰਦਰ ਹੁਣ ਜਜ਼ਬਾਤ, ਹਿਊਮੈਨਿਟੇਰੀਅਨਸ ਜਾਂ ਹਿਊਮਨ ਰਾਈਟਸ ਜਾਂ ਸਿਵਲ ਸੁਸਾਇਟੀ ਜਾਂ ਸਿਵਲ ਲਿਬਰੇਸ਼ਨ ਮੂਵਮੈਂਟ, ਇਹ ਪਸ ਮੰਜ਼ਰ ਦੇ ਅੰਦਰ ਚਲੀ ਗਈ ਹੈ। ਇਹ तमाम ਮੂਵਮੈਂਟਸ ਵੀ ਇਹੀ ਵੱਡੀ ਤਾਕਤਾਂ ਚਲਾਉਂਦੀਆਂ। ਹੁਣ ਵੀਟੋ ਪਾਵਰ ਦੇ ਅੰਦਰ ਜਿਹੜੇ 5 ਮੁਲਕ ਬੈਠੇ ਆ, ਜੇ ਅਗਰ ਦੁਨੀਆ ਦੇ ਅੰਦਰ ਅਮਨ ਹੋ ਜਾਏ ਤੇ ਸਭ ਤੋਂ ਜ਼ਿਆਦਾ ਮੋਰ ਦੈਨ 70% ਅਸਲਾ ਦੇ ਡੀਲਰ ਤੇ ਇਹੀ ਆ। ਤੇ ਇਹ ਕਿੱਥੇ ਜਾਵਾਂਗੇ? ਇਹਨਾਂ ਦੀ ਇਕਨੋਮੀ ਆ, ਇਹ 5 ਬ੍ਰਾਹਮਣ ਇਹਨਾਂ ਦੀ ਜਿਹੜੀ ਇਕਨੋਮੀ ਆ ਤੇ ਰਨ ਬਾय ਵੈਪਨ ਮੈਨੂਫੈਕਚਰਰਸ ਆ, ਤੇ ਇਹ ਵੀਟੋ ਪਾਵਰ ਦਾ ਵੀ ਹੱਕ ਇਹਨਾਂ ਨੇ ਲਿੱਤਾ ਹੋਇਆ। ਸਟੈਂਪਾਂ ਵੀ ਇਹੀ ਲਾਉਂਦੇ ਆ, ਵੀਟੋ ਵੀ ਇਹੀ ਕਰਦੇ ਆ, ਮਨਜ਼ੂਰ ਵੀ ਇਹੀ ਕਰਾਉਂਦੇ ਆ। ਹਿਊਮਨ ਰਾਈਟ ਦੇ ਇਸ਼ੂ ਜਦੋਂ ਇਹ ਸਮਝਦੇ ਆ ਉਹਨਾਂ ਨੂੰ ਉਭਾਰਨਾ ਹੈ ਤੇ ਉਹਨਾਂ ਨੂੰ ਉਭਾਰ ਵੀ ਦਿੰਦੇ ਆ। ਤੇ ਇਸ ਵੇਲੇ ਅੱਜ ਉਹੀ ਮਿਸਾਲ ਹੈ ਕਿ ਸ਼ੇਰ ਜੰਗਲ ਦਾ ਬਾਦਸ਼ਾਹ ਹੈ ਤੇ ਅਮਰੀਕਾ ਜੰਗਲ ਦਾ ਬਾਦਸ਼ਾਹ ਹੈ, ਤੇ ਸਾਹਮਣੇ ਜਿਹੜੇ ਟਾਈਗਰਸ ਉਹਦੇ ਸਾਹਮਣੇ ਖੜੇ ਹੋਣ ਦੀ ਕੋਸ਼ਿਸ਼ ਕਰ ਰਹੇ ਆ। ਟ੍ਰੇਡ ਰਾਜਨੀਤੀ ਦੇ ਅੰਦਰ ਉਹ ਰੂਸ ਤੇ ਚਾਈਨਾ ਹੈ, ਉਹਦੇ ਅੰਦਰ ਇਹਨਾਂ ਦੀ ਦੁਸ਼ਮਣੀ ਦੇ ਅੰਦਰ ਭਾਰਤ ਨੂੰ 90s ਦੇ ਅੰਦਰ ਅਮਰੀਕਾ ਨੇ ਸੌਫਟਵੇਅਰ ਦੇ ਨਾਂ ਤੇ ਮਜ਼ਬੂਤ ਕੀਤਾ ਕਿ ਅਮਰੀਕਾ ਇਹ ਸਮਝ ਰਿਹਾ ਸੀ ਕਿ ਇਸ ਤਰ੍ਹਾਂ ਅਗਰ ਭਾਰਤ ਚੁੱਕੇ ਅਸੀਂ ਲੱਖ ਇਖਤਲਾਫ ਕਰ ਸਕਦੇ ਹਾਂ, ਲੇਕਿਨ 1 ਅਰਬ 30 ਕਰੋੜ ਦੀ ਆਬਾਦੀ ਹੈ, ਚੀਪ ਨੌਲੇਜੇਬਲ ਸਕਿੱਲ ਹੈ, ਐਜੂਕੇਸ਼ਨ ਖਾਸ ਤੌਰ ਤੇ ਕਲਕੱਤਾ ਸਾਈਡ ਤੇ ਬੈਂਗਲੌਰ ਸਾਈਡ ਤੇ ਭਰੇ ਹੋਏ ਹਰ ਘਰ ਦੇ ਅੰਦਰ ਇੱਕ ਸੌਫਟਵੇਅਰ ਇੰਜੀਨੀਅਰ ਬੈਠਾ ਹੋਇਆ ਹੈ। ਤੇ ਇਹ तमाम ਜ਼ਰੂਰਤਾਂ ਜਦੋਂ ਇੰਟਰਲਿੰਕ ਹੋਈਆਂ ਅਮਰੀਕਾ ਦੀ ਟ੍ਰੇਡ ਤੋਂ,
तो अमेरिका ने भारत के ਮੋਢੇ ਤੇ ਹੱਥ ਵੀ ਰੱਖਿਆ ਤੇ ਸਰ ਦੇ ਉੱਤੇ ਬਾਮ ਵੀ ਮੱਲੀ ਕਿ ਇਹ ਕਿਹਾ ਕਿ ਇਹਨੂੰ ਅਸੀਂ ਜਿਹੜਾ ਹੈ ਰਸ਼ੀਆ ਦੇ ਖਿਲਾਫ ਤੇ ਨਹੀਂ ਚਾਈਨਾ ਦੇ ਖਿਲਾਫ ਖੜਾ ਕਰਾਂਗੇ। ਲੇਕਿਨ ਇਹ ਗਏ ਚਾਈਨਾ ਚੁੱਕੇ ਇੱਕ ਹਕੀਕਤ ਹੈ, ਉਹਨਾਂ ਦੀ ਹਜ਼ਾਰਾਂ ਸਾਲ ਦੀ ਹਿਸਟਰੀ ਹੈ, ਉਹ ਵੀ ਇੱਕ ਲੜਾਕਾ ਕੌਮ ਹੈ ਤੇ ਇਹ तमाम ਚੀਜ਼ਾਂ ਜਿਹੜੀਆਂ ਅੱਜ ਚਾਈਨਾ ਨੂੰ ਵੀ ਨਜ਼ਰ ਆ ਰਹੀਆਂ। ਹਾਂ, ਇੰਡੀਆ ਆਪਣੇ ਆਪ ਨੂੰ यानी सुपर एस्टीमेट कर रहा सी, क्योंकि अंडर एस्टीमेट तो मैं नहीं सुपर एस्टीमेट कर रहा सी कि वो अमेरिका दी पिट अमेरिका दी यानी पुश ते या अमेरिका दी आशीर्वाद ते वो उस खिते दे अंदर चौकीदार बनेगा, जिस तरह अमेरिका ने 60s दे अंदर ईरान नू शाह पहलवी नू मिडल ईस्ट का वॉचमैन बनाया सी, तो वो अमेरिका की तमाम जी जरूरियात है तो तमाम अमेरिकन मल्टीनेशनल कंपनीज ते अमेरिका की जी उत्ते इन्फ्लुएंस सी मिडल ईस्ट के अंदर वो चौकीदार बनया सी। लेकिन खुमैनी के 1979 के रेवोल्यूशन के बाद अमेरिका नू भी मजबूर होना पिया कि उन्हें इसराइल नू बहुत ज़्यादा इस करके मजबूत किया कि उस तरह ये छोटे जोड़े किंग्स थे इन्हों अपनी जुल्म का असीर बनाना चाह रहे थे। तो ये तमाम अज की जी इकसादी इकनॉमिक राजनीति है ये अंदर डिपेंड करता है कि तुसी मैनू दे की सकते हो तो मैं तुहाडे कोलों लै की सकता। जी बिल्कुल डॉक्टर साहब, इस कश्मीर के इशू के उत्ते असीं गल कर रहे हैं, जिक्र अफगानिस्तान का होया, तुसीं भी वो कीता है जां इंडिया वालों ये भी किते ना किते हुंदा भी जी उधरों अफगानिस्तान तो जे हुण डील हो जाती है तो गुरीले जिहड़े हैगे आ वो विहले हो गए, तालिबान वाले भी किते कश्मीर 'च ही ना वड़न। सो कश्मीर दे विच जिहड़ी यह डील चल रही है अमरीका दी तालिबान दे नाल, उहदे ते जिहड़े स्टेट सैकटरी हैगे आ माइक पॉम्पियो उन्होंने ये गल कही है भी असीं मैं साइन नहीं करने इस पीस डील दे उत्ते। डिफेंस सैकटरी हाँ जी, की कहना चाहोगे इस ये जिहड़ी डेवलपमेंट हो रही है तो इहदा जिहड़ा इंपैक्ट हो सकता है? देखो ये गल देखने वाली है कि ये जिहड़ी गलबात तालिबान दे नाल हुई, ज़ालिम खलीलजाद उन्होंने 8 या 9 राउंड पूरे किए ने, 1.5 या 2 साल का वक्त ये मल्टीपल कंट्रीज़ भी इनवॉल्व ने। पर जिमें विदिन जो असी एडमिनिस्ट्रेशन की भी गल करते हैं और ख़ास तौर पर जो अमरीकन सिस्टम कहना होए, एक पासे वाइट हाउस है, एक पासे स्टेट डिपार्टमेंट है जिन्होंने फॉरेन अफेयर्स कहते हैं साढ़े साउथ एशिया, दूसरे पासे पेंटागन है जिहड़ा डिफेंस के थले है। हुण माइक पॉम्पियो डिफेंस सैकटरी ने, इन्हां तिन्नां दे अपने अपने इंटरस्ट ने। जिहड़ा स्टेट डिपार्टमेंट है क्योंकि उहदे च कैरियर डिप्लोमैट भी बैठे हुंदे ने, दुनिया च की इंपैक्ट जा रहा है, विदन की होएगा और वो उस दे मुताबिक कोई नीति बनाते हैं। वाइट हाउस खास तौर पर क्योंकि साल हुण प्रेजिडेंशियल इलैक्शन दा है और इन्होंने ये भी देखना है ट्रंप ने कि भी मैं जिहड़ा प्रॉमिस कीता सी कि भी मैं कढ़ांगा फौज जिथे जिथे साडे बच्चे ने वापस लियावांगे उहदे ते की डिलीवर कीता है। पेंटागन दे जिहड़े बैठे ने उन्हां दा एक वड्डा बजट भी है, उन्हां दे बजट दे विच अगों ठेकेदार भी ने जिन्हां ने ढाउण ते बनाउण दा काम करना है, प्लस फौज दा अपना नक भी है क्योंकि कई बार ये भी हुंदा है कि जे असीं 18 साल बाद उन्हां ही तालिबान जां पठाणां नूं जिन्हां नूं असीं जाल और स्टोन एज पीपल कहंदे सी उन्हां तो जुत्तियां खा के असीं वापस मुड़ रहे हैं, नहीं। सो इहदे च फाइनैशियल इंटरस्ट और फॉल्स प्रेस्टीज दोनों दा रलेवा है। सो जिहड़ा एक पार्ट बड़ा क्लीयर है कि खलीले जिहड़ा उन्हां दा रिप्रजेंटेटिव है खालिदजाद, उन्हें ट्रंप का भी भरोसा है, उन्होंने सैकटरी ऑफ स्टेट का भी भरोसा है। हूँ कई बार ये भी और क्योंकि फाइनल दौर चल रहा गलबात का, उहदे च असीं देखते हैं कि फाइनल दौर च कई बारी कोई शर्त जिहड़ी अड़ी हुंदी है उन्होंने मनाउण दे लई प्रैशर टैक्टिक भी हुंदा है। जिहड़ी स्टेटमेंट सैकटरी ऑफ डिफेंस की आई है कोई उन्होंने महकमे ने जारी नहीं की, ये टाइम मैगजीन की स्टोरी है और जिवें हुंदा है जदों इंटैलीजेंस कोई खबरां प्लान करती है फ्रॉम ए सोर्सिस विच डोंट वांट टू बी आइडेंटिफाइड है जी और फ्रॉम ए रिलायबल सोर्स, इस किस्म की गल है। और मैनू लगता भी उहदे च भी शायद ओवरऑल डील नूं लैके एक तो प्रैशर टैक्टिक है, दूसरा क्योंकि तालिबान ने जिहड़ा रिपब्लिक ऑफ अफगानिस्तान ना बदल के वो अपना जिहड़ा इस्लामिक बेस ना है वो रखना चाहुंदे ने और उहदे चो चाहुंदे ने कि इस डील ते और ये स्टोरी च भी ये है कि तालिबान ने कहा कि जी सैकटरी ऑफ डिफेंस भी साइन करे। अच्छा हुण जे वो उसे फॉर्म च साइन करते हैं उन्होंने उस नां दे थल्ले
ਜਿਹੜਾ ਕਿ ਉਹ ਵਰਤਣਾ ਚਾਹੁੰਦੇ ਨੇ। ਸੋ ਇਹਦਾ ਮਤਲਬ ਹੈ ਵੀ ਆਲਰੇਡੀ ਉਹਨਾਂ ਨੇ, ਅਮਰੀਕਾ ਨੇ ਤਸਲੀਮ ਕਰ ਲਿਆ ਕਿ ਹਕੂਮਤ ਉੱਥੇ ਤਾਲਿਬਾਨ ਦੀ ਹੈ ਔਰ ਉਹਨਾਂ ਨੂੰ ਮੰਨ ਲਿਆ, ਜਦੋਂ ਕਿ ਅਮਰੀਕਾ ਮੌਕੇ ਦੇ ਉੱਤੇ ਅਫਗਾਨਾਂ ਨੂੰ ਵੀ, ਜਿਹੜੀ ਗਵਰਨਮੈਂਟ ਹੈ ਉਹਨੂੰ ਵੀ ਨਾਲ ਰੱਖਣਾ ਚਾਹੁੰਦੇ ਨੇ। ਆਪਣੀ ਡੈਮੋਕ੍ਰੈਟਿਕ ਪ੍ਰੋਸੈਸ ਇਹ ਵੀ ਨਹੀਂ ਦੇਣਾ ਚਾਹੁੰਦੇ ਪ੍ਰਭਾਵ ਕਿ ਜੀ ਡੈਮੋਕ੍ਰੇਸੀ ਨੂੰ ਛੱਡ ਕੇ ਉਹ ਜਿਹੜਾ ਇੱਕ ਰੈਡੀਕਲ ਆਈਡੀਓਲੋਜੀ ਤੇ ਬੇਸ ਜਿਹਨਾਂ ਨੇ ਮੁਲਕ ਰਨ ਕਰਨਾ ਹੈ, ਜਿਹੜੀ ਲੈਂਗੁਏਜ ਇਹਨਾਂ ਦੀ ਹੈ, ਮੇਰੀ ਨਹੀਂ ਹੈ, ਉਹਦੇ ਅੱਗੇ ਸਰੈਂਡਰ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਜਿਵੇਂ ਤਾਲਿਬਾਨ ਨੇ ਕੁੰਦੂਜ਼ ਤੇ ਅਟੈਕ ਕੀਤਾ, ਕਾਬਲ ਦੇ ਗ੍ਰੀਨ ਜ਼ੋਨ ਦੇ ਨੇੜੇ ਪਹੁੰਚ ਗਏ, ਉਹ ਵੀ ਪ੍ਰੈਸ਼ਰ ਟੈਕਟਿਕ ਹੈ। ਉਹਨਾਂ ਨੂੰ ਵੀ ਲੱਗ ਰਿਹਾ ਵੀ ਇਹ ਫਾਈਨਲ ਸਟੇਜ ਤੇ ਡਰੈਗ ਨਾ ਕਰਨ, ਤੇ ਉਹ ਵੀ ਇਹ ਕਹਿਣਾ ਚਾਹੁੰਦੇ ਨੇ ਵੀ ਜੇ ਤੁਸੀਂ ਨਾ ਵੀ ਕੀਤੀ ਡੀਲ, ਅਸੀਂ ਕਾਬਲ ਐਨੀਵੇ ਟੇਕ ਓਵਰ ਕਰ ਹੀ ਲੈਣਾ। ਸੋ ਮੈਂ ਸਮਝਦਾ ਵੀ ਇਸ ਕੰਟੈਕਸਟ ਵੀ ਇਹ ਹੋ ਸਕਦਾ, ਔਰ ਕਿਉਂਕਿ ਇਹ ਕੋਈ ਡਾਇਰੈਕਟ ਸਟੇਟਮੈਂਟ ਨਹੀਂ ਹੈ, ਇਹਨੂੰ ਡੀਲ ਦਾ ਟੁੱਟਣਾ ਨਹੀਂ ਸਮਝਣਾ ਚਾਹੀਦਾ। ਅਸੀਂ ਸਮਝਦੇ ਹਾਂ ਕਿ ਫਾਈਨਲ ਹਿਕਅਪਸ ਨੇ, ਇੱਕ ਇਨੀਸ਼ੀਅਲ ਹਿਕਅਪਸ ਹੁੰਦੇ ਨੇ ਕਿਸੇ ਗੱਲ ਨੂੰ ਸ਼ੁਰੂ ਕਰਨ ਲਈ, ਇੱਕ ਜਦੋਂ ਟੁਵਰਡ ਫਾਈਨਲ ਜਾ ਰਿਹਾ ਵੀ ਇਹਦੇ ਚੋਂ ਕੌਣ ਵੱਧ ਤੋਂ ਵੱਧ ਕੰਸੈਸ਼ਨ ਕੱਢ ਸਕਦਾ, ਕਿਉਂਕਿ ਮੈਂ ਸਮਝਦਾ ਹਾਂ ਵੀ ਜਿਹੜੀ ਹਾਰ ਹੈ ਉਹ ਤਾਂ ਕੰਧ ਤੇ ਲਿਖੀ ਹੋਈ ਹੈ। ਔਰ ਆਲਰੇਡੀ ਜੇ ਅਮਰੀਕਨ ਹਵਾਲੇ ਨਾਲ ਦੇਖਣਾ ਹੋਏ ਤਾਂ ਇਹ ਖਬਰ ਵੀ 2 ਦਿਨ ਪਹਿਲਾਂ ਸੀ ਕਿ ਆਲਰੇਡੀ 5000 ਟਰੂਪਸ ਦੀ ਵਾਪਸੀ ਦੇ ਜਿਹੜੇ ਨੇ ਉਹ ਪ੍ਰਬੰਧ ਹੋ ਰਹੇ ਨੇ, ਜਾਂ ਆਲਰੇਡੀ ਉਹ ਪ੍ਰੋਸੈਸ ਇਨ ਪਲੇਸ ਹੈ। ਸੋ ਮੈਂ ਇਹ ਸਮਝਦਾ ਕਿ ਇਸ ਨੂੰ ਜਿਵੇਂ ਅੱਜ ਵੱਡਾ ਬਣਾ ਕੇ ਡਿਸਕਸ ਕੀਤਾ ਜਾ ਰਿਹਾ ਪਿਛਲੇ 24 ਘੰਟਿਆਂ ਤੋਂ ਜਦੋਂ ਤੋਂ ਇਹ ਸਟੇਟਮੈਂਟ ਆਈ ਹੈ, ਇਹਨੂੰ ਇੰਨੀ ਅਹਿਮੀਅਤ ਦੇ ਨਾਲ ਨਹੀਂ ਦੇਖਣਾ ਚਾਹੀਦਾ। ਹਾਲਾਂਕਿ ਮੇਕ ਔਰ ਬ੍ਰੇਕ ਕਿਤੇ ਵੀ ਡੀਲ ਕਈ ਵਾਰ ਫਾਈਨਲ ਹੋਈ ਹੁਣ ਮੁਸ਼ਰਫ ਔਰ ਵਾਜਪਾਈ ਦੇ ਵਿੱਚ ਜਿਹੜੀ ਕਸ਼ਮੀਰ ਨੂੰ ਲੈ ਕੇ ਡੀਲ ਸੀ ਜੀ, ਔਰ ਉਹ ਕੀ ਸੀ ਉਹ ਅੱਜ ਤੱਕ ਸਾਹਮਣੇ ਨਹੀਂ ਹੈ। ਲੇਕਿਨ ਉਹ ਐਨ ਫਾਈਨਲ ਸਟੇਜ ਤੇ ਉਹ ਨਾਗਪੁਰ ਤੋਂ ਕਾਲ ਆਈ, ਅਡਵਾਨੀ ਜਿਹੜਾ ਉਹ ਹੋਮ ਮਿਨਿਸਟਰ ਸੀ ਔਰ ਇਹ ਹੁੰਦਾ ਸੀ ਜੀ ਹੋ ਗਿਆ ਟੁੱਟ ਗਈ। ਸੋ ਹੋ ਸਕਦਾ ਫਾਈਨਲ ਸਟੇਜ ਦੇ ਉੱਤੇ ਹੋ ਜਾਏ, ਪਰ ਮੈਂ ਸਮਝਦਾ ਵੀ ਇਹਦੇ ਦੇ ਉੱਤੇ ਬੜਾ ਲੰਬਾ ਵਕਤ ਕੰਮ ਕੀਤਾ ਗਿਆ ਔਰ ਇਹ ਡੀਲ ਨਹੀਂ ਹੈ, ਇਹ ਆਨਰੇਬਲ ਸਰੈਂਡਰ ਹੀ ਹੈ। ਅਮਰੀਕਾ ਕੋਲ ਕੋਈ ਚੋਇਸ ਨਹੀਂ ਹੈ ਉੱਥੋਂ ਨਿਕਲਣ ਤੋਂ ਬਿਨਾਂ, ਤੇ ਜੇ ਨਾ ਨਿਕਲਣਗੇ ਤਾਂ ਫਿਰ ਉਹ ਤਾਂ 18 ਸਾਲ ਪਹਿਲਾਂ ਲੜਦੇ ਰਹੇ ਨੇ, ਉਹ 18 ਸਾਲ ਲੜਦੇ ਰਹਿਣਗੇ। ਉਹਨਾਂ ਦਾ ਲੜਾਈ ਪੜਾਈ ਉਹਨਾਂ ਦੇ ਖੂਨ 'ਚ ਹੀ ਹੈ। ਜੀ ਮਲਿਕ ਸਾਹਿਬ, ਇਹਦੇ ਵਿੱਚ ਪਾਕਿਸਤਾਨ ਦੇ ਰੋਲ ਨੂੰ ਕਿਵੇਂ ਦੇਖਦੇ ਹੋ? ਇੱਕ ਸਟੇਜ ਤੇ ਪਾਕਿਸਤਾਨ ਨੂੰ ਇਨਵੋਲਵ ਕਰਨ ਦੀ ਲਾਈਨ ਕਾਫੀ ਵੱਡੇ ਲੈਵਲ ਤੇ ਦੇਖੀ ਜਾ ਰਹੀ ਸੀ ਵੀ ਪਾਕਿਸਤਾਨ ਮੀਡੀਏਟ ਕਰੂਗਾ ਗੱਲਬਾਤ ਨੂੰ, ਹੁਣ ਸਿਚੁਏਸ਼ਨ ਥੋੜੀ ਜਿਹੀ ਡਿਫਰੈਂਟ ਨਜ਼ਰ ਆ ਰਹੀ ਹੈ। ਦੇਖੋ, 2 ਚੀਜ਼ਾਂ, ਕੋਈ ਵੀ ਮੁਆਹਦਾ ਹੁੰਦਾ ਹੈ ਉਹਦੇ ਪਿੱਛੇ ਇੱਕ ਤਾਰੀਖ ਹੁੰਦੀ ਹੈ, ਇੱਕ ਹਿਸਟਰੀ ਹੁੰਦੀ ਹੈ, ਸਰਕਮਸਟੈਂਸਿਸ ਹੁੰਦੇ ਆ। ਤੇ ਜਿਹੜੇ ਇਹ ਪਠਾਨ ਆ, ਚਾਹੇ ਉਹ ਪਾਕਿਸਤਾਨ ਦੇ ਇਸ ਪਾਸੇ ਰਹਿੰਦੇ ਉਸ ਪਾਸੇ ਰਹਿੰਦੇ, ਇਹ ਪੂਰੀ ਮਤਲਬ ਕਿ ਇੱਕ ਜ਼ਬਾਨ ਬੋਲਦੇ ਆ। ਤੇ ਜਿਸ ਤਰ੍ਹਾਂ 47 ਦੀ ਵੰਡ ਹੋਈ ਹੈ ਤੇ ਉਹਦੇ ਬਾਅਦ ਜਿਸ ਤਰ੍ਹਾਂ ਪੰਜਾਬ ਇਹ ਚੜ੍ਹਦਾ ਤੇ ਲਹਿੰਦੇ ਦੇ ਨਾਂ ਤੇ ਹੋ ਗਿਆ, ਲੇਕਿਨ ਜਦੋਂ ਵੀ ਕੋਈ ਪੰਜਾਬੀ ਖਾਸ ਤੌਰ ਤੇ ਡਾਇਸਪੋਰਾ ਜਾਂ ਦਿਯੋਗ ਦੇ ਅੰਦਰ ਅਸੀਂ ਬਹਿੰਦੇ ਆ ਤੇ ਸਾਡੀ ਬੋਲੀ ਇੱਕ ਹੈ, ਅਸੀਂ ਸਾਡੇ ਰਸਮੋ ਰਿਵਾਜ ਇੱਕ ਆ, ਵੱਡਿਆਂ ਨੂੰ ਇੱਜ਼ਤ ਦੇਣ ਦਾ ਤਰੀਕਾ ਇੱਕ ਹੈ। ਤੇ ਇਸ ਤਰ੍ਹਾਂ ਪਠਾਨਾਂ ਨੇ 2 ਸਾਲ ਦੇ ਅੰਦਰ ਦੁਨੀਆ ਦੀ 3 ਸੁਪਰ ਪਾਵਰ ਨੂੰ ਸ਼ਿਕਸਤ ਦਿੱਤੀ ਹੈ। ਔਰ ਅੰਗਰੇਜ਼ ਜਦੋਂ ਡਿਊਰਨ ਐਗਰੀਮੈਂਟ ਹੋਇਆ ਸੀ ਤੇ ਅੰਗਰੇਜ਼ ਉਹ ਰਾਹਦਰੀ ਤੇ ਇਹਨਾਂ ਕੋਲੋਂ ਇਜਾਜ਼ਤ ਲੈ ਕੇ ਪਠਾਨਾਂ ਕੋਲ ਜਾਂਦਾ ਸੀ। ਅੰਗਰੇਜ਼ ਨੇ ਉਸ ਖਿੱਤੇ ਦੇ ਅੰਦਰ ਰਾਜ ਕੀਤਾ, ਲੇਕਿਨ ਇਹ ਜਿਹੜਾ ਪਠਾਨਾਂ ਦਾ ਇਲਾਕਾ ਸੀ ਇਹਨਾਂ ਨੂੰ ਉਹ ਫਤਹ ਨਹੀਂ ਕਰ ਸਕਿਆ ਸੀ। ਐਗਰੀਮੈਂਟ ਕਰਕੇ ਉਹ ਹਿੰਦੁਸਤਾਨ ਦੀ ਤਰਫ ਆਂਦਾ ਸੀ ਤੇ ਉਸ ਟ੍ਰੇਡ ਹੁੰਦੀ ਸੀ। ਉਹਦੇ ਬਾਅਦ ਤੁਸੀਂ ਦੇਖਿਆ ਕਿ ਇਹ 40 ਵਰਿਆਂ ਦੇ ਅੰਦਰ ਦੁਨੀਆ ਦੀ 2 ਸੁਪਰ ਪਾਵਰ ਨੂੰ ਔਰ ਖਾਸ ਤੌਰ ਤੇ ਸੋਵੀਅਤ ਯੂਨੀਅਨ ਨੂੰ, ਜਿਸ ਤਰ੍ਹਾਂ ਅਮਰੀਕਾ ਦੀ ਮਦਦ ਦੇ ਨਾਲ ਔਰ ਪਾਕਿਸਤਾਨ ਇੱਕ ਜਿਹੜਾ ਇੰਧਨ ਬਣਿਆ ਪਾਕਿਸਤਾਨ ਦਾ ਜਿਹੜਾ ਜ਼ਮੀਨ ਸੀ, ਤੇ ਪਾਕਿਸਤਾਨ ਨੂੰ 1979 ਦੇ ਅੰਦਰ ਅਮਰੀਕਾ ਨੇ ਇਸ ਅੱਗ ਦੇ ਅੰਦਰ ਝੋਂਕਿਆ ਸੀ ਔਰ ਸਾਡੇ ਹੁਕਮਰਾਨ ਬਗੈਰ ਸੋਚੇ ਸਮਝੇ ਕਿ ਆਉਣ ਵਾਲੇ ਸਰਕਮਸਟੈਂਸਿਸ ਕੀ ਹੋਣਗੇ, ਅਸੀਂ ਆਪਣਾ ਬਾਰਡਰ ਖੋਲਿਆ ਔਰ ਅਸੀਂ ਗਲਤੀ ਜਿਹੜੀ ਕਿ ਇਹ ਕੀਤੀ ਕਿ ਜਿਹੜੇ ਵੀ ਉੱਥੋਂ ਰੈਫਿਊਜੀਜ਼ ਆ ਰਹੇ ਸੀ, ਬੇਸ਼ੱਕ ਇਸਲਾਮ ਦੇ ਨਾਂ ਤੇ, ਮਜ਼ਹਬ ਦੇ ਧਰਮ ਦੇ ਨਾਂ ਤੇ, ਸਭ ਤੋਂ ਵੱਡੀ ਹਿਊਮੈਨਿਟੇਰੀਅਨ ਜਿਹੜੀ ਆਈਡੀਓਲੋਜੀ ਹੈ ਉਹ ਧਰਮ ਤੁਹਾਨੂੰ ਦਿੰਦਾ ਹੈ ਕਿ ਇੱਕ ਦੂਸਰੇ ਦੀ ਮਦਦ ਕਰੋ। ਤੇ ਅਸੀਂ ਗਲਤੀ ਇਹ ਕੀਤੀ ਕਿ ਅਸੀਂ ਖੈਬਰ ਤੋਂ ਲੈ ਕੇ ਕਰਾਚੀ ਤੱਕ ਇਹਨਾਂ ਨੂੰ ਆਉਣ ਦਿੱਤਾ। ਤੇ ਕੀ ਹੋਇਆ ਕਿ ਉਹਦੇ ਬਾਅਦ ਅਸਲਾ ਤੇ ਖਾਸ ਤੌਰ ਤੇ ਇਹ ਜਿਹੜਾ ਹੀਰੋਇਨ ਦਾ ਕਾਰੋਬਾਰ ਸੀ, ਜਿੱਥੇ ਬਹੁਤ ਸਾਰੇ ਅੱਛੇ ਲੋਕ ਮੈਜੋਰਿਟੀ ਜਿਹੜੇ ਜਾਨਾਂ ਬਚਾਉਣ ਵਾਸਤੇ ਪਾਕਿਸਤਾਨ ਆਏ, ਲੇਕਿਨ ਅਸੀਂ ਬਾਰਡਰ ਤੋਂ ਉਹਨਾਂ ਨੂੰ ਕਰਾਚੀ ਤੱਕ ਆਉਣ ਦਿੱਤਾ। ਜਦੋਂ ਕਿ ਤਹਿਰਾਨ ਦੇ ਅੰਦਰ ਵੀ 3 ਮਿਲੀਅਨ ਅਫਗਾਨੀ ਰੈਫਿਊਜੀਜ਼ ਗਏ ਸੀ, ਉਹਨਾਂ ਨੇ ਬਾਰਡਰ ਦੇ ਨਾਲ ਇੱਕ ਖੈਮਾ ਬਸਤੀ ਬਣਾਤੀ ਸੀ, ਉਸ ਤੇ ਅੱਗੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਸੀ। ਪਾਕਿਸਤਾਨ ਇਸ 40 ਸਾਲ ਦੇ ਅੰਦਰ ਪਾਕਿਸਤਾਨ ਦੇ ਨਾਲ ਵੀ ਧੱਕਾ ਆਇਆ ਤੇ ਪਾਕਿਸਤਾਨ ਨੇ ਵੀ ਅੱਗੇ ਜਿਹੜਾ ਹੈ ਉਹ ਅਫਗਾਨਿਸਤਾਨ ਦੇ ਅੰਦਰ ਜਦੋਂ 1996 ਦੇ ਅੰਦਰ
ਤਾਲਿਬਾਨ ਦੀ ਹਕੂਮਤ ਬਣੀ ਤੇ ਪਾਕਿਸਤਾਨ ਪਹਿਲਾ ਮੁਲਕ ਸੀ ਜਿਹਨੇ ਉਹਨੂੰ ਤਸਲੀਮ ਕੀਤਾ ਸੀ। ਤੇ 1989 ਦੇ ਬਾਅਦ ਜਿਹੜੇ ਅਫਗਾਨੀ ਲੀਡਰ ਸੀ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਸ਼ਿਕਸਤ ਦਿੱਤੀ, ਚਾਹੇ ਉਹ ਅਜ਼ਬਕ ਸੀ, ਤਾਜਿਕ ਸੀ, ਪਰਸ਼ੀਅਨ ਸੀ ਜਾਂ ਪਸ਼ਤੂਨ ਸੀ, ਉਹਨਾਂ ਦੇ ਅੰਦਰ ਜਿਹੜਾ ਮੁਆਹਦਾ ਹੋਇਆ ਸੀ ਕਿ 2 ਸਾਲ ਤੇਰੇ ਤੇ 2 ਸਾਲ ਮੇਰੇ, ਉਸ ਤੇ ਉਹਨਾਂ ਨੇ ਅਮਲ ਨਹੀਂ ਕੀਤਾ, ਬਲਕਿ ਉਹਨਾਂ ਨੇ ਜਾ ਕੇ ਸਊਦੀ ਅਰਬ ਦੇ ਅੰਦਰ, ਨਵਾਜ਼ ਸ਼ਰੀਫ ਵਜ਼ੀਰ ਆਜ਼ਮ ਸੀ ਤੇ ਸਊਦੀ ਅਰਬ ਦੇ ਅੰਦਰ ਜਾ ਕੇ ਖਾਨਾ ਕਾਬਾ ਦੇ ਅੰਦਰ ਉਸ ਮੁਆਹਦੇ ਦੀ ਤਸਦੀਕ ਕੀਤੀ ਸੀ ਕਿ ਅਸੀਂ ਇਹ ਜਿਹੜੀ ਫੇਰੀਆਂ ਆਲਾ ਹੈ ਕਿ 2 ਸਾਲ ਤੇਰੇ ਤੇ 2 ਸਾਲ ਮੇਰੇ, ਇਸ ਤੇ ਕਰਾਂਗੇ। ਲੇਕਿਨ ਜਦੋਂ ਉਹ ਆਪ ਤਕਸੀਮ ਹੋਏ ਤੇ ਉਹਦੇ ਬਾਅਦ 9/11 ਹੋ ਗਿਆ ਤੇ ਅਮਰੀਕਾ ਉੱਥੇ ਗਿਆ। ਅੱਜ ਅਮਰੀਕਾ ਤਾਇਵਾਨ ਵੀਅਤਨਾਮ ਦੀ ਤਰ੍ਹਾਂ ਤਾਰੀਖ ਦੇ ਅੰਦਰ ਆਪਣੇ ਆਪ ਨੂੰ ਇਹ ਨਹੀਂ ਕਹਿਣਾ ਚਾਹੁੰਦਾ ਕਿ ਕੋਈ ਤਾਰੀਖ ਨਾ ਜਦੋਂ ਲਿਖੇ ਕਿ ਵੀਅਤਨਾਮ ਦੇ ਅੰਦਰ ਸ਼ਿਕਸਤ ਹੋਈ ਸੀ, ਉੱਥੇ ਵੀ ਇਸ ਕਿਸਮ ਦੇ ਮੁਆਹਦੇ ਹੋਏ ਸੀ। ਲੇਕਿਨ ਮੁਆਹਦੇ ਤੇ ਇਹ ਜਿਹੜੀ ਵਾਰ ਟੈਕਟਿਕਸ ਹੁੰਦੀ ਇਹ ਹਮੇਸ਼ਾ ਨਾਲ ਚੱਲਦੀਆਂ। ਇਹ ਜਿਸ ਤਰ੍ਹਾਂ ਮਾਈਕ ਪੋਂਪੀਓ ਦੀ ਸਟੇਟਮੈਂਟ ਆਈ ਹੈ ਕਿ he has lot of reservation and might be deny to sign this agreement। ਉਹ ਪੈਂਟਾਗਨ ਤੇ ਸਟੇਟ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੇ ਆ ਯਾਨੀ ਮੁxtਲਿਫ ਥਾਟ ਆਫ ਸਕੂਲ ਬੈਠੇ ਆ ਤੇ ਜਿਸ ਤਰ੍ਹਾਂ ਪੈਂਟਾਗਨ ਇੱਕ ਦੁਨੀਆ ਦਾ ਸਭ ਤੋਂ ਵੱਡਾ ਯਾਨੀ ਡਿਫੈਂਸ ਇੰਸਟੀਟਿਊਸ਼ਨ ਹੈ ਔਰ ਦੁਨੀਆ ਦੀ ਸਭ ਤੋਂ ਆਰਮੀ ਜਿਹੜੀ ਆ ਉਹ ਸੁਪਰਵਾਈਜ਼ ਕਰ ਰਿਹਾ ਹੈ, ਉਹਦੀ ਆਪਣੇ ਰਿਜ਼ਰਵੇਸ਼ਨ ਇਹ ਹੈ ਕਿ ਉੱਥੇ ਇਸਲਾਮਿਕ ਰੈਡੀਕਲਸ ਹਕੂਮਤ ਕਾਇਮ ਹੋਣ ਜਾ ਰਹੀ ਹੈ। ਔਰ ਜਿਸ ਤਰ੍ਹਾਂ ਜ਼ਿਲਮੇ ਖਲੀਲਜ਼ਾਦ ਜੋ ਕਿ ਅਫਗਾਨਿਸਤਾਨ ਦੇ ਅੰਦਰ ਇਹਨਾਂ ਦਾ ਐਂਬੈਸਡਰ ਵੀ ਰਿਹਾ ਹੈ ਅਮਰੀਕਾ ਦਾ ਔਰ ਨਸਲੀ ਤੌਰ ਤੇ ਵੀ ਉਹ ਅਫਗਾਨੀ ਹੈ, ਔਰ ਜਿਸ ਤਰ੍ਹਾਂ ਉਹਨੇ ਕਤਰ ਦੇ ਅੰਦਰ ਤੇ ਇਹ ਮੁਆਹਦੇ ਜਿਹੜੇ ਆ ਇਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ ਔਰ ਜਿਹਦੇ ਅੰਦਰ ਚਾਈਨਾ ਤੇ ਰੂਸ ਦੀ ਵੀ ਰਜ਼ਾਮੰਦੀ ਸ਼ਾਮਿਲ ਹੈ ਕਿਉਂਕਿ ਉਹ ਵੀ ਉਸ ਹਿੱਸੇ ਦੇ ਅੰਦਰ ਪਲੇਅਰ ਸੀ। ਤੇ ਇਹਦੇ ਅੰਦਰ ਪਾਕਿਸਤਾਨ ਦਾ ਕਿਰਦਾਰ ਇਸ ਕਰਕੇ ਸੀ ਕਿ ਅਮਰੀਕਾ ਨੂੰ ਅਗਰ ਕੋਈ ਸੇਫ ਹੈਵਨ ਡਿਪਾਰਚਰ ਦਾ ਪੈਕੇਜ ਮਿਲ ਸਕਦਾ ਹੈ ਥਰੂ ਇਸਲਾਮਾਬਾਦ ਮਿਲੇਗਾ, ਕਿਉਂਕਿ ਜਿਹੜਾ ਤਾਲਿਬਾਨ ਹੈ ਉਹ ਅੱਜ ਵੀ ਪਾਕਿਸਤਾਨ ਦੀ ਗੱਲ ਸੁਣਦਾ ਹੈ, ਪਾਕਿਸਤਾਨੀ ਹੁਕੂਮਤ ਦੀ ਉਹ ਗੱਲ ਅਗਰ ਨਾ ਸੁਣੇ ਤੇ ਜਿਹੜੇ ਬਾਰਡਰ ਦੇ ਦੋਵੇਂ ਪਾਸੇ ਜਿਹੜੇ ਇਸਲਾਮਿਕ ਯਾਨੀ ਉਲਮਾ ਬੈਠੇ ਆ, ਇਸਲਾਮਿਕ ਕਲਬਸ ਬੈਠੇ ਆ, ਉਹ ਚੂੰਕਿ ਇੱਕੋ ਹੀ ਨਜ਼ਰੀਆਤ ਦਿਓਬੰਦ ਦੇ ਮੰਨਣ ਵਾਲੇ ਆ ਤੇ ਉਹ ਜਿਹੜਾ ਫੈਕਟਰ ਹੈ ਇਸ ਵਜ੍ਹਾ ਨਾਲ ਪਾਕਿਸਤਾਨ ਅਮਰੀਕਾ ਨੂੰ ਪਤਾ ਹੈ। ਲੇਕਿਨ ਤਾਰੀਖ ਜਿਹੜੀ ਹੈ ਇਹ ਦੱਸੇਗੀ ਕਿ ਅਫਗਾਨ ਤੇ ਇਹ ਪਠਾਨਾਂ ਨੇ ਦੋਵੇਂ ਸੁਪਰ ਪਾਵਰ ਨੂੰ 40 ਸਾਲਿਆਂ ਦੇ ਅੰਦਰ ਇਹਨਾਂ ਦਾ ਜਿਹੜਾ ਦੁਨੀਆ ਦੇ ਅੰਦਰ ਇੱਕ ਬੁੱਤ ਸੀ ਉਹਨੂੰ ਪਾਸ਼ ਕਰ ਦਿੱਤਾ। ਔਰ ਮੈਂ ਹਮੇਸ਼ਾ ਕਹਿੰਦਾ ਕਿ ਜੰਗਾਂ ਜਿੱਥੇ ਜਜ਼ਬੇ ਤੋਂ ਲੜੀ ਜਾਂਦੀ ਹੈ ਲੇਕਿਨ ਉਹਦੇ ਵਾਸਤੇ ਦਲੇਰੀ ਚਾਹੀਦੀ ਆ ਤੇ ਇਹ ਦਲੇਰੀ ਇਹ ਪਠਾਨਾਂ ਨੇ ਵਿਖਾਈ ਕਿ ਜਿਹਨੂੰ ਸਟੋਨ ਏਜ ਦੇ ਜ਼ਮਾਨੇ ਦੇ ਅੰਦਰ ਲੈ ਕੇ ਸੁਪਰ ਪਾਵਰ ਅਮਰੀਕਾ 2001 ਦੇ ਅੰਦਰ ਚਲਾ ਗਿਆ ਸੀ ਤੇ ਕਿਹੜਾ ਬੰਬ ਉੱਥੇ ਗਏ ਯਾਨੀ ਕਲਸਟਰ ਬੰਬ ਦੇ ਨਾਂ ਤੇ ਕਿਹੜਾ ਵਜ਼ਨੀ ਬੰਬ ਨਹੀਂ ਮਾਰਿਆ, ਲੇਕਿਨ ਉਹ ਅੱਜ ਵੀ ਸਸਟੇਨ ਕਰ ਗਏ ਤੇ ਸੁਪਰ ਪਾਵਰ ਉਹਨਾਂ ਦੇ ਨਾਲ ਮੁਆਹਦਾ ਕਰ ਰਿਹਾ। ਮਾਈਕ ਪੋਂਪੀਓ ਚੂੰਕਿ ਇਸ ਤੇ ਇਹ ਸਮਝਦਾ ਹੈ ਤੇ ਇੱਕ ਜਿਹੜੀ ਇੱਥੇ ਵੀ ਲੈਫਟ ਰਾਈਟ ਜਿਹੜੀ ਲੌਬੀ ਹੈ ਉਹ ਯਾਨੀ ਇਹ ਮਜਬੂਰ ਕਰ ਰਹੀ ਹੈ ਤੇ ਮੈਂ ਸਮਝਦਾ ਕਿ ਮਾਈਕ ਪੋਂਪੀਓ ਦਾ ਇਹ ਬਿਆਨ ਸਟੇਟ ਡਿਪਾਰਟਮੈਂਟ ਦਾ ਬਿਆਨ ਨਹੀਂ ਹੈ, ਲੇਕਿਨ ਅਗਰ ਉਸ ਤੇ ਸਸਟੇਨ ਕਰਦਾ ਹੈ ਤੇ ਸ਼ਾਇਦ ਉਹ ਫਿਊਚਰ ਦੇ ਅੰਦਰ ਇਹੀ ਹੁੰਦਾ ਕਿ ਇਹ ਮਹਜ਼ਬ ਮੁਲਕ ਹੈ ਇਹਦੇ ਅੰਦਰ ਇਸਤੀਫਾ ਦੇ ਕੇ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ। ਲੇਕਿਨ ਇਸ ਵੇਲੇ ਇਹ ਮੁਆਹਦਾ ਅਮਰੀਕਾ ਦੀ ਜ਼ਰੂਰਤ ਹੈ ਤੇ ਪਾਕਿਸਤਾਨ ਉਹਦਾ ਬੁਨਿਆਦੀ ਬੈਰੋਮੀਟਰ ਹੈ। ਜੀ ਬਿਲਕੁਲ। ਸੋ ਸਾਡੇ ਜਿਹੜੇ ਦਰਸ਼ਕ ਹੈਗੇ ਆ, ਮੈਂ ਉਮੀਦ ਕਰਦਾ ਜਿਹੜੀ ਇਹ ਇੰਟਰਨੈਸ਼ਨਲ ਡਿਵੈਲਪਮੈਂਟਸ ਹੈਗੀਆਂ ਨੇ ਵੱਖ-ਵੱਖ ਪਹਿਲੂਆਂ ਦੇ ਉੱਤੋਂ ਇਹਦੇ ਤੇ ਜਿਹੜੀ ਵਿਚਾਰ ਚਰਚਾ ਹੈਗੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਗੱਲਬਾਤ ਡਾਕਟਰ ਸਾਹਿਬ ਹੁਣ ਪਾਕਿਸਤਾਨ ਦੇ ਹਵਾਲੇ ਨਾਲ ਕਰੀਏ। ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਕਸ਼ਮੀਰ ਦੇ ਇਸ਼ੂ ਨੂੰ ਲੈ ਕੇ ਡਿਵੈਲਪਮੈਂਟਸ ਤੇ ਗੱਲ ਕਰ ਰਹੇ ਹਾਂ ਤਾਂ ਇਹਦੇ ਨਾਲ ਕਰਤਾਰਪੁਰ ਕੋਰੀਡੋਰ ਬੜੇ ਮਤਲਬ ਸੈਂਟਰ ਦੇ ਵਿੱਚ ਹੈਗਾ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਦੇ ਵਿੱਚ। ਰੀਸੈਂਟ ਡਿਵੈਲਪਮੈਂਟਸ ਜਿਹੜੀਆਂ ਹੋ ਰਹੀਆਂ ਨੇ ਕਰਤਾਰਪੁਰ ਕੋਰੀਡੋਰ ਦੇ ਉੱਤੇ ਉਹ ਇਹ ਦੱਸਦੀਆਂ ਨੇ ਵੀ ਪਾਕਿਸਤਾਨੀ ਸਾਈਡ ਜਿੱਥੇ ਰਜ਼ਾਮੰਦ ਹੈਗੀ ਹੈ, ਇਨੀਸ਼ੀਏਟ ਕਰ ਰਹੀ ਹੈ ਤੇ ਉੱਥੋਂ ਹੁਣ ਸਿੱਖ ਕਨਵੈਨਸ਼ਨ ਵੀ ਹੋ ਕੇ ਹਟੀ, ਉਹਦੇ ਵਿੱਚ ਵੀ ਜਿਹੜੇ ਸੀਨੀਅਰ ਲੀਡਰਸ ਹੈਗੇ ਨੇ ਗਵਰਨਰ ਪੰਜਾਬ ਹੋਣ ਜਾਂ ਇਮਰਾਨ ਖਾਨ ਆਪ ਹੋਣ ਉਹਨਾਂ ਵੱਲੋਂ ਖੁੱਲ੍ਹੀਆਂ ਬਾਹਾਂ ਦੇ ਨਾਲ ਸਵਾਗਤ ਕੀਤਾ ਗਿਆ ਤੇ ਇਹ ਕਿਹਾ ਗਿਆ ਵਾਅਦਾ ਕੀਤਾ ਗਿਆ ਵੀ ਅਸੀਂ ਇਹ ਕੰਪਲੀਟ ਕਰ ਦੇਣਾ। ਪਰ ਜਿਹੜੀ ਡਿਵੈਲਪਮੈਂਟ ਖਬਰ ਜਿਹੜੀ ਆਈ ਹੈਗੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਹਿਕਅਪਸ ਦੇ ਨਾਂ ਥੱਲੇ ਜਾਂ ਰੋਡ ਬਲੌਕ ਦੇ ਨਾਂ ਥੱਲੇ ਹੈਡਲਾਈਨ ਆਈ ਹੈ ਤੇ 2 ਨੁਕਤਿਆਂ ਦੇ ਉੱਤੇ ਜਿਹੜੀ ਹੈ ਵੀ ਗੱਲ ਨਹੀਂ ਬਣਦੀ ਨਜ਼ਰ ਆ ਰਹੀ ਹੈ। ਇੱਕ ਫੀਸ ਦਾ ਵੀ ਜਿਹੜੇ ਸ਼ਰਨਾਰਥੀ ਜਾਣਗੇ ਉਹਨਾਂ ਨੂੰ $20 ਕਿਹਾ ਗਿਆ ਕਿ ਉਹ ਆਪਣੀ ਫੀਸ ਦੇਣਗੇ ਤੇ ਨਾਲ ਇੱਕ ਕਾਉਂਸਲਰ ਦੀ ਐਕਸੈਸ ਇੰਡੀਆ ਨੇ ਮੰਗੀ ਹੈ ਉਸ ਕਰਤਾਰਪੁਰ ਕੋਰੀਡੋਰ ਦੀ ਹਦੂਦ ਦੇ ਵਿੱਚ। ਕੀ ਸਮਝਦੇ ਹੋ ਇਸ ਬਾਰੇ ਕਿ ਇਹ ਜਿਹੜੇ 2 ਨੁਕਤਿਆਂ ਦੇ ਉੱਤੇ ਰੋਡ ਬਲੌਕ ਦੇ ਨਾਂ ਥੱਲੇ ਇੱਕ ਇਹ ਖਬਰ ਆਈ ਹੈ ਇਹਦਾ
ਪਾਕਿਸਤਾਨ ਸਾਈਡ ਤੋਂ, ਇੰਡੀਅਨ ਸਾਈਡ ਤੋਂ ਇਹਦਾ ਕੀ ਮਤਲਬ ਬਣਦਾ? ਦੇਖੋ, ਕਰਤਾਰਪੁਰ ਕੋਰੀਡੋਰ ਦੀ ਸ਼ੁਰੂਆਤ ਦਾ ਸੰਗੇ ਬੁਨਿਆਦ 28 ਨਵੰਬਰ 2018 ਨੂੰ ਜਦੋਂ ਇਮਰਾਨ ਖਾਨ ਸਾਹਿਬ ਨੇ ਰੱਖਿਆ, ਤੇ ਭਾਰਤੀ ਹਾਕਮਾਂ ਦੇ ਲਈ ਜਿਵੇਂ ਆਰਟੀਕਲ 370 ਐਬਰੋਗੇਟ ਹੋਣਾ ਪਾਕਿਸਤਾਨ ਦੇ ਲਈ ਇਹ ਜਿਹੜੀ ਹੈ ਲਾਈਟਨਿੰਗ ਫਰੋਮ ਦਾ ਸਕਾਈ ਸੀ, ਬਿਜਲੀ ਪੈਣ ਵਾਂਗ ਸੀ। ਇਵੇਂ ਹੀ ਕਰਤਾਰਪੁਰ ਕੋਰੀਡੋਰ ਦੀ ਸੰਗੇ ਬੁਨਿਆਦ ਰੱਖ ਕੇ ਇਸ ਦੀ ਸ਼ੁਰੂਆਤ ਦੀ ਗੱਲ ਕਰਨੀ, ਇਹ ਭਾਰਤੀ ਹਾਕਮਾਂ ਦੇ ਲਈ ਅਸਮਾਨੀ ਬਿਜਲੀ ਸੀ ਜੀ, ਕਿਉਂਕਿ ਉਹ ਇਸ ਗੱਲ ਲਈ ਤਿਆਰ ਨਹੀਂ ਸੀ ਵੀ ਕੀ ਕਰਨ। ਔਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਹਫ਼ਤਾ ਪਹਿਲਾਂ ਤਾਂ ਉਹਨਾਂ ਦੀ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਨੇ ਅਪਰੂਵ ਕੀਤਾ ਸੀ ਕਿ ਹਾਈ ਪਾਵਰ ਟੈਲੀਸਕੋਪਸ ਉੱਥੋਂ ਲਾਈਆਂ ਜਾਣਗੀਆਂ ਜਿਹਦੇ ਨਾਲ ਦੇਖ ਸਕਣਗੇ, ਔਰ ਇਹਨੂੰ ਰਿਜੈਕਟ ਕਰ ਚੁੱਕੇ ਸੀ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਨੂੰ। ਇਹਦੇ ਬਾਵਜੂਦ ਕਿ ਭਾਰਤੀ ਕਬਜ਼ੇ ਵਾਲੀ ਪੰਜਾਬ ਦੀ ਅਸੈਂਬਲੀ ਨੇ 2 ਵਾਰ ਯੂਨੈਨਿਮਸਲੀ ਕਰਤਾਰਪੁਰ ਕੋਰੀਡੋਰ ਬਣਾਉਣ ਦਾ ਮਤਾ ਜਿਹੜਾ ਹੈ ਉਹ ਪਾਸ ਕੀਤਾ ਸੀ, ਔਰ ਪ੍ਰਣਬ ਮੁਖਰਜੀ ਐਜ਼ ਏ ਪ੍ਰੈਜ਼ੀਡੈਂਟ ਵੀ ਆ ਕੇ ਗਿਆ ਸੀ। ਉਹਨਾਂ ਦੀ ਪਾਰਲੀਮੈਂਟਰੀ ਕਮੇਟੀ ਵੀ ਸ਼ਸ਼ੀ ਥਰੂਰ ਥੱਲੇ ਆਈ ਸੀ, ਜਿਨ੍ਹਾਂ ਨੇ ਕਿਹਾ ਸੀ ਇਹ ਸੇਫ ਨਹੀਂ ਹੈ, ਵਾਇਬਲ ਨਹੀਂ ਹੈ, ਦਿਸ ਦੈਟ। ਹੁਣ ਕਿਉਂਕਿ ਇਹਨਾਂ ਦੀ ਮਜਬੂਰੀ ਬਣੀ, ਇਹਨਾਂ ਦੀਆਂ ਜਦੋਂ ਇੰਟੈਲੀਜੈਂਸ ਏਜੰਸੀਆਂ ਦੇ ਚੀਫ ਬੈਠੇ, ਉਹਨਾਂ ਨੇ ਕਿਹਾ ਜੇ ਹੁਣ ਅਸੀਂ ਰਿਸਪੌਂਡ ਨਾ ਕੀਤਾ ਇਹ ਤਾਂ ਸਿੱਖ ਕਮਿਊਨਿਟੀ ਦੁਨੀਆ ਭਰ ਦੇ ਵਿੱਚ ਸਾਡੇ ਖਿਲਾਫ ਹੋ ਜਾਏਗੀ। ਔਰ ਆਲਰੇਡੀ ਜਿਹੜਾ ਕਸ਼ਮੀਰ ਇਹਨਾਂ ਦੇ ਸੰਘ 'ਚ ਫਸਿਆ ਹੋਇਆ ਵੀ ਇਹ ਤਾਂ ਪੰਜਾਬ ਦੇ ਵਿੱਚ ਵਾਪਸ ਆਜ਼ਾਦੀ ਲਹਿਰ ਆ ਜਾਏਗੀ ਕਿ ਸਿੱਖਾਂ ਦਾ ਜਦੋਂ ਧਰਮ ਦਾ ਮਾਮਲਾ ਆਉਂਦਾ ਫਿਰ ਸਿੱਖ ਸਾਰੇ ਇਕੱਠੇ ਹੁੰਦੇ ਨੇ। ਸੋ ਉਹਦੇ ਚੋਂ ਹੀ ਮੈਂ ਇਹ ਸਮਝਦਾ ਵੀ 28 ਨਵੰਬਰ ਤੋਂ ਹੀ ਭਾਰਤੀ ਹਾਕਮਾਂ ਦੇ ਪੱਖ ਤੋਂ ਕਰਤਾਰਪੁਰ ਲਾਂਘਾ ਸਿਆਸੀ ਫੁੱਟਬਾਲ ਹੈ, ਕਿਉਂਕਿ ਉਹ ਰੋਕਣਾ ਚਾਹੁੰਦੇ ਨੇ ਔਰ ਉਹਦੇ ਡਿਫਰੈਂਟ ਰੀਜ਼ਨਸ ਨੇ, ਜਿਨ੍ਹਾਂ 'ਚ ਇੱਕ ਜਿਹੜੀ ਗੁੱਡਵਿਲ ਸਿੱਖ ਕੌਮ ਔਰ ਪਾਕਿਸਤਾਨ ਦੀ ਜਿਹੜੀ 47 ਤੱਕ ਸੀ, 47 ਦੇ ਉਸ ਪਾਗਲਪਨ ਦੇ ਦੌਰ ਨੇ, ਔਰ ਉਸ ਤੋਂ ਬਾਅਦ ਜਿਵੇਂ ਇੰਡੀਅਨਸ ਨੇ ਦੋਨਾਂ ਕੌਮਾਂ ਨੂੰ ਨੇੜੇ ਨਹੀਂ ਆਣ ਦਿੱਤਾ, ਕਿਉਂਕਿ ਹੁਣ ਇਹ ਇੰਡੀਅਨ ਗਵਰਨਮੈਂਟ ਲਈ ਕਿੰਨੇ ਮੌਕੇ ਸੀ ਕਿ ਉਹ ਮੰਗ ਕਰਦੀ ਕਿ ਜੀ ਸਿੱਖ ਜਿਹੜੇ ਨੇ ਨਨਕਾਣਾ ਸਾਹਿਬ ਦੂਸਰੇ ਗੁਰਦੁਆਰਿਆਂ ਲਈ ਤੁਸੀਂ 4000 ਬੰਦਾ ਹੀ ਸਾਲ 'ਚ ਕਿਉਂ ਦਿੰਦੇ ਹੋ? ਕਿੰਨੇ ਸਮਝੌਤੇ 47 ਤੋਂ ਬਾਅਦ ਨਹਿਰੂ ਲਿਆਕਤ ਅਲੀ ਪੈਕਟ ਹੋਇਆ, ਜ਼ੁਲਫਿਕਾਰ ਅਲੀ ਭੁੱਟੋ ਨਾਲ ਸ਼ਿਮਲਾ ਐਗਰੀਮੈਂਟ ਹੋਇਆ, ਲੇਕਿਨ ਕਦੇ ਵੀ ਇੰਡੀਅਨਸ ਨੇ ਸਿੱਖਾਂ ਦੇ ਗੁਰਦੁਆਰਿਆਂ ਦਾ ਇਸ਼ੂ ਨਹੀਂ ਲਿਆਂਦਾ, ਕਿਉਂਕਿ ਇਹਦੇ ਚੋਂ ਗੁੱਡਵਿਲ ਵੀ ਵੱਧਦੀ ਸੀ ਔਰ ਪਾਕਿਸਤਾਨ ਦੇ ਨਾਲ ਸਿੱਖਾਂ ਦੇ ਸਬੰਧ ਵੀ ਜਿਹੜੇ ਨੇ ਉਹ ਮਜ਼ਬੂਤੀ ਵੱਲ ਜਾਂਦੇ ਸੀ। ਸੋ ਅਸੀਂ ਸਮਝਦੇ ਹਾਂ ਕਿ ਪਹਿਲੇ ਦਿਨ ਤੋਂ ਹੀ ਜੇ ਤੁਸੀਂ 28 ਨਵੰਬਰ ਤੋਂ ਹੁਣ ਤੱਕ ਦੇਖੋ, ਪਾਕਿਸਤਾਨ ਨੇ ਆਪਣਾ ਕੀਤਾ ਕੌਲ ਵੀ ਨਿਭਾਇਆ, ਔਰ ਜਿਵੇਂ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ 'ਚ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਕਿ 90% ਕੰਮ ਕਰਤਾਰਪੁਰ ਕੋਰੀਡੋਰ ਦੇ ਉੱਤੇ ਮੁਕੰਮਲ ਹੋ ਚੁੱਕਾ ਹੈ, ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਇਹਨੂੰ ਸਿੰਸੀਅਰਲੀ ਲਿਆ। ਉਹਨਾਂ ਨੇ 4 ਮਹੀਨੇ ਲੇਟ ਸ਼ੁਰੂ ਕੀਤਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਇਹ ਜਿਹੜੀ 4 ਸਤੰਬਰ ਦੀ ਮੀਟਿੰਗ ਹੋਈ, ਜਿਹੜੀ ਹੁਣ ਦੀ ਸੀਰੀਜ਼ ਦੇ ਵਿੱਚ ਜੇ ਲਾਸਟ ਮੀਟਿੰਗ ਸੀ ਜਿਹੜੀ ਔਰ ਉਹਦੇ 'ਚ ਟੈਕਨੀਕਲ ਪਾਸਿਓਂ ਅਟਾਰੀ 'ਚ ਹੋਈ। ਹੁਣ ਉਹਦੇ 'ਚ ਇੱਕ ਪਾਸੇ ਤਾਂ ਆ ਰਿਹਾ ਜੀ ਸਭ ਕਲੀਅਰ ਹੋ ਗਿਆ ਕਿ ਜੀ ਕੀ ਪ੍ਰੋਸੈਸ ਹੋਏਗਾ, ਕਿਵੇਂ ਹੋਏਗਾ, ਕੀ ਹੈ, ਔਰ ਇਹਨਾਂ ਦਾ ਕਿਉਂਕਿ ਉਹਦੇ 'ਚ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਹੋਈ, ਮੀਡੀਆ ਨੂੰ ਵੜਨ ਨਹੀਂ ਦਿੱਤਾ, ਸਾਨੂੰ ਨਹੀਂ ਪਤਾ ਅੰਦਰ ਕੀ ਕੁੱਕ ਹੋ ਰਿਹਾ ਜੀ। ਲੇਕਿਨ ਇਹ ਇੰਡੀਅਨ ਵਰਜ਼ਨ ਹੈ, ਪਾਕਿਸਤਾਨੀ ਵਰਜ਼ਨ ਤਾਂ ਆਈ ਨਹੀਂ ਜੀ। ਪਾਕਿਸਤਾਨ ਨੇ ਸ਼ਰਤ ਰੱਖੀ ਹੈ ਕਿ ਜੀ $15 ਜਿਹੜਾ ਪਰ ਪਰਸਨ ਜਿਹੜੀ ਆ ਉਹ ਐਂਟਰੀ ਫੀ ਹੋਏਗੀ, ਤੇ ਦੂਸਰਾ ਅਸੀਂ ਜੀ ਉਹਨਾਂ ਨੂੰ ਕਿਹਾ ਕਿਉਂਕਿ ਸਾਡੇ ਯਾਤਰੂ ਹੋਣੇ ਨੇ, ਉਹਦੇ 'ਚ ਬਿਮਾਰ ਵੀ ਹੋਣੇ ਨੇ, ਦੂਜੇ ਵੀ ਹੋਣੇ ਨੇ, ਔਰ ਸਾਡੀ ਜਿਹੜੀ ਆ ਕਾਉਂਸਲਰ ਐਕਸੈਸ ਹੋਣੀ ਚਾਹੀਦੀ, ਉਹਦੇ ਨਾਲ ਕੋਈ ਨਾ ਕੋਈ ਕਾਉਂਸਲਰ ਜਾਏ। ਹਾਲਾਂਕਿ ਮੈਂ ਇਹ ਸਮਝਦਾ ਹਾਂ ਵੀ ਕਿਉਂਕਿ ਪਾਕਿਸਤਾਨੀ ਵਰਜ਼ਨ ਦਾ ਜੇ ਸਾਹਮਣੇ ਆਈ ਨਹੀਂ ਹੈ ਵੀ ਇਹ ਪ੍ਰੋਸੈਸ ਕੀ ਹੈ, ਪਰ ਮੈਂ ਇੰਡੀਵਿਜੂਅਲੀ ਇਹ ਸਮਝਦਾ ਹਾਂ ਕਿ ਵੀ ਇਹ ਕੋਈ ਬਿਗ ਡੀਲ ਨਹੀਂ ਹੈ। ਜੇ ਤੁਸੀਂ 5000 ਬੰਦਾ ਰੋਜ਼ ਦਾ ਜਾਣੇ, ਖਾਸ ਮੌਕਿਆਂ ਤੇ ਜਿਹਦੇ 'ਚ ਵੀਕਐਂਡ ਵੀ ਹੋਏਗਾ 10,000 ਹੋਣੇ, ਸਿਕਿਉਰਿਟੀ ਤੋਂ ਲੈ ਕੇ ਇਹ ਵੀ ਹੋਇਆ ਜੀ ਉਹਨਾਂ ਨੇ ਕਿਹਾ ਜੀ ਲੰਗਰ ਔਰ ਕੜਾਹ ਪ੍ਰਸ਼ਾਦ ਦੀ ਵੀ ਪੂਰੀ ਜਿਹੜੀ ਹੈ ਪ੍ਰਬੰਧ ਹੋਏਗਾ, ਦੂਸਰਾ ਹੋਏਗਾ। ਸੋ ਜਿਹੜੇ ਉਹਨਾਂ ਦੇ ਸਿਕਿਉਰਿਟੀ ਐਕਸਪੈਂਸ ਨੇ, ਹੋਰ ਸਾਰਾ ਇਹਦੇ ਨਾਲ ਜੁੜਿਆ ਹੋਇਆ ਪਾਰਟ ਹੈ ਇਨਫਰਾਸਟ੍ਰਕਚਰ ਡਿਵੈਲਪ ਕਰਨ ਦਾ, ਉਹਦੇ ਲਈ ਜੇ ਥੋੜੀ ਬਹੁਤ ਨੋਮੀਨਲ ਫੀ ਰੱਖ ਵੀ ਦਿੱਤੀ ਜਾਏ, ਔਰ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਇਹਦੇ ਤੇ ਇਨਸਿਸਟ ਨਹੀਂ ਕਰੇਗਾ, ਕਿਉਂਕਿ ਅਲਟੀਮੇਟਲੀ ਉਹ ਇਹ ਸਮਝਦੇ ਨੇ ਵੀ, ਔਰ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇੱਕ ਵਾਰੀ ਸਿੱਖ ਆਉਣ ਜਾਣ ਲੱਗ ਗਏ, ਗੁਰੂ ਦੇ ਨਾਂ ਤੇ ਜਿਹੜੇ ਜਾਨਾਂ ਕੁਰਬਾਨ ਕਰ ਸਕਦੇ ਨੇ, ਪੈਸਾ ਤਾਂ ਮੈਟਰ ਹੀ ਨਹੀਂ ਕਰਦਾ। ਔਰ ਹਾਲਾਂਕਿ ਮੈਨੂੰ ਇਹ ਲੱਗਦਾ ਵੀ ਇੱਕ ਸਟੇਜ ਤੇ ਜੇ ਉਹਨਾਂ ਨੇ ਥਰਡ ਕਲੇਮ ਕਰਨਾ ਹੈ ਕਿ ਜੀ ਜਿਹੜਾ ਉੱਥੇ ਪੈਸਾ ਆਏਗਾ ਜਾਂ ਜੋ ਚੜਾਵਾ ਚੜੇਗਾ ਉਹਦੇ ਉਹ ਸ਼੍ਰੋਮਣੀ ਕਮੇਟੀ ਨੂੰ ਦਿਓ, ਕਿਉਂਕਿ ਜੀ ਇਹ ਸਿੱਖਾਂ ਦੀ ਇਹ ਅਜੇ ਉਹਨਾਂ ਨੇ ਰਿਜ਼ਰਵ 'ਚ ਰੱਖੀ ਹੋਈ ਹੈ, ਇਹਨਾਂ ਦੇ ਮੂੰਹ 'ਚੋਂ ਵੀ ਲਾਰਾਂ ਟਪਕਰੀਆਂ ਹੋਣੀਆਂ ਨੇ। ਸੋ ਦੂਸਰਾ ਪਾਰਟ ਮੈਂ ਸਮਝਦਾ ਜਿੱਥੇ ਪਾਕਿਸਤਾਨ ਨੂੰ ਕੋਈ ਜਿਹੜਾ ਹੈ ਇਹਨਾਂ ਨੂੰ ਯੀਲਡ ਨਹੀਂ ਕਰਨਾ ਚਾਹੀਦਾ। ਇਹ ਹਰ ਜਥੇ ਦੇ ਨਾਲ ਆਪਣੇ ਜਸੂਸ ਭੇਜਣਾ ਚਾਹੁੰਦੇ ਨੇ ਜੀ, ਇੱਕ ਫੀਅਰ ਵੀ ਰਹੇ ਤਾਂ ਕਿ ਜਾਣ ਵਾਲੇ ਜਿਹੜੇ ਨੇ ਇੱਕ ਡਰ ਦੇ ਥੱਲੇ ਰਹਿਣ,
ਉੱਥੇ ਜਾ ਕੇ ਕਿਹਨਾਂ ਨੂੰ ਰਿਕਰੂਟ ਕਰਨਗੇ, ਕੀ ਕਰਨਗੇ, ਕਿਉਂਕਿ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਜਿਹੜਾ ਉਹਦੀ ਆਗਿਆ ਹੋਏਗੀ, ਸਨਸੈਟ ਤੋਂ ਪਹਿਲਾਂ ਸਾਰਿਆਂ ਨੂੰ ਵਾਪਸ ਆਉਣਾ ਪਏਗਾ। ਸੋ ਮੈਂ ਸਮਝਦਾ ਵੀ ਫੀ ਦੇ ਮਾਮਲੇ ਜੇ ਪਾਕਿਸਤਾਨ ਨੂੰ ਥੋੜੀ ਫਲੈਕਸੀਬਲ ਜੇ ਹੈ ਇਸ਼ੂ, ਮੈਨੂੰ ਨਹੀਂ ਪਤਾ ਕਿਉਂਕਿ ਇਹਨਾਂ ਦੀ ਵਰਜਨ ਹੈ, ਤੇ ਉਹਦੇ ਜੇ ਫਲੈਕਸੀਬਿਲਿਟੀ ਵੀ ਹੋਏ ਤਾਂ ਕੋਈ ਏਡੀ ਗੱਲ ਨਹੀਂ ਹੋਏਗੀ। ਪਰ ਦੂਸਰਾ ਪਾਰਟ ਮੈਂ ਸਮਝਦਾ ਵੀ ਪਾਕਿਸਤਾਨ ਹੱਕ ਬਨਾਜ਼ਬ ਹੈ ਕਹਿਣ ਦਾ ਕਿ ਜੀ ਸਿੱਖਾਂ ਨੇ ਆਣਾ, ਯਾਤਰੂਆਂ ਨੇ ਆਣਾ, ਤੁਸੀਂ ਉੱਥੋਂ ਕਲੀਅਰ ਕਰਕੇ ਭੇਜੋ, ਇੱਥੇ ਅਸੀਂ ਉਹਨਾਂ ਦੀ ਜੋ ਵੀ ਤੁਸੀਂ ਆਈਡੀ ਦਿਓਗੇ ਉਹਨਾਂ ਨੂੰ ਫਾਰਵਰਡ ਹੋਏਗੀ ਆਲਰੇਡੀ, ਉਹਦੇ ਨਾਲ ਹੋਏਗਾ ਵੀ ਤੁਹਾਡਾ ਇੱਥੇ ਕੀ ਕੰਮ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਵੀ ਇੰਡੀਅਨਸ ਦਾ ਇੱਕ ਡਿਲੇ ਟੈਕਟਿਕ ਹੈ, ਕਿਉਂਕਿ ਜਿਵੇਂ ਇਹ ਇਨ ਕਾਹੂਟਸ ਕੰਮ ਕਰ ਰਹੇ ਨੇ, ਜਿਉਂ ਹੀ ਇਹ ਬਿਆਨ ਪਹਿਲਾਂ ਉਹਨਾਂ ਨੇ ਦਿੱਤਾ ਨਾਲ ਦੀ ਨਾਲ ਕੈਪਟਨ ਅਮਰਿੰਦਰ ਦਾ ਟਵੀਟ ਆ ਗਿਆ, ਸ਼ੇਮ ਔਨ ਪਾਕਿਸਤਾਨ ਫॉर ਆਸਕਿੰਗ ਐਂਟਰੀ ਫੀ, ਇਟ ਇਜ਼ ਗੁਰੂ ਨਾਨਕਸ ਹਾਊਸ, ਨੋਬਡੀ ਹੈਜ਼ ਆਸਕਡ ਫॉर ਇਟ ਐਂਡ ਆਲ। ਸੋ ਹੁਣ ਇਹ ਜਿਹੜਾ ਹੈ ਮੈਂ ਸਮਝਦਾ ਵੀ ਇਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਇਨ ਕਾਹੂਟਸ ਵਾਲੀ ਲਾਈਨ ਦੇ ਥੱਲੇ ਇਹ ਸਿੱਖਾਂ 'ਚ ਭੜਕਾਣਾ ਵੀ ਚਾਹੁੰਦੇ ਨੇ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਨਵੈਨਸ਼ਨ ਦਾ ਜਿਹਨੂੰ ਇਮਰਾਨ ਖਾਨ ਉਹਨਾਂ ਨੇ ਐਡਰੈਸ ਕੀਤਾ ਜੀ, ਬੜੇ ਧੜੱਲੇ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਸਿੱਖਾਂ ਦਾ ਮੱਕਾ ਮਦੀਨਾ ਪਾਕਿਸਤਾਨ 'ਚ ਨੇ। ਉਹਨਾਂ ਦੀ ਸਪੀਚ ਦਾ ਵੱਡਾ ਹਿੱਸਾ ਇਸਲਾਮ ਨੂੰ ਐਕਸਪਲੇਨ ਕਰਨ ਤੇ ਸੀ ਕਿ ਕਿਵੇਂ ਇਸਲਾਮ ਦੇ ਵਿੱਚ ਅਕਲੀਅਤਾਂ ਮਾਈਨੋਰਟੀਜ਼ ਦੀ ਸੰਭਾਲ, ਉਹਨਾਂ ਦੇ ਰਿਲੀਜੀਅਸ ਪਲੇਸਿਸ ਦੀ ਸੰਭਾਲ ਜਿਵੇਂ ਮਸੀਤਾਂ ਦੀ ਕਰਨੀ ਹੈ, ਇਵੇਂ ਹੀ ਉਹਨਾਂ ਦੇ ਰਿਲੀਜੀਅਸ ਪਲੇਸਿਸ ਦੀ ਕਰਨੀ ਹੈ। ਔਰ ਉਹਨਾਂ ਨੇ ਸਿੱਖਾਂ ਨੂੰ ਇਹ ਵੀ ਕਿਹਾ ਭਾਈ ਕਸ਼ਮੀਰ ਮੁੱਦੇ ਦੇ ਉੱਤੇ ਜੋ ਜ਼ੁਲਮ ਹੋ ਰਿਹਾ ਹੈ, ਉਹਨਾਂ ਨੇ ਕਿਹਾ ਵੀ ਜੇ ਕਸ਼ਮੀਰ ਮੁਸਲਮਾਨ ਸਟੇਟ ਨਾ ਵੀ ਹੁੰਦਾ ਮੈਂ ਫਿਰ ਵੀ ਆਵਾਜ਼ ਚੁੱਕਦਾ। ਸੋ ਮੈਂ ਸਮਝਦਾ ਵੀ ਇਹਨਾਂ ਨੂੰ ਇਹ ਬਹੁਤ ਤਕਲੀਫ ਹੈ ਔਰ ਉਹਨਾਂ ਨੇ ਰਾਦਰ ਐਨ ਇਸ ਕਨਵੈਨਸ਼ਨ ਦੇ ਮੌਕੇ ਵੀ ਸੈਬੋਟਾਜ ਕਰਨ ਲਈ ਜਿਵੇਂ ਨਨਕਾਣਾ ਸਾਹਿਬ ਵਾਲੇ ਵਾਕਿਆ ਨੂੰ ਟੂ ਦਾ ਹਿਲਟ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਇਸ ਪਲੇਟਫਾਰਮ ਤੋਂ ਸ਼ੁਕਰਗੁਜ਼ਾਰੀ ਵੀ ਜ਼ਾਹਰ ਕਰਨਾ ਚਾਹੁੰਦਾ ਚੌਧਰੀ ਮੁਹੰਮਦ ਸਰਵਰ, ਉਹਨਾਂ ਦੀ ਅਹਿਲੀਆ ਬੀਬੀ ਪ੍ਰਵੀਨ ਸਰਵਰ, ਜਿਨ੍ਹਾਂ ਨੇ ਐਕਸਟਰਾ ਮਾਈਲ ਜਾ ਕੇ ਜਿਹੜਾ ਇਸ ਨੂੰ ਰਿਜ਼ੋਲਵ ਕੀਤਾ, ਦੋਨੋਂ ਪਰਿਵਾਰਾਂ ਨੂੰ ਬਿਠਾ ਕੇ ਜੋ ਵੀ ਵਿਦਨ ਦਾ ਲਾਅ ਉਸ ਦਾ ਸੋਲੂਸ਼ਨ ਨਿਕਲ ਸਕਦਾ ਸੀ ਉਹ ਉਹਨਾਂ ਨੇ ਕੱਢਿਆ। ਸੋ ਲੇਕਿਨ ਇੰਡੀਅਨਸ ਨੇ ਇਸ ਮੁੱਦੇ ਨੂੰ ਵੀ ਜਿਹੜਾ ਟੂ ਦਾ ਹਿਲਟ ਵਰਤ ਕੇ ਜਿਹੜੀ ਨਫ਼ਰਤ ਫੈਲਾਉਣ ਦੇ ਵਿੱਚ, ਦੂਰੀਆਂ ਪੈਦਾ ਕਰਨ 'ਚ ਕੋਈ ਕਸਰ ਨਹੀਂ ਰੱਖੀ। ਜਦੋਂ ਕਿ ਜਿਸ ਦਿੱਲੀ ਦੀ ਇਹ ਬਿਨਾਂ ਦੇ ਉੱਤੇ ਨੱਚ ਰਹੇ ਨੇ ਉਹਨਾਂ ਦੇ ਰੈਂਟਾ ਸਿੱਖ, ਉਸ ਦਿੱਲੀ ਦੇ ਵਿੱਚ ਹੀ ਹਜ਼ਾਰਾਂ ਸਿੱਖ ਵਿਡੋਜ਼ ਬੈਠੀਆਂ ਨੇ, ਵਿਡੋ ਕਾਲਨੀ ਜਿਨ੍ਹਾਂ ਨਾਲ ਮਾਸ ਰੇਪ ਹੋਏ ਨੇ, ਜਿਨ੍ਹਾਂ ਦੇ ਪਤੀ, ਜਿਨ੍ਹਾਂ ਦੇ ਪੁੱਤਰ, ਜਿਨ੍ਹਾਂ ਦੇ ਭਰਾ ਜਿਹੜੇ ਨੇ ਕੋਹ ਕੇ ਮਾਰੇ ਨੇ। 35 ਸਾਲ ਬਾਅਦ ਉਹਨਾਂ ਲਈ ਜਸਟਿਸ ਨਹੀਂ ਹੈ। ਤੇ ਫਿਰ ਜੇ ਪਾਕਿਸਤਾਨ ਨੇ ਵਿਦਨ ਡੇਜ਼ ਉਹਨੂੰ ਰਿਜ਼ੋਲਵ ਕੀਤਾ ਇਸ਼ੂ ਨੂੰ, ਜਿਹੜਾ ਕਿ ਆਊਟ ਆਫ ਹੈਂਡ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਜਿੱਥੇ ਸਿੱਖ ਬਹੁਤ ਛੋਟੀ ਗਿਣਤੀ 'ਚ ਰਹਿੰਦੇ ਨੇ। ਸੋ ਮੈਂ ਸਮਝਦਾ ਵੀ ਇਸ ਦੇ ਨਾਲ ਵੀ ਇੱਕ ਮੈਸੇਜ ਜ਼ਰੂਰ ਗਿਆ ਹੈ ਇਮਰਾਨ ਖਾਨ ਹੋਰਾਂ ਦੀ ਸਿੰਸੈਰਿਟੀ ਦਾ। ਔਰ ਇਹ ਗਵਰਨਰ ਹਾਊਸ ਦੇ ਵਿੱਚ ਇਸ ਲੈਵਲ ਦੀ ਕਨਵੈਨਸ਼ਨ ਦਾ ਹੋਣਾ, ਡਾਇਸਪੋਰਾ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਸੀ। ਪੰਜਾਬ 'ਚੋਂ ਵੀ ਖਾਸ ਤੌਰ ਤੇ ਜਿਵੇਂ ਸਿੱਖ ਸਕਾਲਰ ਗੁਰਤੇਜ ਸਿੰਘ ਸਾਬਕਾ IAS ਚੰਡੀਗੜ੍ਹ ਤੋਂ ਸਨ, ਸਿੱਖ ਸਿਆਸਤ ਜਿਹੜਾ ਇੱਕ ਵੱਡਾ ਨਿਊਜ਼ ਪੋਰਟਲ ਹੈ, ਉਹਨਾਂ ਦੇ ਜਿਹੜੇ ਐਡੀਟਰ ਪਰਮਜੀਤ ਸਿੰਘ, ਔਰ ਵਰਲਡ ਸਿੱਖ ਨਿਊਜ਼ ਜਿਹੜਾ ਇੱਕ ਪ੍ਰੋਮਿਨੈਂਟ ਇੰਗਲਿਸ਼ ਨਿਊਜ਼ਪੇਪਰ ਹੈ, ਉਹਦੇ ਚੀਫ ਐਡੀਟਰ ਜਗਮੋਹਨ ਸਿੰਘ, ਇਹ ਸਾਰੇ ਉੱਥੇ ਸਨ। ਔਰ ਇੱਥੋਂ ਅਮਰੀਕਾ ਤੋਂ US ਕਾਂਗਰੈਸ਼ਨਲ ਸਿੱਖ ਕਾਕਸ ਦੇ ਹਰਪ੍ਰੀਤ ਸਿੰਘ ਸੰਧੂ ਗਏ ਹੋਏ ਸਨ। ਸੋ ਇਹ ਜਿਹੜਾ ਅਸੀਂ ਇਸ ਨੂੰ ਇੱਕ ਪੋਜ਼ਿਟਿਵ ਡਿਵੈਲਪਮੈਂਟ ਦੇ ਤੌਰ ਤੇ ਦੇਖਦੇ। ਬਾਕੀ ਦੇਖੋ ਅਜੇ 2 ਮਹੀਨੇ ਵਿਚਾਲੇ ਨੇ ਤੇ ਬਾਬੇ ਨਾਨਕ ਦਾ ਆਪਣਾ ਕ੍ਰਿਸ਼ਮਾ, ਜੇ ਇਸ ਸਾਰੀਆਂ ਹਰਡਲਸ ਚੋਂ ਅਸੀਂ ਨਿਕਲ ਜਾਈਏ। ਪਰ ਮੈਨੂੰ ਇਹ ਲੱਗਦਾ ਹੈ ਐਂਡ ਤੱਕ ਪਹੁੰਚਣ ਤੋਂ ਪਹਿਲਾਂ ਅਜੇ ਇਹ ਕੋਈ ਨਾ ਕੋਈ ਪੁਲਵਾਮਾ ਵਰਗਾ ਵਾਕਿਆ ਵੀ ਕਰਵਾ ਸਕਦੇ ਨੇ ਜੀ, ਕੋਈ ਹੋਰ ਸ਼ਰਾਰਤ ਵੀ ਕਰ ਸਕਦੇ ਨੇ। ਆਲਰੇਡੀ ਪਿਛਲੇ ਕੱਲ ਤਰਨਤਾਰਨ ਦੇ ਹਵਾਲੇ ਨਾਲ ਸੀ ਕਿ ਜੀ ਉੱਥੇ 2 ਬੰਦੇ ਮਾਰੇ ਗਏ, ਉਹ ਬੰਬ ਬਣਾ ਰਹੇ ਸੀ। ਉਹਨਾਂ ਦਾ DGP ਕਹਿ ਰਿਹਾ ਜੀ ਰੈਡੀਕਲ ਕਨੈਕਸ਼ਨ ਹੈ। ਜੇ ਤਰਨਤਾਰਨ ਹੈ ਬਾਰਡਰ ਨਾਲ ਲੱਗਦਾ ਹੈ, ਰੈਡੀਕਲ ਹੈ, ਤਾਂ ਹੁਣ ਕੱਲ ਦੇ ਬਿਆਨ 'ਚ ਤੁਸੀਂ ਦੇਖੋਗੇ ਕਿ ISI ਕਨੈਕਸ਼ਨ ਵੀ ਆ ਜਾਏਗਾ। ਸੋ ਕੁਛ ਨਾ ਕੁਛ ਕਰ ਰਹੇ ਨੇ ਸ਼ਰਾਰਤ ਜੀ। ਮਲਕ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਇਸ ਡਿਵੈਲਪਮੈਂਟ ਨੂੰ, ਜਿਹੜੀ ਇਹ ਖਬਰ ਇੰਡੀਅਨ ਸਾਈਡ ਤੋਂ ਆਈ ਹੈ ਤੇ ਜਿਹੜਾ ਰੋਡ ਬਲਾਕ ਦੀ ਗੱਲ ਹੈ 2 ਨੁਕਤਿਆਂ ਦਾ, ਤੇ ਓਵਰਆਲ ਜਿਹੜਾ ਮੈਸੇਜ ਇੱਕ ਸਿੱਖ ਕਨਵੈਨਸ਼ਨ ਦੇ ਥੱਲੇ ਇਮਰਾਨ ਖਾਨ ਸਾਹਿਬ ਹੋਰਾਂ ਨੇ ਤੇ ਗਵਰਨਰ ਸਾਹਿਬ ਨੇ ਦਿੱਤਾ? ਦੇਖੋ ਇਹਨਾਂ ਨੇ ਤੇ ਦਿੱਤਾ ਹੈ ਕਿਉਂਕਿ ਉਹ ਪੰਜਾਬ ਦੇ ਗਵਰਨਰ ਆ ਤੇ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆ। ਉਹਨਾਂ ਨੇ ਜਿਹੜੀ ਨਵੰਬਰ 2018 ਦੇ ਬਾਅਦ ਜਿਹੜੀ ਲਾਈਨ ਲਿੱਤੀ ਔਰ ਜਿਸ ਤਰ੍ਹਾਂ ਵਾਅਦਾ ਕੀਤਾ ਕਿ ਅਸੀਂ 3-4 ਕਰੋੜ ਤੋਂ ਜ਼ਿਆਦਾ ਇੱਕ ਗੁਰੂ ਨੂੰ ਮੰਨਣ ਵਾਲੇ ਕਹਿੰਦੇ ਕਿ ਜੀ ਜਿਹੜਾ 3 ਕਿਲੋਮੀਟਰ ਦੂਰ ਤੋਂ ਉਹਨਾਂ ਨੂੰ ਇਹ ਦਰਸ਼ਨ ਦੇ ਨਜ਼ਾਰੇ ਕਰਨੇ ਪੈਂਦੇ ਆ ਤੇ ਉਹ ਦੂਰ ਤੇ
ਦੂਰਬੀਨਾਂ ਤੋਂ ਯਾਨੀ ਉਹ ਵੇਖ ਕੇ ਅਰਦਾਸ ਕਰਦੇ ਆ। ਤੇ ਇਹ ਹਿਊਮੈਨਿਟੇਰੀਅਨ ਮਸਲਾ ਵੀ ਸੀ ਤੇ ਇਹ ਰਿਲੀਜੀਅਸ ਮਸਲਾ ਵੀ ਸੀ। ਦੁਨੀਆ ਦੇ ਅੰਦਰ ਜ਼ਬਾਨਾਂ ਲੋਕਾਂ ਨੂੰ ਜੋੜਦੀਆਂ, ਲੇਕਿਨ ਧਰਮ ਜਿਹੜਾ ਹੈ ਉਹ ਹਰ ਬੰਦੇ ਦਾ ਯਾਨੀ ਆਪਣਾ ਅਕੀਦਾ ਹੁੰਦਾ ਹੈ। ਤੇ ਪਾਕਿਸਤਾਨ ਦੇ ਅੰਦਰ ਹਮੇਸ਼ਾ ਅਸੀਂ ਕਿਹਾ ਕਿ ਨਾ ਕਿਸੇ ਦੇ ਅਕੀਦੇ ਨੂੰ ਛੇੜੋ, ਨਾ ਆਪਣਾ ਅਕੀਦਾ ਟੱਚ ਕਰੋ। ਲੇਕਿਨ ਇਹ ਜਿਹੜਾ ਕਰਤਾਰਪੁਰ ਦਾ ਮਾਮਲਾ ਹੈ, ਇਹ ਮੈਨੂੰ ਯਾਦ ਪੈਂਦਾ ਹੈ ਕਿ 2006 ਦੇ ਅੰਦਰ ਜਦੋਂ ਸਦਰ ਮੁਸ਼ਰਫ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਅੰਦਰ ਆਇਆ ਤੇ 17 ਦਿਨ ਦਾ ਉਹਦਾ ਟੂਰ ਸੀ ਜੀ। ਤੇ ਉਸ ਵੇਲੇ ਜਿਹੜਾ ਫੈਡਰਲ ਰਿਲੀਜੀਅਸ ਮਿਨਿਸਟਰ ਸੀ ਇਜਾਜ਼ੁਲ ਹਕ, ਜਿਹਦੇ ਵਾਲਦ ਪ੍ਰੈਜ਼ੀਡੈਂਟ ਰਹੇ ਪਾਕਿਸਤਾਨ ਦੇ 11 ਸਾਲ ਉਹਨਾਂ ਨੇ ਹੁਕੂਮਤ ਕੀਤੀ ਭੁੱਟੋ ਦੇ 1977 ਤੋਂ ਲੈ ਕੇ 1988 ਦੇ ਅੰਦਰ, ਉਹਨਾਂ ਦਾ ਮੁੰਡਾ ਜਿਹੜਾ ਹੈ ਮੁਸ਼ਰਫ ਦੀ ਹਕੂਮਤ ਦੇ ਅੰਦਰ ਉਹ ਰਿਲੀਜੀਅਸ ਮਿਨਿਸਟਰ ਸੀ। ਤੇ ਇੱਥੇ ਨਿਊ ਜਰਸੀ ਦੇ ਅੰਦਰ ਇੱਕ ਗੁਰਦੁਆਰੇ ਦੇ ਅੰਦਰ ਉਹਨਾਂ ਨੂੰ ਬੁਲਾਇਆ ਗਿਆ ਤੇ ਮੈਂ ਵੀ ਇਜਾਜ਼ੁਲ ਹਕ ਦੇ ਨਾਲ ਸੀ ਤੇ ਅਸੀਂ ਉੱਥੇ ਗਏ। ਤੇ ਉਸ ਵੇਲੇ ਵੀ ਇਹ ਮੰਗ ਸੀ ਓਵਰਸੀਜ਼ ਡਾਇਸਪੋਰਾ ਸਿੱਖਾਂ ਦੀ ਕਿ ਕਰਤਾਰਪੁਰ ਦਾ ਜਿਹੜਾ ਉਸ ਵੇਲੇ ਵੀ ਇਜਾਜ਼ੁਲ ਹਕ ਨੇ ਵਾਪਸ ਜਾ ਕੇ ਬਲਕਿ ਮੁਸ਼ਰਫ ਨੂੰ ਇੱਥੇ ਵੀ ਕਿਹਾ ਸੀ ਕਿ ਇਹ ਲੋਕਾਂ ਦੀ ਜਾਇਜ਼ ਮੰਗ ਹੈ। ਤੇ ਫਿਰ ਪਾਕਿਸਤਾਨ ਦੇ ਅੰਦਰ ਮੁਸ਼ਰਫ ਦੌਰ ਦੇ ਅੰਦਰ ਵੀ ਇਜਾਜ਼ੁਲ ਹਕ ਨੇ ਆਵਾਜ਼ ਉਠਾਈ ਹੈ, ਉਹਦਾ ਰੈਕਡ ਗੱਲ ਹੈ। ਹਾਂ, ਅੱਜ ਜੋ ਕੁਝ ਇੰਡੀਆ ਹੁਣ ਇਹ ਜਿਹੜੀ ਤਾਜ਼ਾ ਡਿਵੈਲਪਮੈਂਟ ਹੈ ਔਰ ਅਟਾਰੀ ਦੇ ਅੰਦਰ ਜਿਸ ਤਰ੍ਹਾਂ ਟੈਕਨੀਕਲ ਮੀਟਿੰਗ ਹੋਈ ਔਰ ਉਹਦੇ ਬਾਅਦ ਇਹ $20 ਦਾ, ਦੇਖੋ ਅਸੀਂ ਹੁਣ ਮੱਕਾ ਮਦੀਨਾ ਜਾਂਦੇ ਆ, ਅਗਰ ਸਿਰਫ ਉਮਰਾ ਹੀ ਕਰਨ ਜਾਈਏ ਤੇ ਸਾਨੂੰ ਪਤਾ ਹੁੰਦਾ ਹੈ ਅਮਰੀਕਾ ਤੋਂ ਜਾਣ ਵਾਸਤੇ ਸਾਨੂੰ ਘੱਟ ਤੋਂ ਘੱਟ $6000 ਇੱਕ ਬੰਦੇ ਵਾਸਤੇ ਚਾਹੀਦੇ ਆ। ਉੱਥੋਂ ਦੇ ਅਖਰਾਜਾਤ ਵੀ ਆ, ਇਹ ਵੀ ਆ। ਅਗਰ ਹਜ ਕਰਨ ਜਾਈਏ ਤੇ ਅਗਰ ਪਰਿਵਾਰ ਦੇ ਨਾਲ ਜਾਈਏ ਤੇ ਉਹ $15-20 ਹਜ਼ਾਰ ਡਾਲਰ ਦਾ ਖੇਡ ਹੈ ਅਮਰੀਕਾ ਤੋਂ ਜਾਣਾ। ਅਸੀਂ ਹੁਣ ਸਾਊਦੀ ਅਰਬ ਨੂੰ ਕਹੀਏ ਕਿ ਜੀ ਸਾਨੂੰ ਫ੍ਰੀ ਕਰ ਦਿਓ ਤੇ ਇਹ ਮਤਲਬ ਕਿ ਇਸ ਤਰ੍ਹਾਂ ਦੁਨੀਆ ਨਹੀਂ ਚੱਲਦੀ। ਹਾਂ, ਲੇਕਿਨ ਪਾਕਿਸਤਾਨ ਨੂੰ ਚਾਹੀਦਾ ਹੈ ਇਹ ਜਿਹੜਾ ਹੈ ਕਿ ਨਜ਼ਰਸਾਨੀ ਕਰਨ, ਕਿਉਂਕਿ ਸਾਡੇ ਲੋਕ ਬੜੇ ਮੁਤਵਸਤ ਕਲਾਸ ਦੇ ਸਾਰੇ ਐਵਰੇਜ ਲੋਕ ਆ ਜਿਹੜੇ ਯਾਨੀ ਉਹ ਜਾਣਾ ਚਾਹੁੰਦੇ ਆ। ਤੇ ਮੈਂ ਸਮਝਦਾ ਇਸ ਤੇ ਵੀ ਨਜ਼ਰਸਾਨੀ ਹੋਣੀ ਚਾਹੀਦੀ ਹੈ। ਬਾਕੀ ਉਸ ਬੱਚੀ ਦੇ ਮਾਮਲੇ ਤੇ ਜਿਹੜਾ ਉਸ ਮੁੰਡੇ ਦੇ ਨਾਲ ਕੋਈ ਅਫੇਅਰ ਸੀ, ਇਸ ਉਮਰ ਦੇ ਅੰਦਰ ਬਹੁਤ ਸਾਰੇ ਅਫੇਅਰਸ ਹੁੰਦੇ ਆ ਔਰ ਬਹੁਤ ਸਾਰੇ ਅਫੇਅਰਸ ਚੱਲਦੇ ਵੀ ਆ। ਉਹਨੂੰ ਜਿਸ ਤਰ੍ਹਾਂ ਇੰਡੀਆ ਮੀਡੀਆ ਨੇ ਬੜਾਵਾ ਦਿੱਤਾ ਔਰ ਜਿਸ ਤਰ੍ਹਾਂ ਇੰਡੀਆ ਦਾ ਮੋਦੀ ਮੀਡੀਆ ਔਰ ਜਿੰਨੇ ਵੀ ਚੈਨਲ ਪੰਜਾਬ ਦੇ ਚੈਨਲ ਤੇ ਖੈਰ ਜੋ ਰਾਜਨੀਤੀ ਕਰ ਰਹੇ ਸੀ ਉਸ ਤੇ ਜੀ, ਜਿਹੜਾ ਇੰਡੀਆ ਦੇ ਚੈਨਲ ਨੇ ਇਸ ਮੁੱਦੇ ਨੂੰ ਜਿਹਦਾ ਕਿ ਨੌਨ ਇਸ਼ੂ ਸੀ, ਕਿਸੇ ਮੁਲਕ ਦਾ ਪ੍ਰਧਾਨ ਮੰਤਰੀ ਜਾਂ ਕਿਸੇ ਮੁਲਕ ਦਾ ਡਿਪਟੀ ਕਮਿਸ਼ਨਰ ਜਾਂ ਸੁਪਰਿੰਟੈਂਡੈਂਟ ਆਫ ਪੁਲਿਸ ਦਾ ਕਿਸੇ ਲੇਕਿਨ ਉਹਦੇ ਬਾਵਜੂਦ ਜਿਸ ਤਰ੍ਹਾਂ ਪੰਜਾਬ ਦੇ ਗਵਰਨਰ ਨੇ ਉਹਨੂੰ ਹੈਂਡਲ ਕੀਤਾ ਔਰ ਜਿਸ ਤਰ੍ਹਾਂ ਕੱਲ ਉਹਨਾਂ ਦੀ ਇੱਕ ਦੋਵੇਂ ਜੀਆਂ ਦੀ ਔਰ ਖਾਸ ਤੌਰ ਤੇ ਕੁੜੀ ਤੇ ਮੁੰਡੇ ਦੇ ਮੈਂ ਦੇਖਿਆ ਕਿ ਪੈਰੈਂਟਸ ਵੀ ਉੱਥੇ ਸੀ ਔਰ ਜੋ ਸਟੇਟਮੈਂਟ ਆਈ ਤੇ ਉਹਨੂੰ ਜਿਸ ਤਰ੍ਹਾਂ ਰਾਜਨੀਤੀ ਨੈਸ਼ਨਲ ਲੈਵਲ ਤੇ ਇੰਡੀਆ ਨੇ ਕੀਤੀ ਤੇ ਮੈਂ ਇਹ ਸਮਝਦਾ ਕਿ ਇੰਡੀਆ ਸਿੰਸੀਅਰ ਨਹੀਂ ਆ। ਮੈਂ ਹਮੇਸ਼ਾ ਇੱਕ ਗੱਲ ਕਹੀ ਆ ਕਿ ਇੰਡੀਆ ਨਹੀਂ ਚਾਹੁੰਦਾ ਕਿ ਚੜ੍ਹਦੇ ਪੰਜਾਬ ਦੇ ਲੋਕ ਉਹਨਾਂ ਦੀ ਜ਼ਹਿਨੀ ਗੁਲਾਮੀ ਤੋਂ ਆਜ਼ਾਦ ਹੋਣ, ਕਿਉਂਕਿ ਜਿਸ ਦਿਨ ਪੰਜਾਬ ਦੇ ਲੋਕ ਜ਼ਹਿਨੀ ਗੁਲਾਮੀ ਤੋਂ ਆਜ਼ਾਦ ਹੋ ਗਏ ਉਹਨਾਂ ਨੂੰ ਆਪਣੀ ਮਾਸ਼ੀ ਰਿਫਾਰਮਸ ਨਜ਼ਰ ਆ ਰਹੀਆਂ, ਕਿਉਂਕਿ ਇਹ ਲਾਂਘਾ ਸਿਰਫ ਲਾਂਘਾ ਨਹੀਂ ਆ, ਇਹ ਅੱਗੇ ਖੁਸ਼ਹਾਲੀ ਦਾ ਲਾਂਘਾ ਹੈ। ਇਹ ਖੁਸ਼ਹਾਲੀ ਦਾ ਲਾਂਘਾ ਹੈ, ਬਰਕਤਾਂ ਦਾ ਲਾਂਘਾ ਹੈ। ਇਹ ਉਸ ਗੁਰੂ ਦੀ ਧਰਤੀ ਦੇ ਅੰਦਰ ਹੋਰ ਜ਼ਿਆਦਾ ਦੋਵਾਂ ਪਾਸਾਂ ਦੇ ਯਾਨੀ ਖਾਸ ਤੌਰ ਤੇ ਅਗਰ ਜ਼ਬਾਨ ਦੀ ਗੱਲ ਕੀਤੀ ਜਾਏ ਤੇ ਲੋਕਾਂ ਨੂੰ ਨੇੜੇ ਆਣ ਦੇਗਾ। ਜਿਹੜੀ ਗਲਤੀ 19ਵੀਂ ਸਦੀ ਦੇ ਅੰਦਰ ਪੰਜਾਬ ਦੇ ਅੰਦਰ ਹੋਈ ਸੀ ਕਿ ਸਾਡੇ ਕੋਲ ਕੋਈ ਨੈਸ਼ਨਲ ਲੈਵਲ ਦਾ ਲੀਡਰ ਨਹੀਂ ਸੀ, ਨਹੀਂ ਤੇ ਜੋ ਕੁਝ 47 ਦੇ ਅੰਦਰ ਹੋਇਆ ਔਰ ਜਿਸ ਤਰ੍ਹਾਂ ਪੰਜਾਬ ਨੂੰ ਉਹਨਾਂ ਨੇ ਯਾਨੀ ਬੈਟਲਫੀਲਡ ਬਣਵਾਇਆ ਗਿਆ ਖਾਸ ਤੌਰ ਤੇ, ਔਰ ਜਿਹੜੇ ਲੋਕ ਬਰਸਾਂ ਮੈਂ ਸਮਝਦਾ ਕਿ 800 ਸਾਲ ਤੋਂ ਨਾਲ ਰਹਿੰਦੇ ਸੀ, ਬੋਲੀ ਦੀ ਵਜ੍ਹਾ ਨਾਲ ਕਿਸੇ ਦਾ ਕੋਈ ਉੱਥੇ ਚੌਕੀਦਾਰੀ ਨਿਜ਼ਾਮ ਨਹੀਂ ਸੀ, ਘਰਾਂ ਦੇ ਬੂਹੇ ਨਹੀਂ ਬੰਦ ਹੁੰਦੇ ਸੀ ਤੇ ਅਚਾਨਕ ਇਹ ਯਲਗਾਰ ਕੀਤੀ ਗਈ। ਉਹਦੀ ਵਜ੍ਹਾ ਸੀ ਕਿ ਸਾਡੇ ਕੋਲ ਕੋਈ ਪੰਜਾਬੀ ਜਿਹੜਾ ਹੈ ਲੀਡਰ ਨਹੀਂ ਸੀ, ਲੀਡਰ ਕੌਮ ਨੂੰ ਚਲਾਉਂਦਾ ਹੈ। ਲੇਕਿਨ ਅੱਜ ਮੈਂ ਸਮਝਦਾ ਕਿ ਲੋਕ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਆ, ਲੋਕ ਇਸ ਕਿਸਮ ਦੀ ਰਾਜਨੀਤੀ ਨੂੰ ਸਮਝਦੇ ਆ ਤੇ ਇੰਡੀਆ ਕੋਸ਼ਿਸ਼ ਕਰੇਗਾ ਕਿ ਕਰਤਾਰਪੁਰ ਜਿਹੜਾ ਹੈ ਨਵੰਬਰ ਤੱਕ ਹੋਰ ਵੀ ਕੋਈ ਇਸ ਕਿਸਮ ਦੇ ਵਾਵੀਲੇ ਬਹਾਨੇ ਤੇ ਇਸ ਕਿਸਮ ਦਾ ਕੋਈ ਯਾਨੀ ਨਾ ਮੈਂ ਸਮਝਾਂਗਾ ਕਿ ਸ਼ੋਧੇਬਾਜ਼ੀ ਕਰੇ ਜਿਸ ਤੋਂ ਲੋਕਾਂ ਨੂੰ ਵਰਗਲਾਇਆ ਜਾਏ ਔਰ ਕੋਈ ਨਾਮਨਹਾਰ ਸਰਜੀਕਲ ਸਟ੍ਰਾਈਕ ਦੇ ਬਹਾਨੇ ਇਸ ਲਾਂਘੇ ਨੂੰ ਰੋਕਿਆ ਜਾਏ। ਲੇਕਿਨ ਮੈਂ ਸਮਝਦਾ ਕਿ 3 ਕਰੋੜ ਆਵਾਮ ਜਿਹੜਾ ਚੜ੍ਹਦੇ ਪੰਜਾਬ ਦੇ ਅੰਦਰ ਰਹਿੰਦਾ ਹੈ, ਉਹਨਾਂ ਦੀ ਉਮੀਦਾਂ, ਉਹਨਾਂ ਦੀ ਅਰਦਾਸਾਂ ਤੇ ਉਹਨਾਂ ਦੇ ਜਜ਼ਬਾਤ ਦੇ ਨਾਲ ਜੋ ਵੀ ਖੇਡੇਗਾ, ਮੈਂ ਸਮਝਦਾ ਕਿ ਉਹ ਫਿਰ ਤਾਰੀਖ ਦੇ ਅੰਦਰ ਨਹੀਂ ਰਹੇਗਾ। ਇਹ ਲਾਂਘਾ ਜਿਹੜਾ ਹੈ ਜਿੱਥੇ ਬਰਕਤਾਂ ਦਾ ਲਾਂਘਾ ਹੈ ਉੱਥੇ ਖੁਸ਼ਹਾਲੀ ਤੇ ਇਕਤਸਾਦੀ ਤੌਰ ਤੇ ਇਕਨੋਮਿਕ ਤੌਰ ਤੇ ਜਿਹੜੇ
ਚੜ੍ਹਦੇ ਪੰਜਾਬ ਦੇ ਵਪਾਰੀ ਜਾਂ ਤੇ ਇੱਕ ਆਮ ਛੋਟਾ ਤਾਜਰ ਹੈ, ਉਹਨੂੰ ਅੱਗੇ ਪੰਜਾਬ ਦੇ ਜਿਹੜੇ ਪਾਕਿਸਤਾਨ ਦੇ ਪੰਜਾਬ ਦੇ ਜ਼ਰੀਏ ਅੱਗੇ ਖਲੀਜ ਤੇ ਅਫਰੀਕਾ ਤੱਕ ਜਿਹੜੀ ਰਸਾਈ ਨਜ਼ਰ ਆ ਰਹੀ ਆ, ਮੈਂ ਸਮਝਦਾ ਉਹ ਪੰਜਾਬ ਨੂੰ ਹੋਰ ਖੁਸ਼ਹਾਲ ਕਰੇਗੀ। ਜੀ ਬਿਲਕੁਲ, ਤੇ ਉਮੀਦ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਵੇ ਤੇ ਇਹ ਕੰਮ ਨਾ ਰੁਕੇ, ਜਿਹੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਵਿਚਾਰ ਚਰਚਾ ਸੀ, ਪੈਨਲ ਡਿਸਕਸ਼ਨ ਸੀ, ਸਾਡੇ ਦਰਸ਼ਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇੰਨਾ ਹੀ। ਦੁਬਾਰਾ ਫਿਰ ਸੋਮਵਾਰ ਨੂੰ ਅਸੀਂ ਤੁਹਾਡੇ ਨਾਲ ਰੂਬਰੂ ਹੋਵਾਂਗੇ, ਜਿਹੜੀ ਕੁਝ ਨਵੇਂ ਟੌਪਿਕਸ ਨੇ ਉਹ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ ਤੁਹਾਡਾ ਤੇ ਮਲਿਕ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।